ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ। ਸਿਹਤ ਸਾਡੀ ਜਿਹੜੀ ਆ ਉਹ ਕਈ ਵਾਰ ਖਰਾਬ ਹੋ ਜਾਂਦੀ ਆ, ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਆ। ਡਾਕਟਰ ਦੀ ਦਵਾਈ ਤਾਂ ਤੁਸੀਂ ਲੈਂਦੇ ਆ, ਪਰ ਉਸ ਦੇ ਨਾਲ ਨਾਲ ਜਿਹੜੇ ਸਾਈਡ ਇਫੈਕਟਾਂ ਤੋਂ ਬਚਣ ਦੇ ਲਈ ਹੋਮ ਰੈਮਡੀਜ਼ ਹੁੰਦੀਆਂ ਆ, ਘਰਾਂ ਦੇ ਵਿੱਚ ਇਲਾਜ ਜਿਹੜੇ ਆਪਾਂ ਕਰ ਸਕਦੇ ਹਾਂ, ਉਹਨਾਂ ਦੀਆਂ ਗੱਲਾਂ ਬਾਤਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਤੁਸੀਂ ਕਾਲ ਕਰਕੇ ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਹੁੰਦੀ ਆ, ਤੁਸੀਂ ਉਸ ਨੂੰ ਸ਼ੇਅਰ ਕਰ ਸਕਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਇਸ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਵੀ ਡਿਗਰੀ ਹੁੰਦੀ ਆ। ਇਹ ਸਿਰਫ ਅਤੇ ਸਿਰਫ ਸਾਡੇ ਬਜ਼ੁਰਗ ਜਿਹੜੀਆਂ ਚੀਜ਼ਾਂ ਵਰਤਦੇ ਹੁੰਦੇ ਸੀਗੇ, ਉਹਨਾਂ ਦੀਆਂ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਅਤੇ ਤੁਸੀਂ ਵੀ ਜ਼ਰੂਰ ਜੇ ਕੋਈ ਹੋਮ ਰੈਮਡੀ ਸੁਣੀ ਆ ਕਿਸੇ ਤੋਂ ਜਾਂ ਤੁਸੀਂ ਵਰਤੀ ਆ, ਫੀਡਬੈਕ ਲਈ ਅਸੀਂ ਤੁਹਾਨੂੰ ਜ਼ਰੂਰ ਰਿਕੁਐਸਟ ਕਰਦੇ ਹਾਂ ਕਿ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਤੁਸੀਂ 4082725200 ਸਟੂਡੀਓ ਦਾ ਫੋਨ ਨੰਬਰ ਹੈ। ਅਤੇ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਹਰਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਭੈਣ ਜੀ। ਭੈਣ ਜੀ ਬਹੁਤ ਵਧੀਆ ਜੀ, ਖੰਘ ਦੀ ਦਵਾਈ ਤੁਸੀਂ ਉਹ ਦੱਸਤੀ ਜੀ। ਫਿਰ ਮੈਂ ਪਿਛਲੇ ਕੇ ਕੀ ਲਿਆ ਸੀ ਖੰਘ ਤੋਂ ਤੁਸੀਂ? ਹਾਂ, ਬਟਰ ਪਾ ਕੇ ਤੁਸੀਂ? ਹਾਂਜੀ ਹਾਂਜੀ, ਬਟਰ ਪਾ ਕੇ ਅਸੀਂ। ਬਈ ਭੈਣ ਜੀ ਪੁੱਛੋ ਨਾ, ਨੀਂਦ ਆਈ 2 ਦਿਨ ਤਾਂ ਲੱਗੇ। ਹਾਂਜੀ, ਪਰ ਮੈਂ ਠੀਕ ਹੋ ਗਈ ਭੈਣ ਜੀ। ਚਲੋ, ਥੈਂਕ ਯੂ ਫੀਡਬੈਕ ਦਿੱਤੀ ਸੀ। ਹਾਂਜੀ, ਇੱਕ ਰਾਣੀ ਭੈਣ ਜੀ ਨੇ ਮਿਲਾ ਕੇ ਕਰੋੜ ਕੇ ਬਦਾਮ, ਹਾਂਜੀ, ਤੇ ਉਹ ਵੀ ਲੈਂਦੀ ਥੋੜਾ ਥੋੜਾ ਕਰ। ਥੈਂਕ ਯੂ ਭੈਣ ਜੀ, ਬਸ ਇਹੀ ਕਹਿਣਾ। ਧੰਨਵਾਦ ਧੰਨਵਾਦ ਜੀ। ਇਸ ਤਰ੍ਹਾਂ ਜੀ ਫੀਡਬੈਕ ਜ਼ਰੂਰ ਦੇ ਦਿਆ ਕਰੋ, ਕਿਉਂਕਿ ਕਈਆਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਹਿਚਕਚਾਉਂਦੇ ਬੜੇ ਆ ਦੇਸੀ ਇਲਾਜ ਕਰਦੇ। ਜਦੋਂ ਤੁਸੀਂ ਫੀਡਬੈਕ ਦਿੰਦੇ ਤਾਂ ਉਹਨਾਂ ਨੂੰ ਵੀ ਹੌਸਲਾ ਹੋ ਜਾਂਦਾ। ਕੁਲਦੀਪ ਕੌਰ ਜੀ। ਹਾਂਜੀ, ਬਲਵਿੰਦਰ ਕੌਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਵੀ ਫੀਡਬੈਕ ਦੇਣੀ ਉਹਨੂੰ 2-3 ਜੀ ਜੀ। ਇੱਕ ਤੁਸੀਂ ਉਹ ਦੱਸਦੇ ਹੁੰਦੇ ਆ ਨਾ 4 ਚੀਜ਼ਾਂ, 1 ਕੱਪ ਸਿਰਕਾ, ਹਾਂਜੀ ਹਾਂਜੀ, ਤੇ 1 ਕੱਪ ਨਾ 4 ਹਾਂਜੀ ਹਾਂਜੀ, ਉਹ ਬਹੁਤ ਇਫੈਕਟਿਵ ਆ। ਉਹਦੇ ਨਾਲ ਜਿਹੜੀਆਂ ਬਲੋਕੇਜ ਉਹ ਤਾਂ ਖੁੱਲਦੀ ਹੈ, ਨਾਲ ਉਹਦੇ ਜਿਹੜਾ ਬੈਡ ਕੋਲੈਸਟਰੋਲ ਹੈ LDL, ਹਾਂਜੀ, ਉਹਨੂੰ ਬੜਾ ਫਰਕ ਪੈ ਗਿਆ। ਉਹ ਅਸੀਂ ਅਜਮਾਇਆ, ਬਿਲਕੁਲ ਬਹੁਤ ਹੀ ਸਹੀ ਆ। ਜੀ ਜੀ। ਸਰਜਰੀ ਕਰਾਉਣ ਤੋਂ ਪਹਿਲਾਂ ਜ਼ਰੂਰ ਸਾਰਿਆਂ ਨੂੰ ਟਰਾਈ ਕਰ ਲੈਣਾ ਚਾਹੀਦਾ ਜਿਹਨੂੰ ਕੋਈ ਪ੍ਰੋਬਲਮ। ਜੀ ਜੀ। ਦੂਜੀ ਜੇ ਰੇਡੀਓ ਤੇ ਹੀ ਸੁਣਿਆ ਸੀਗਾ ਜੇ ਨਾ ਛਾਤੀ ਵਿੱਚ ਬਹੁਤ ਬਲਗਮ ਹੋਵੇ, ਹਾਂਜੀ, ਇਹ 7 ਚੀਜ਼ਾਂ ਹੈਗੀਆਂ। ਇਹਨਾਂ ਨੂੰ ਮੈਂ ਬੋਲ ਦੇਣੀ ਆ, ਜ਼ਿਆਦਾ ਟਾਈਮ ਨਹੀਂ ਲੈਂਦੀ। ਸੁੰਡ, ਮਲੱਠੀ, ਕਾਲੀ ਮਿਰਚ, ਛੋਟੀ ਇਲਾਇਚੀ, ਮਗਾ, ਦਾਲਚੀਨੀ, ਲੌਂਗ, ਸਾਰੀਆਂ ਇੱਕੋ ਜਿੰਨੀਆਂ ਲੈ ਕੇ ਇਹਦੇ ਵਿੱਚ ਹਨੀ ਮਿਲਾ ਕੇ ਇਹਨੂੰ ਚਮਨਪ੍ਰਾਸ਼ ਵਾਂਗੂ ਹੋ ਜਾਵੇ ਗਾੜਾ ਜਿਹਾ। ਜੀ। ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਰਾਤ ਨੂੰ ਉਹਦੇ ਨਾਲ ਲੈ ਕੇ ਪੈ ਜਾਓ। ਬਹੁਤ ਅਜਮਾਇਆ ਹੋਇਆ, ਬਹੁਤ ਹੀ ਸਹੀ ਹੈ। ਕਿਸੇ ਨੇ ਦੱਸੀ ਰੇਡੀਓ ਤੇ ਕਾਫੀ ਦੇਰ ਪਹਿਲਾਂ, ਅਸੀਂ ਅਜਮਾ ਕੇ ਦੇਖਿਆ, ਬਿਲਕੁਲ ਵਰਕ ਕਰਦਾ। ਤੇ ਇੱਕ ਜਿਹੜੀ ਆ ਹੁਣੇ ਭੈਣ ਜੀ ਸੀਗੇ ਖੰਘ ਦੀ ਦਵਾਈ ਮੇਰੇ ਕੋਲ ਵੀ ਇੱਕ ਹੈਗੀ ਹੈ। ਜਵੈਣ ਤੇ ਮਲੱਠੀ, ਦੋਨਾਂ ਚੀਜ਼ਾਂ ਨੂੰ ਭੁੰਨ ਕੇ ਨਾ ਤਵੇ ਤੇ, ਉਹ ਮਲੱਠੀ ਜਿਹੜੀ ਥੋੜੀ ਕੁੱਟ ਕੇ ਭੁੰਨਣੀ ਪੈਂਦੀ ਹੈ ਕਿਉਂਕਿ ਡੱਬੇ ਜਿਹੇ ਹੁੰਦੇ ਆ। ਜੀ। ਦੋਨਾਂ ਨੂੰ ਭੁੰਨ ਕੇ ਉਹਦੇ ਵਿੱਚ ਕਾਲਾ ਨਮਕ ਐਡ ਕਰਕੇ 1 ਚੁਟਕੀ ਸਵੇਰੇ ਸ਼ਾਮ ਜਾਂ ਵਿੱਚ ਨੂੰ ਜਿੰਨੀ ਵਾਰੀ ਮਤਲਬ ਖੰਘ ਆਉਂਦੀ ਹੈ ਉਨੀ ਵਾਰੀ ਤੁਸੀਂ ਲੈ ਲਓ। ਬਹੁਤ ਇਹਦੇ ਨਾਲ ਵੀ ਆਰਾਮ ਆਉਂਦਾ ਹੈ। ਥੈਂਕ ਯੂ ਜੀ। ਇੱਕ ਚੀਜ਼ ਹੋਰ, ਜਿਹੜੀ ਅੱਖ ਤੇ ਗੁਆਂਢਣੀ ਹੋ ਜਾਂਦੀ ਹੈ ਨਾ, ਤੁਸੀਂ ਦੱਸਿਆ ਸੀਗਾ ਵੀ ਉਹ ਜਿਹੜਾ ਲਸਣ ਆ ਉਹਦੇ ਵਿੱਚ ਉਹ ਪਾ ਕੇ ਹਨਾ ਸੁਰਮਚੂ ਜਿਹਾ ਉਹਦੇ ਨਾਲ ਲਾ ਲਓ, ਉਹ ਤਾਂ ਉਹ ਵੀ ਵਧੀਆ। ਪਰ ਇੱਕ ਹੋਰ ਦਵਾਈ ਤੋਂ ਬਿਨਾਂ ਹੀ ਨਾ, ਇੱਕ ਉਂਗਲੀ ਆਪਣੇ ਇੱਕ ਹੱਥ ਦੀ, ਸੱਜੇ ਹੱਥ ਦੀ ਕੋਈ ਵੀ ਉਂਗਲੀ ਜਦੋਂ ਤੁਸੀਂ ਦੂਜੇ ਹੱਥ ਦੀ ਹਥੇਲੀ ਤੇ ਰਗੜਦੇ ਹੋ ਨਾ, ਉਹ ਗਰਮ ਹੋ ਜਾਂਦੀ ਆ। ਹਾਂਜੀ ਹਾਂਜੀ। ਉਹ ਗਰਮ ਕਰਕੇ ਉਹਦੇ ਤੇ ਲਾਈ ਜਾਵੇ। 2 ਦਿਨ ਦੇ ਵਿੱਚ ਗੁਆਂਢਣੀ ਬਿਲਕੁਲ ਠੀਕ ਹੋ ਜਾਂਦੀ ਤੇ ਮੁੜ ਕੇ ਹੁੰਦੀ ਵੀ ਨਹੀਂ, ਬਹਿ ਜਾਂਦੀ ਥੱਲੇ। ਹਾਂਜੀ, ਬਿਲਕੁਲ ਥੱਲੇ ਬਹਿ ਜਾਂਦੀ ਹੈ। ਇਹ ਵੀ ਅਸੀਂ ਕਰਕੇ ਦੇਖਿਆ ਹੋਇਆ, ਇਹ ਵੀ ਬਹੁਤ ਵਧੀਆ ਚੀਜ਼ ਆ। ਜੀ ਜੀ। ਤੇ ਇੱਕ ਚੀਜ਼ ਹੋਰ, ਸਾਡੇ ਨਾ ਛੋਟੇ ਜਿਹੇ ਬੱਚੇ ਦੇ ਖਾਜ ਹੋ ਕੇ ਨਾ, ਉਹਦੇ ਜਿੱਦਾਂ ਆਪਣੇ ਗਰਮੀਆਂ ਦੇ ਵਿੱਚ ਧੱਫੜ ਜੇ ਮੱਛਰ ਤੋਂ ਹੋ ਜਾਂਦੇ ਨੇ ਏਦਾਂ ਦੇ, ਹਾਂਜੀ, ਉਹ ਖਾਜ ਹੋ ਕੇ ਵਧੀ ਗਏ, ਅੱਗੇ ਤੋਂ ਅੱਗੇ ਵਧੀ ਗਏ। ਮੈਂ ਨਾ ਉਹਦੇ ਲਈ ਪੁਦੀਨੇ ਦੇ ਪੱਤੇ ਤੋੜ ਲਏ, ਥੋੜੇ ਜਿਹੇ ਵਿੱਚ ਤੁਲਸੀ ਦੇ, ਜਿੰਨੇ ਕਿ 5-7 ਪੱਤੇ ਪੁਦੀਨੇ ਦੇ ਤੋੜੇ, 5-7 ਤੁਲਸੀ ਦੇ, ਉਹਨਾਂ ਨੂੰ ਕੁੱਟ ਕੇ ਨਾ ਉਹਨਾਂ ਦੇ ਵਿੱਚੋਂ ਜੂਸ ਜਿਹਾ ਕੱਢ ਕੇ ਉਹ ਲਾਤਾ। ਜੀ। ਉਹਦਾ ਇੰਨਾ ਜ਼ਿਆਦਾ ਉਹਦੇ ਨਾਲ ਆਰਾਮ ਆਇਆ ਨਾ, ਉਹ ਮੈਨੂੰ ਕਹੇ ਵੀ ਇਹੀ ਲਾ ਦੇ ਮੇਰੇ, ਮੁੜ ਕੇ ਇਹਦੇ ਨਾਲ ਤਾਂ ਮੁੜ ਕੇ ਖਾਜ ਹੀ ਨਹੀਂ ਹੋਈ, ਹੁੰਦੀ ਨਹੀਂ। ਹਾਂਜੀ, ਹੁੰਦੀ ਨਹੀਂ। ਬਹੁਤ ਵਧੀਆ ਚੀਜ਼ਾਂ, ਮਤਲਬ ਤੁਹਾਡੇ ਤੋਂ ਸੁਣ ਕੇ ਨਾ, ਇਟਸ ਰੀਅਲੀ ਮਤਲਬ ਬਹੁਤ ਵਧੀਆ ਪ੍ਰੋਗਰਾਮ ਤੇ ਬੜਾ ਹੀ ਹੁੰਦਾ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਓਕੇ ਜੀ, ਧੰਨਵਾਦ ਜੀ, ਧੰਨਵਾਦ। ਦੇਖੋ, ਇਹ ਵਧੀਆ ਪ੍ਰੋਗਰਾਮ ਕਰਕੇ ਤਾਂ ਸਾਰਿਆਂ ਨੂੰ ਫੋਲੋ ਵੀ ਕਰਨਾ ਪਿਆ ਆ।
ਪ੍ਰੋਗਰਾਮ ਵੈਸੇ ਸਾਰੇ ਵਧੀਆ ਹੁੰਦੇ ਆ, ਪਰ ਉਹ ਗੱਲ ਹੈ ਕਿ ਵੀ ਤੁਸੀਂ ਕਿੱਥੋਂ ਕੀ ਲੈਂਦੇ ਹੈਗੇ ਆ। 408 272 5500 ਮੈਂ ਪਹਿਲੇ ਵਾਲਿਆਂ ਦਾ ਦੱਸ ਦਾਂਗੇ, ਜਿਨ੍ਹਾਂ ਨੇ ਦੱਸਿਆ ਸੀ ਬਲੋਕੇਜ ਖੋਲ੍ਹਦੀ ਆ, ਜਿਨ੍ਹਾਂ ਨੂੰ ਦਮਾ ਆ ਉਹਨਾਂ ਲਈ ਵੀ ਠੀਕ ਆ, ਜਿਨ੍ਹਾਂ ਦੀ ਕੋਲੈਸਟਰੋਲ ਆ, ਕਈਆਂ ਦਾ ਭਾਰ ਜ਼ਿਆਦਾ ਆ, ਕਈਆਂ ਦਾ BP ਆ, ਉਹਨਾਂ ਲਈ ਜਿਹੜਾ ਦੱਸ ਕੇ ਗਿਆ ਕਾਫੀ ਪੁਰਾਣਾ ਨੁਸਖਾ ਇਹ ਹੈਗਾ ਆ ਕਿ ਤੁਸੀਂ ਅਦਰਕ ਦਾ ਰਸ 1 ਕੱਪ ਲੈਣਾ, ਲਸਣ ਦਾ ਕੱਪ ਲੈਣਾ ਆ ਰਸ ਉਹਦਾ 1 ਕੱਪ, ਅਤੇ ਨਿੰਬੂ ਦਾ ਰਸ ਇਹ ਆਪ ਕੱਢਣੇ ਆ ਸਾਰੇ, ਉਹ 1 ਕੱਪ ਲੈਣੇ। 1 ਕੱਪ ਸਿਰਕੇ ਦਾ ਪਾਉਣਾ, ਸਿਰਕਾ ਚਿੱਟਾ ਨਹੀਂ ਪਾਉਣਾ, ਲਾਲ ਪਾਉਣਾ, ਜਿਹਨੂੰ ਐਪਲ ਸਾਈਡਰ ਕਹਿੰਦੇ ਆ। ਇਹ ਚਾਰੇ ਚੀਜ਼ਾਂ ਤੁਸੀਂ ਰਿੱਝਣੀਆਂ ਰੱਖ ਦੇਣੀਆਂ ਚੁੱਲ੍ਹੇ 'ਤੇ, ਅਤੇ ਜਦੋਂ ਇਹ ਮੰਦਮ ਅੱਗ 'ਤੇ ਰੱਖਣੀਆਂ ਆ, ਮੀਡੀਅਮ ਜਿਹੀ 'ਤੇ, ਕਿ ਜਦੋਂ 2 ਕੱਪ ਰਹਿ ਜਾਣ ਅਤੇ ਉਹਨਾਂ ਨੂੰ ਠੰਡਾ ਕਰਕੇ 1 ਕੱਪ ਸਿਰਕੇ ਦਾ ਪਾ ਕੇ ਤੁਸੀਂ ਕੱਚ ਦੀਆਂ ਸ਼ੀਸ਼ੀਆਂ ਦੇ ਵਿੱਚ ਪਾ ਕੇ ਰੱਖ ਲਓ, ਫਰਿੱਜ ਵੀ ਰੱਖਣ ਦੀ ਲੋੜ ਨਹੀਂ ਗੀ। ਚਮਚਾ 2 ਚਮਚੇ ਰੋਜ਼ ਲੈਂਦੇ ਰਹੋ, ਬਹੁਤ ਬਿਮਾਰੀਆਂ ਤੋਂ ਤੁਹਾਨੂੰ ਆਰਾਮ ਆਉਂਦਾ ਆ। ਜਿਹੜੀਆਂ ਗੋਲੀਆਂ ਤੁਹਾਨੂੰ ਕੋਲੈਸਟਰੋਲ ਤੋਂ ਡਾਕਟਰ ਵੀ ਦਿੰਦੇ ਆ, ਉਹਨਾਂ ਨੇ ਤਾਂ ਉਹ ਗੋਲੀਆਂ ਦੇਣੀਆਂ ਜਿਹੜੀਆਂ ਉਹਨਾਂ ਦੇ ਵਿੱਚ ਲਿਖੀਆਂ ਹੋਈਆਂ, ਅਤੇ ਕਈ ਵਾਰੀ ਵਿਚਾਰੇ ਉਹ ਵੀ ਖਫਾ ਹੋ ਜਾਂਦੇ ਵੀ ਹੁਣ ਤੁਹਾਨੂੰ ਕੀ ਦੇਈ ਚਾਹੀਏ, ਤੁਹਾਡੇ ਕੰਟਰੋਲ ਨੇ, ਉਹ ਤੁਸੀਂ ਕੰਟਰੋਲ ਕਰ ਸਕਦੇ ਆ ਸਾਰਾ ਕੁਛ। 408 272 5500 ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਤੁਹਾਨੂੰ ਪੁੱਛਣਾ ਸੀਗਾ, ਮੇਰਾ ਦੋਤਾ ਆ 2.5 ਸਾਲ ਦਾ, ਉਹਨੂੰ ਅੱਖਾਂ ਤੇ ਵੀ ਬਹੁਤ ਅਲਰਜੀ, ਜਦੋਂ ਸੌਣਾ ਉਹਨੇ ਬਹੁਤ ਖਾਜ ਕਰਦਾ, ਨੱਕ ਵੀ ਬਹੁਤ ਜ਼ਿਆਦਾ ਮਲਦਾ ਆ। ਠੀਕ ਆ। ਤਾਂ ਹਾਂਜੀ ਸਵੇਰੇ ਵੀ ਜਿੱਦਾਂ ਜਦੋਂ ਉੱਠਦਾ ਉਹਨੂੰ ਛਿੱਕਾਂ ਬਹੁਤ ਆਉਂਦੀਆਂ, ਜੇ ਮਰਜ਼ਾ ਪੱਖਾ ਵੀ ਲਾਉਂਦੇ ਤਾਂ ਵੀ ਬਹੁਤ ਛਿੱਕਾਂ ਆਉਂਦੀਆਂ ਆ। ਜੀ ਜੀ। ਤੇ ਇਹਦੇ ਬਾਰੇ ਮੈਂ ਪੁੱਛਣਾ ਸੀਗਾ, 2.5 ਸਾਲ ਦਾ ਆ ਪਰ ਅੱਖਾਂ ਤੱਕ ਨੱਕ ਇੰਨਾ ਜ਼ਿਆਦਾ ਮਲਦਾ ਨਾ। ਖਾ ਖੂ ਲੈਂਦਾ ਹੈ ਨਾ, ਫੂਡ ਤੇ ਖਾ ਲੈਂਦਾ? ਹਾਂਜੀ ਸਾਰਾ ਕੁਝ ਖਾ ਲੈਂਦਾ, ਜੋ ਆਪਾਂ ਘਰ ਚ ਖਾਂਦੇ ਸਾਰਾ ਕੁਝ ਖਾ ਲੈਂਦਾ ਆ। ਠੀਕ ਹੈ। ਤੇ ਇੱਕ ਮੈਂ ਪੁੱਛਣਾ ਸੀ, ਜਿਹੜਾ ਤੁਸੀਂ ਉੱਤੋਂ ਦੱਸਦੇ ਆ ਗੋਡਿਆਂ ਤੋਂ ਜਿਹੜਾ ਦੱਸਦੇ ਸੀਗੇ 7 ਅਪ ਦੇ ਵਿੱਚ ਪਾ ਕੇ ਉਹ ਬੋਤਲ ਇੱਕ ਦਿਨ ਚ ਮੁਕਾਉਣੀ, ਕਿ ਉਹ ਕਿੰਨੇ? ਨਹੀਂ ਕੱਪ ਪੀਣਾ ਤੁਸੀਂ, ਉਹ ਤਾਂ ਇੱਕ, ਜੇ 2 ਕੱਪ ਪੀ ਸਕਦੇ 2 ਪੀ ਲਓ। ਅੱਛਾ ਜੀ, ਉਹਦੇ ਵਿੱਚ ਰਲਾ ਕੇ ਉਹ ਰੱਖ ਲੈਣਾ, ਫਿਰ 2 ਕੱਪ ਪੀ ਲਓ ਜਾਂ 1 ਕੱਪ ਪੀ ਲਓ। ਹਾਂਜੀ ਤੁਹਾਡੀ ਕਪੈਸਿਟੀ ਆ। ਠੀਕ ਹੈ ਜੀ। ਇੱਕ ਭੈਣ ਜੀ ਮੇਰੇ ਜਲਨ ਬਹੁਤ ਹੁੰਦੀ ਜਦੋਂ ਵੀ ਕੋਈ ਚੀਜ਼ ਵੀ ਮੈਂ ਖਾਂਦੀ ਆ। ਠੀਕ ਆ। ਤੇ ਮੇਰੇ ਜਲਨ ਵੀ ਬਹੁਤ ਹੁੰਦੀ, ਗੋਲੀ ਦਿੱਤੀ ਉਹ ਜੇ ਮੈਂ ਗੋਲੀ ਖਾ ਲੈਂਦੀ ਤਾਂ ਠੀਕ ਹੈ, ਜੇ ਨਹੀਂ ਖਾਂਦੀ ਤਾਂ ਆਪਾਂ ਮਾਮਾ ਮਰ ਜਾ ਆ ਫਟਕੀ ਬੜਾ ਬੇਸਨ ਦੀ ਟੁਕੜੀ ਖਾਦੀ ਤਾਂ ਉਹਨਾਂ ਵੀ ਮੇਰੇ ਜਲਨ ਹੋਣੀ ਆ। ਠੀਕ ਹੈ। ਇਹਦੇ ਬਾਰੇ ਸੁਣਦੇ ਰਹਿ। ਵੈਸੇ ਜਿਹੜਾ ਮੈਂ ਪਰਮਜੀਤ ਜੀ ਕੋਈ ਨਹੀਂ, ਤੁਸੀਂ ਲਿਖ ਲਿਆ ਕਰੋ ਜਿਹੜੇ ਹੁੰਦੇ ਆ ਜਿਹੜਾ ਉਹ 1 ਕੱਪ ਵਾਲਾ ਦੱਸਿਆ ਨਾ ਹੁਣੇ ਤੁਹਾਡੇ ਹੋਲਡ ਕੀਤੇ ਹੋਏ, ਨਹੀਂ ਤਾਂ ਦੁਬਾਰਾ ਸੁਣ ਲਿਆ ਪ੍ਰੋਗਰਾਮ ਨੂੰ, ਉਹ ਬਹੁਤ ਵਧੀਆ ਚੀਜ਼ ਹੈ। ਜਿਨ੍ਹਾਂ ਦੇ ਇਹ ਜਲਣ ਹੁੰਦੀ ਆ ਜਾਂ STD ਬਣਦੀ ਆ, ਉਹਨਾਂ ਲਈ ਵੀ ਬਹੁਤ ਵਧੀਆ। ਮਨਦੀਪ ਕੌਰ ਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਦੱਸਣਾ ਪਿਛਲੇ ਪ੍ਰੋਗਰਾਮ 'ਚ ਉਹਨਾਂ ਨੇ ਪੁੱਛਿਆ ਸੀਗਾ ਵੀ ਅੱਖਾਂ ਦੇ ਪ੍ਰੈਸ਼ਰ ਬਾਰੇ, ਹੈ ਨਾ? ਹਾਂਜੀ। ਤੇ ਵੀ ਅੱਖਾਂ ਦਾ ਪ੍ਰੈਸ਼ਰ ਵੱਧਦਾ, ਤੇ ਮੇਰੇ ਹਸਬੈਂਡ 1 ਸਾਲ ਪਹਿਲਾਂ ਦੀ ਗੱਲ ਹੈ, ਤੇ ਫਿਰ PGI ਦਿਖਾਇਆ ਤਾਂ ਡਾਕਟਰਾਂ ਨੇ ਕਈਆਂ ਨੇ ਵੈਸੇ ਚੱਕਰਾਂ 'ਚ ਵੀ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ PGI ਤੋਂ ਸਾਨੂੰ ਪਤਾ ਲੱਗਿਆ, ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਮਹੀਨੇ ਲੱਗਦੇ ਆਪਣੇ ਆਪ ਵੀ। ਤੇ ਪਰ ਇਹਦੇ 'ਚ ਹੁੰਦਾ ਵੀ ਰੈਸਟ ਕਰਨੀ, ਵੀ ਐ ਨਹੀਂ ਵੀ ਜ਼ਿਆਦਾ ਆਪਣੇ ਆਪ ਤੇ ਪ੍ਰੈਸ਼ਰ ਨਹੀਂ ਚੀਜ਼ ਦਾ ਬਹੁਤਾ ਹੋਣਾ ਚਾਹੀਦਾ, ਹੈ ਨਾ? ਸਟ੍ਰੈਸ ਘਟਾਓ, ਸਟ੍ਰੈਸ ਥੋੜਾ ਰਿਲੈਕਸ ਆਪਣੀ ਬਾਡੀ ਨੂੰ ਰੈਸਟ ਕਰੋ ਜ਼ਿਆਦਾ। ਠੀਕ ਹੈ ਜੀ। ਹਾਂਜੀ, ਉਂਝ ਵੀ ਆਪਣੇ ਆਪ ਤੋਂ ਕਈ ਵਾਰੀ 6 ਮਹੀਨੇ ਲੱਗਦੇ। ਠੀਕ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਕਈ ਵਾਰ ਤੁਸੀਂ ਕੋਈ ਕੰਮ ਕਰਦੇ ਬਾਹਰ ਨਹੀਂ ਜਾਂਦੇ, ਤੁਹਾਨੂੰ ਲੱਗਦਾ ਮੈਂ ਤਾਂ ਵਿਹਲੀ ਰਹਿੰਦੀ ਹਾਂ, ਪਰ ਨਹੀਂ, ਕਈ ਬਹੁਤ ਸਾਰੀਆਂ ਸਟਰੈਸ ਅਸੀਂ ਲਾ ਲੈਂਦੇ ਹਾਂ, ਜਾਂ ਘਰ ਦਾ ਕੰਮ ਹੀ ਕਰਦੇ ਰਹਿੰਦੇ ਹਾਂ ਅਤੇ ਆਪਾਂ ਰੈਸਟ ਨਹੀਂ ਕਰਦੇ। ਉਹ ਚੀਜ਼ਾਂ ਦੇ ਮਤਲਬ ਆ ਜਿਹੜੇ ਨਾ ਸਾਡੀਆਂ ਡਿਕਸ਼ਨਰੀਆਂ ਦੇ ਵਿੱਚ ਨਹੀਂ ਹੈਗੇ। ਰਾਣੀ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 2 ਸਵਾਲ ਆ ਜੀ ਅੱਜ। ਇੱਕ ਤੇ ਪੈਰ ਦੀ ਹੱਡੀ ਕਰੈਕ ਹੋਈ ਆ, ਉਹ ਕਿਸੇ ਨੂੰ ਪਤਾ ਹੋਵੇ ਵੀ ਉੱਥੇ ਕੀ ਬੰਨਣਾ ਚਾਹੀਦਾ ਆ। ਠੀਕ। ਹਾਂਜੀ, ਤੇ ਇੱਕ ਕਿਉਂਕਿ ਡਾਕਟਰ ਨੂੰ ਦਿਖਾਇਆ ਤੇ ਉਹ ਕਹਿੰਦਾ ਕਿ ਆਪਣੇ ਆਪੇ ਠੀਕ ਹੋਣੀ ਆ, ਉਹਨੇ ਕੁਛ ਨਹੀਂ ਕੀਤਾ। ਹਾਂਜੀ, ਪੇਨ ਕਿਲਰ ਦੇ ਦਿੱਤੀਆਂ। ਤੇ ਇੱਕ ਮੈਂ ਪੁੱਛਣਾ ਸੀ ਵੀ ਕਿਸੇ ਨੂੰ ਜਿੱਦਾਂ ਪ੍ਰੋਬਲਮ ਆ, ਸਮੈਲ ਬਹੁਤ ਆਉਂਦੀ ਆ ਚੀਜ਼ਾਂ ਦੀ, ਜਿੱਦਾਂ ਚਾਹ ਦੀ ਵੀ ਸਮੈਲ ਆਉਂਦੀ ਆ, ਦਾਲ ਸਬਜ਼ੀ ਦੀ ਸਾਰੀ ਬਹੁਤ ਚੜ੍ਹਦੀ ਆ ਸਮੈਲ, ਤੇ ਭੁੱਖ ਵੀ ਨਹੀਂ ਲੱਗਦੀ, ਤੇ ਕਿਸੇ ਚੀਜ਼ ਦਾ ਟੇਸਟ ਵੀ ਨਹੀਂ ਹੈਗਾ, ਕੋਈ ਵੀ ਚੀਜ਼ ਦਾ ਟੇਸਟ ਨਹੀਂ ਮੂੰਹ ਦੇ ਵਿੱਚ ਹੈਗਾ। ਉਹ ਜੇ ਕਿਸੇ ਨੂੰ ਪਤਾ ਹੋਵੇ ਵੀ ਉਹ ਕੀ ਪ੍ਰੋਬਲਮ ਆ, ਦਵਾਈ ਨਾਲ ਆ, ਕਿਉਂਕਿ ਉਹ ਕਿਹੜੀ ਦੀ ਦਵਾਈ ਖਾਂਦੇ ਆ, ਤੇ ਮੇ ਵੀ ਉਹਦੇ ਨਾਲ ਆ, ਜਾਂ ਉੱਦਾਂ ਕੋਈ ਅੰਦਰ ਪ੍ਰੋਬਲਮ ਆ। ਇਹ ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਕੋਈ ਦੱਸੇ। ਤੇ ਮੈਂ 1-2 ਛੋਟੇ ਨੁਸਖੇ ਦੱਸਣੇ ਆ ਜੀ। ਜੀਰਾ ਪੀਸ ਲੈਣਾ, ਸਿੰਪਲ ਜੀਰਾ ਜਿੱਦਾਂ। ਇਹ ਹੈ ਕਾਹਦੇ ਤੋਂ? ਇਹ ਜੀ ਗੈਸ ਹੋਵੇ, ਕਬਜ਼ ਹੋਵੇ, ਹਾਂਜੀ, ਤੇ ਕੋਈ ਵੀ ਢਿੱਡ ਦੇ ਵਿੱਚ ਜੇ ਕਈ ਵਾਰੀ ਕਈਆਂ ਦੇ ਬੱਚਿਆਂ ਦੇ ਜਾਂ ਖਾਣ ਲੱਗਿਆ ਦਵਾ ਸੱਟ
ਪੇਨ ਹੋਣ ਲੱਗ ਪੈਂਦੀ ਢਿੱਡ 'ਚ ਕਿਸੇ ਗੱਲੋਂ ਜਾਂ ਕਿੱਦਾਂ, ਤੇ ਉਹਦੇ ਲਈ ਜਾਂ ਗੈਸ ਨਾ ਹੁੰਦੀ ਆ ਜਾਂ ਕਬਜ਼ ਨਾ ਹੁੰਦੀ ਆ, ਇਹ ਜੀਰਾ ਪੀਸ ਲੈਣਾ ਤੇ ਅੱਧਾ ਚਮਚਾ ਲੈਣਾ ਆਪਾਂ ਜੀਰੇ ਦਾ ਤੇ ਅੱਧਾ ਚਮਚਾ ਵਿੱਚ ਸ਼ਹਿਦ ਮਿਕਸ ਕਰਨਾ। ਇਹ 2 ਟਾਈਮ ਲੈਣਾ, ਇੱਕ ਟਾਈਮ ਸਵੇਰੇ, ਇੱਕ ਸ਼ਾਮ ਨੂੰ, 7 ਦਿਨ ਲਗਾਤਾਰ। ਠੀਕ ਹੈ ਜੀ। ਹਾਂਜੀ। ਤੇ ਜੇ ਕਿਸੇ ਦੇ ਮੂੰਹ 'ਚ ਛਾਲੇ ਹੋਏ ਹੋਣ ਤੇ ਗਰਮ ਪਾਣੀ ਲੈ ਕੇ ਉਹਦੇ 'ਚ ਨਿੰਬੂ ਨਿਚੋੜ ਕੇ ਉਹਦੇ ਗਰਾਰੇ ਕਰਨੇ 3-4 ਵਾਰੀ ਦਿਹਾੜੀ 'ਚ, ਤੇ ਰਾਤ ਨੂੰ ਸੌਣ ਲੱਗੇ ਮੂੰਹ 'ਚ ਸਾਰੇ ਦੇਸੀ ਘੀ ਲਾ ਲੈਣਾ, ਕਿਉਂਕਿ ਦੇਸੀ ਘੀ ਤਾਂ ਸਵਾਦ ਹੀ ਲੱਗਦਾ ਹੈ, ਉਹਦਾ ਤਾਂ ਕੋਈ ਨੁਕਸਾਨ ਵੀ ਨਹੀਂ ਹੈਗਾ। ਹਾਂਜੀ। ਤੇ ਜੇ ਕਿਸੇ ਦੇ ਬਹੁਤ ਜ਼ਿਆਦਾ ਇੱਕ ਕੇਲੇ ਦੇ ਕਹਿੰਦੇ ਜਿਹੜੇ ਛਿਲਕੇ ਆ ਨਾ, ਉਹਨਾਂ ਨੂੰ ਕਦੇ ਸਿੱਟੋ ਨਾ, ਉਹਨੂੰ ਫਰੀਜ਼ਰ 'ਚ ਰੱਖ ਲਓ। ਤੇ ਜਦੋਂ ਕਿਸੇ ਦੇ ਬਹੁਤ ਜ਼ਿਆਦਾ ਸਿਰ ਦੁਖਦਾ ਹੋਵੇ ਜਾਂ ਮਾਈਗ੍ਰੇਨ ਦਾ ਅਟੈਕ ਹੋਵੇ ਤਾਂ ਤੁਸੀਂ ਉਹ ਛਿਲਕੇ ਨੂੰ ਆਪਣੇ ਮੱਥੇ ਤੇ ਰੱਖੋ ਤੇ ਨਾਲ ਪਿੱਛੇ ਜਿੱਥੋਂ ਆਪਣੇ ਸਿਰ ਜਿੱਦਾਂ ਸਟਾਰਟ ਹੁੰਦੇ ਵਾਲ, ਜਿਹਨੂੰ ਗਿੱਚੀ ਆਪਾਂ ਕਹਿ ਦਿੰਦੇ ਆ, ਇੱਕ ਉੱਥੇ ਗਿੱਚੀ ਵਿੱਚ ਰੱਖੋ ਤੇ ਉਹਦੇ ਨਾਲ ਤੁਹਾਨੂੰ ਬਹੁਤ ਰਿਲੀਫ ਜਿੱਦਾਂ ਮਿਲਦਾ ਆ ਤੇ ਕਾਫੀ ਫਰਕ ਵੀ ਪੈਂਦਾ ਆ, ਕਿਉਂਕਿ ਕਈ ਵਾਰੀ ਇਹ ਬਰਦਾਸ਼ਤ ਕਰਨੀ ਦਰਦ ਜਿਹੜੀ ਉਹ ਬਹੁਤ ਔਖੀ ਹੁੰਦੀ ਆ। ਤੇ ਜੇ ਸਬਜ਼ੀਆਂ ਸੁਬਜ਼ੀਆਂ ਦੇ ਵਿੱਚੋਂ ਜਾਂ ਫਰੂਟੋਂ ਕੋਈ ਕੀੜਾ ਲੜ ਜਾਵੇ ਤੇ ਉਹਦੇ ਤੇ ਵੀ ਤੁਸੀਂ ਦਵਾ ਸੱਟ ਕੇਲੇ ਦਾ ਛਿਲਕਾ ਰੱਖ ਲਓ, ਉਹਨਾਂ ਸੋਜ ਵੀ ਨਹੀਂ ਪੈਂਦੀ ਤੇ ਜਿਹੜੀ ਮਾੜੀ ਮੋਟੀ ਉਹਦੀ ਜ਼ਹਿਰ ਹੁੰਦੀ ਆ ਉਹ ਵੀ ਮਰ ਜਾਂਦੀ ਜੀ। ਹਾਂਜੀ। ਤੇ ਇਹ ਮੇਰੇ ਜਿਹੜੇ 2 ਕੁਐਸਚਨ ਆ ਜੀ, ਉਹਨਾਂ ਦਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਜਵਾਬ ਦਿਓ। ਜ਼ਰੂਰ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗੁਰਦੀਪ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿਹਨਾਂ ਨੂੰ ਸਮੈਲ ਆ ਰਹੀ ਹੈ ਨਾ, ਸਮੈਲ ਆਉਂਦੀ ਨਹੀਂ, ਨਹੀਂ ਸੱਚ, ਹਾਂ ਜੀ, ਜਿਹੜੀ ਹਰੇਕ ਚੀਜ਼ ਦੀ ਆਉਂਦੀ, ਤੜਕੇ ਤੋਂ ਹਰ ਚੀਜ਼ ਤੋਂ ਕਹਿੰਦੀ ਨਹੀਂ ਵੀ ਸਮੈਲ ਆਉਂਦੀ। ਜੀ ਜੀ। ਸਾਡੇ ਇੱਥੇ ਕੁੜੀ ਨੂੰ ਆਉਂਦੀ ਸੀ, ਉਹਨੇ ਨਰਗੁੰਡੀ ਪੀਤੀ ਤੇ ਠੀਕ ਹੋ ਗਈ। ਅੱਛਾ, ਨਰਗੁੰਡੀ ਪੀਣੀ ਹੈ। ਠੀਕ। ਹੋਰ ਨਰਗੁੰਡੀ ਨਾਲ ਹੀ ਉਹ ਠੀਕ ਹੋ ਗਈ। ਉਹ ਕਹਿੰਦੀ ਮੈਂ ਤੜਕਾ ਵੀ ਨਹੀਂ ਲਾ ਸਕਦੀ, ਮੈਂ ਕੋਈ ਚੀਜ਼ ਇਹਦੇ ਵਿੱਚ ਹਰ ਚੀਜ਼ ਦੀ ਮੈਨੂੰ ਸਮੈਲ ਆਉਂਦੀ, ਮੈਂ ਭੱਜ ਕੇ ਕੱਪੜੇ ਚੁੰਨੀ ਨਾਲ ਮੈਂ ਨੱਕ ਬੰਨ ਲੈਣੀ ਮੂੰਹ ਸਿਰ ਤੇ ਫਿਰ ਮੈਂ ਕਰਨੀ ਆ। ਤੇ ਮੈਂ ਕਿਹਾ ਤੂੰ ਆ ਨਰਗੁੰਡੀ ਪੀ ਲੈ ਮੰਗਾ ਕੇ। ਉਹਨੇ ਆਨਲਾਈਨ ਤੇ ਮੰਗਾਈ, ਇੱਥੋਂ ਤਾਂ ਮਿਲੀ ਨਾ, ਤੇ ਉਹ ਮੈਨੂੰ ਉਹ ਦਿਨ ਕਹਿੰਦੀ ਮੈਨੂੰ ਤਾਂ ਬਿਲਕੁਲ ਆਰਾਮ ਆ ਗਿਆ। ਠੀਕ ਹੈ। ਤੇ ਇੱਕ ਜਿਹੜੀ ਜਲਨ ਕਹਿੰਦੇ ਪਏ, ਰਾਤ ਨੂੰ ਕਤੀਰਾ ਗੂੰਦ ਭੀਂਜ ਕੇ ਰੱਖਣ, ਰੋਜ਼ ਦੱਸਣੇ ਆ। ਸਵੇਰੇ ਸ਼ੱਕਰ ਤੇ ਉਹਨੇ ਦੁੱਧ ਪਾ ਕੇ ਖਾਣ, ਇੱਕ ਸਵੇਰੇ ਸੁੱਤੇ ਉੱਠਦੇ ਕੱਚਾ ਕੇਲਾ ਖਾਣ, ਇਹਦੇ ਨਾਲ ਹੀ ਜਿਹੜੀ ਜਲਨ ਹਟ ਜਾਂਦੀ। ਇੱਕ ਉਹਦੇ ਨਾ ਗੁਲਾਬ ਜਲ ਪੌਦੇ ਸੀ ਬੇਟੇ, ਜਿਹੜਾ ਗੁਲਾਬ ਜਲ ਇੰਡੀਅਨ ਸਟੋਰ ਦਾ ਹੈ ਨਾ, ਉਹ ਦੇਸੀ ਹੈ ਜੀ, ਉਹ ਲਿਆ ਕਰੋ। ਜਿਹੜਾ ਬਾਜ਼ਾਰ ਵਾਲਾ ਮਸ਼ੀਨ ਦਾ ਨਿਕਲਿਆ ਨਾਲ ਥੋੜਾ ਜਿਹਾ ਮਿਕਸ ਹੁੰਦਾ, ਉਹਦੀ ਸਮੈਲ ਵੇਖੋ ਤੁਸੀਂ, ਉਹਦੀ ਵੇਖੋ। ਗੁਲਾਬ ਜਲ ਕਿਤੇ ਵੀ ਵਰਤਣਾ ਤੁਸੀਂ ਇੰਡੀਅਨ ਸਟੋਰ ਤੋਂ ਲਿਆ ਕਰੋ ਜੀ। ਉਹਨਾਂ ਨੇ ਕਿਹਾ ਜੀ ਅੱਧੇ ਸਿਰ ਦੀ ਪੀੜ, ਜਿਹੜੀ ਅੱਧੇ ਸਿਰ ਦੀ ਪੀੜ ਹੈ ਨਾ, ਇੱਕ ਜਿਹੜਾ ਨੱਕ ਦੇ ਵਿੱਚ ਨਾ ਨਿੰਬੂ ਹਾਰੇ ਦੀਆਂ ਬੂੰਦਾਂ ਪਾਓ ਜ਼ਰੂਰ, ਸਰੋਂ ਦੇ ਤੇਲ ਦੀਆਂ ਪਾਓ, ਘਿਓ ਦੀਆਂ ਪਾਓ ਜੀ। ਇੱਕ ਜਵੈਨ ਤੇ ਕਾਲੀਆਂ ਮਿਰਚਾਂ ਲੈ ਕੇ ਨਾ ਤਵਾ ਦੱਬ ਕੇ ਸਾੜ ਲਓ। ਇਹ ਮੈਂ ਵੀ ਲਿਆ ਸੀ, ਮੈਨੂੰ ਵੀ ਹੁੰਦੀ ਸੀ। ਤੇ ਜਿਹੜੇ ਤਵਾ ਬਹੁਤ ਗਰਮ ਹੋ ਜਾਏ ਰੋਟੀ ਪਕਾਉਣ ਤੋਂ ਵੀ ਜ਼ਿਆਦਾ, ਤੇ ਥੱਲੇ ਅੱਗ ਬੰਦ ਕਰਕੇ ਤੇ ਉੱਤੇ ਉਹ ਤੋੜ ਕੇ ਕਾਲੀਆਂ ਮਿਰਚਾਂ ਤੇ ਜਵੈਨ ਪਾ ਕੇ ਨਾ ਤੇ ਧੂੰਆਂ ਲੈਣ 2-3 ਵਾਰੀ ਦਿਨ 'ਚ, ਤੇ ਬਿਲਕੁਲ ਆਰਾਮ ਆਵੇਗਾ ਅੱਧੇ ਸਿਰ ਦੀ ਪੀੜ ਨਾਲ। ਤੇ ਜਿਹੜੀ ਉਹ ਆਪਣੀ ਜਵੈਨ ਦੱਸਣੀ, ਉਹ ਤਾਂ ਕਾਟਨ ਦੀ ਜੁਰਾਬ 'ਚ ਗਰਮ ਕਰਕੇ ਬੰਨ ਲੈਣ ਤੇ ਖੋਲੀ ਤੇ ਸੁੰਘ ਲਈ, ਖੋਲੀ ਤੇ ਸੁੰਘ ਲਈ, ਇਹਦੇ ਨਾਲ ਹੀ ਆਰਾਮ ਆ ਜਾਂਦਾ ਉਹਨਾਂ ਨੂੰ। ਤੇ ਇੱਕ ਜਿਹੜਾ ਅੱਧੇ ਸਿਰ ਦੀ ਪੀੜ ਹੈ ਨਾ, 100 ਗ੍ਰਾਮ ਲੈ ਲੈਣ, 100 ਗ੍ਰਾਮ ਬਦਾਮ, 100 ਗ੍ਰਾਮ ਚਾਰੇ ਮਗਜ਼, 100 ਗ੍ਰਾਮ ਖਸਖਸ, 50 ਗ੍ਰਾਮ ਕਾਲੀ ਮਿਰਚ, ਰਾਤੀ ਭਿਉਂ ਕੇ ਪਾਣੀ 'ਚ ਰੱਖ ਦਿਓ। ਸਵੇਰੇ ਉਹਨੂੰ ਨਿਚੋੜ ਕੇ ਬਿਲਕੁਲ ਸੁਕਾਟੀ ਕਰਕੇ ਤੇ ਘਿਓ ਉਬਲਣਾ ਰੱਖ ਦਿਓ, ਤੇ ਵਿੱਚ ਪਾ ਕੇ ਤੇ ਕੱਢ ਲਓ ਬਾਹਰ। ਉਬਲੇ ਘਿਓ ਤੜਕਾ ਹੀ ਲਾਉਣਾ ਹੈ। ਗ੍ਰਾਈਂਡ ਕਰਕੇ ਉਹਦੇ ਥੋੜਾ ਸ਼ਹਿਦ ਪਾ ਕੇ ਗੋਲੀਆਂ ਵੱਧ ਲਓ, ਚਿੱਟੇ ਛੋਲੇ ਜਿਹੜੀਆਂ ਸਵੇਰੇ ਸ਼ਾਮੀ ਦੁੱਧ ਨਾਲ ਲਓ, ਮੁੜ ਕੇ ਅੱਧੇ ਸਿਰ ਦੀ ਪੀੜ ਨਹੀਂ ਹੋਵੇਗੀ। ਇੰਨੀ ਇਹ ਬਹੁਤ ਚੰਗੀ ਚੀਜ਼ ਹੈ, ਜਿਹਨੂੰ ਵੀ ਮੈਂ ਦੱਸੀ ਉਹਨੂੰ ਹੀ ਆਰਾਮ ਆ ਗਿਆ। ਇੱਕ ਸ਼ੱਕਰ ਦੇ ਵਿੱਚ ਕਾਲੀ ਮਿਰਚ ਪੀਸੀ ਪਾ ਕੇ ਨਾ ਤੇ ਘਿਓ ਪਾ ਕੇ ਜਦੋਂ ਸੂਰਜ ਚੜ੍ਹਦਾ ਨਾ, ਸਾਹਮਣੇ ਖਲੋ ਕੇ ਅੱਧੇ ਸਿਰ ਦਾ ਬੜੀ ਜ਼ਰੂਰੀ ਹੈ, ਬਹੁਤ ਆਰਾਮ ਆਉਂਦਾ ਉਹਦੇ ਨਾਲ। ਉਹ ਲੈਣ ਕਰਨ ਤੋਂ ਬੜਾ ਫਰਕ ਪੈਂਦਾ। ਇੱਕ ਉਹਨਾਂ ਨੇ ਪੁੱਛਿਆ ਸੀ ਨਾ ਪੋਟਾਸ਼ੀਅਮ ਵਾਧੀ, ਜਿਹੜਾ ਦਹੀਂ ਹੈ ਨਾ, ਖੱਟਾ ਦਹੀਂ ਹੋਵੇ, ਵਿੱਚ ਕਾਲੀ ਮਿਰਚ ਤੇ ਚਿੱਟਾ ਲੂਣ ਪਾ ਕੇ ਖਾਣ ਤੇ ਉਹਨੂੰ ਬਹੁਤ ਫਰਕ ਪੈਗਾ, ਘਟੇਗਾ। ਇਹ ਵੀ ਮੈਂ ਕਿਸੇ ਨੂੰ ਦੱਸਿਆ ਤੇ ਉਹਨੂੰ ਆਰਾਮ ਆ ਗਿਆ। ਉਹ ਅਸੀਂ ਬੱਚਾ ਬੋਲਦਾ ਨਹੀਂ, ਸਿਰਫ ਆ 2 ਨੁਸਖੇ ਵਰਤਣੇ ਹਨ, ਬੱਚੇ ਇਹਦੇ ਨਾਲ ਹੀ ਬੋਲ ਪਏ ਨੇ। ਇੱਕ ਤਾਂ ਸੌਂਫ, ਜਿੰਨਾ ਕੁ ਜਦੋਂ ਆਪ ਹੀ ਸੋਚ ਲਿਆ ਸਾਡਾ ਬੱਚਾ ਕਿੰਨੀ ਉਮਰ ਦਾ, ਕਿੰਨਾ ਕੁ ਵੱਡਾ ਸੀ, ਇਹਨੂੰ ਕਿੰਨਾ ਕੁ ਦੇ ਸਕਦੇ ਹਾਂ। ਪਾਣੀ ਵਿੱਚ ਜੇ ਵੱਡਾ ਹੈ ਤਾਂ 2 ਚਮਚੇ ਸੌਂਫ, ਨਹੀਂ ਤਾਂ ਛੋਟਾ ਬੱਚਾ ਤੇ ਇੱਕ ਅੱਧਾ ਕੱਪ ਪਾਣੀ 'ਚ 1 ਚਮਚਾ ਸੌਂਫ ਉਬਾਲੋ। ਜਦੋਂ ਥੋੜਾ ਰਹਿ ਜਾਏ ਨਾ, ਥੋੜਾ ਮਿਸ਼ਰੀ ਨਾਲ ਪਾ ਲਓ, ਥੋੜਾ ਜਿਹਾ ਦੁੱਧ ਪਾ ਕੇ ਤੇ ਉਹਨੂੰ ਪੁਣ ਕੇ ਨਾ ਉਹ ਪਿਆਉਂਦੇ ਰਹਿਣ, ਜਿਹੜਾ ਬੋਲਦਾ ਨਹੀਂ। ਇੱਕ ਉਹਨੂੰ ਖੀਰੇ ਦੇ ਬੀਜ ਪੀਸ ਕੇ ਨਾ, ਜਿੰਨੇ ਕੁ ਜੋਗਾ, ਜਿੰਨਾ ਕਿ ਉਹ ਬੱਚਾ ਹੈਗਾ ਨਾ, ਉਹਨਾਂ ਕੇ 2-4 ਚੁਟਕੀਆਂ ਉਹਨੂੰ ਦੁੱਧ 'ਚ ਘੋਲ ਕੇ ਜ਼ਰੂਰ ਦੇਣ, ਬੋਲੇਗਾ। 4-5 ਗਿਰੀਆਂ ਉਹਦੇ ਹਿਸਾਬ ਨਾਲ, ਜਿੰਨਾ ਕੋ ਬੱਚਾ ਉਹਦੇ 2.5-3 ਸਾਲ ਦਾ ਹੈ, ਤੇ 5 ਗਿਰੀਆਂ ਭਿਉਂਤੀਆਂ ਰਾਤ, ਸਵੇਰੇ ਛਿੱਲ ਕੇ
ਤੇ ਅੰਗੂਰਾਂ ਦੀ ਖੰਡ ਪਾ ਕੇ ਤੇ ਮੱਖਣ ਤਾਜ਼ਾ ਪਾ ਕੇ ਉਹਨੂੰ ਖਵਾਉਣ ਤੇ ਬੋਲਣ ਲੱਗ ਜਾਏਗਾ ਬੱਚਾ ਜਿਹੜਾ। ਤੇ ਇੱਕ ਕੁੜੀ ਨੂੰ ਕਹਿੰਦੇ ਸੀ ਨਾ ਪੱਥਰੀ, ਮੈਂ 2 ਹੀ ਨੁਕਸੇ ਦੱਸਾਂਗੀ, 2 ਵਰਤੋ। 3 ਵਾਰੀ ਦਿਨ ਚ ਚਿੱਟੀ ਮੂਲੀ ਖਾਵੇ ਤੇ ਜੌਂ ਖਾੜ, ਕਲਮੀ ਛੋਰਾ ਤੇ ਭਖੜਾ ਜਿਹੜਾ ਹੈ ਨਾ ਉਹਨੂੰ ਅੱਧੇ ਚਮਚੇ ਸ਼ੁਰੂ ਕਰੋ। ਅਸੀਂ ਛੋਟੀ ਕੁੜੀ 10-12 ਸਾਲ ਦੀ ਜਿਹਨੂੰ ਕਿਡਨੀਆਂ ਨੇ, ਕਿਡਨੀ ਵਿੱਚ ਪੱਥਰੀਆਂ ਨੇ, ਤੇ ਬੱਕਰੀ ਦੀ ਕੱਚੀ ਲੱਸੀ ਦੋਨੇ, ਇਹ 2 ਪਹਿਲਾਂ ਵਰਤਨ। ਜੇ ਨਹੀਂ ਨਿਕਲੇਗਾ ਫਿਰ ਪੀਲਾ ਨਿੰਬੂ ਵਰਤ ਲੈਣ। ਇੱਕ ਜਿਹੜੇ ਅਸੀਂ ਡਕਾਰ, ਉਹਨੇ ਖੱਟੀ ਲੱਸੀ ਬੜੀ ਜਿਹੜੀ ਹੋਵੇ ਨਾ ਰਿੜਕੀ, ਦਹੀਂ ਰਿੜਕ ਲੈਣ ਤੇ ਉਹਨੇ ਹਿੰਗ ਪਾ ਕੇ ਨਾ, ਕਾਲਾ ਲੂਣ ਪਾ ਕੇ ਉਹ ਪੀਣ। ਉਹਨਾਂ ਡਕਾਰ ਜਿਹੜੇ ਅਸੀਂ ਫੋਕੇ ਦੇ ਆਉਂਦੇ ਨੇ ਉਹ ਹਟ ਜਾਣਗੇ। ਇੱਕ ਔਲੇ ਦਾ ਮੁਰੱਬਾ ਤੇ ਜਿਹੜਾ ਐਲੋਵੇਰਾ ਜੂਸ ਹੈ ਨਾ ਉਹ ਵੀ ਕਾਲੀ ਮਿਰਚ ਪਾ ਕੇ ਪੀਣ, ਉਹਦੇ ਨਾਲ ਵੀ ਡਕਾਰ ਹਟ ਜਾਂਦੇ ਨੇ। ਇਹ ਵਰਤਿਆ ਨੁਕਸਾ ਹੈ। ਤੇ ਅਸੀਂ ਸਾਹ ਚੜ੍ਹਦਾ ਆਪਾਂ ਰੋਜ਼ ਦੱਸਦੇ ਹਾਂ, ਸੁਹਾਗਾ ਪਾਣੀ ਨਾਲ ਨਹੀਂ ਲੈਣਾ, ਸੁਹਾਗਾ ਖਿਲ ਕਰਕੇ ਉਹਨੂੰ ਪੀਸ ਕੇ ਸ਼ਹਿਦ ਨਾਲ ਚੱਟੋ ਜਿਹਨੂੰ ਸਾਹ ਚੜ੍ਹਦਾ। ਸਾਹ ਚੜ੍ਹਦਾ ਹੋਵੇ ਜਾਂ ਆਪਣੀ ਧੜਕਣ ਹੋਵੇ ਨਾ, ਔਲੇ ਦਾ ਮੁਰੱਬਾ ਸਵੇਰੇ ਉਹਨੂੰ ਸਾਰੇ ਪੀਸ ਵੱਖਰੇ ਕਰਕੇ ਠੰਡੇ ਪਾਣੀ ਨਾਲ ਧੋ ਕੇ ਸਵੇਰੇ ਨਿਰਣੇ ਲਓ, ਤੁਹਾਨੂੰ ਦੋਨੋਂ ਚੀਜ਼ਾਂ ਤੋਂ ਹੀ ਆਰਾਮ ਆ ਜਾਵੇਗਾ। ਥੋੜਾ ਜਿਹਾ ਕਰੀਏ ਕਿਸੇ ਨਾ ਕਿਸੇ ਚੀਜ਼ ਨੂੰ ਤਾਂ ਪਤਾ ਲੱਗਦਾ ਹੀ ਰਹਿੰਦਾ, ਜੇ ਨਹੀਂ ਤਾਂ ਫਿਰ ਕੀ ਆ ਸਕਨੇ, ਆਪਣੀ ਆਪਣੀ ਚੋਇਸ ਹੁੰਦੀ ਹੈ। ਇੱਕ ਉਹਨੇ ਕਿਹਾ ਸੀ ਕੇਲੇ ਨੇ ਮੂੰਹ ਤੇ ਆਪ ਕਿਸੇ ਕੁੜੀ ਨੇ ਲਾਇਆ, ਝੱਟ ਆਰਾਮ ਆ ਗਿਆ। ਔਲੇ ਦਾ ਰਸ ਤੇ ਨਿੰਬੂ ਦਾ ਰਸ ਉਹ ਫੇਸ ਤੇ ਲਾਉਣ ਤੇ ਉਹਨਾਂ ਨੂੰ ਬੜੀ ਛੇਤੀ ਆਰਾਮ ਆਏਗਾ। ਰੋਜ਼ ਹੀ ਰਾਤ ਨੂੰ ਲਾ ਲਿਆ, ਸਵੇਰੇ ਮੂੰਹ ਨੂੰ ਧੋ ਲਿਆ, ਉਹਦੇ ਨਾਲ ਫਰਕ ਪਏਗਾ। ਇੱਕ ਉਹ ਕਹਿੰਦੇ ਪਏ ਸੀ ਦਰਦਾਂ ਜਿਹੜਾ ਮੈਂ ਦੱਸਿਆ ਸੀ ਨਾ ਉਹਦਾ ਪਿੱਪਲ ਲਾਖ ਤੇ ਸਫੈਦ ਮੁਸਲੀ, ਸਾਲਮ ਪੰਜਾ ਤੇ ਆਪਣਾ ਅਸ਼ਵਗੰਧਾ, ਉਹਨਾਂ ਕਹਿੰਦੇ ਵੀ 25 ਗ੍ਰਾਮ ਨਹੀਂ, ਇਹ 50 ਗ੍ਰਾਮ ਲੈਣਾ ਹੈ ਤੇ ਇਹਨੂੰ 20 ਦਿਨ ਖਾਣਾ ਹੈ। ਇਹਦੇ ਨਾਲ ਦਰਦਾਂ ਬਿਲਕੁਲ ਹਟ ਜਾਣਗੀਆਂ। ਜਿੰਨਾ ਵੀ ਇੱਕ ਅਲਸੀ ਧੋ ਕੇ ਨਾ ਸੁਕਾ ਕੇ ਪੀਸ ਕੇ ਭੁੰਨ ਕੇ ਥੋੜੀ ਜਿਹੀ ਗ੍ਰੈਂਡ ਕਰਕੇ ਉਹਨੂੰ ਦੁੱਧ ਨਾਲ ਲੈਣ। ਉਹ ਡਿਪਰੈਸ਼ਨ ਨੂੰ, ਦਰਦਾਂ ਨੂੰ, ਤਾਕਤ ਨੂੰ ਮੈਂ ਕਿਸੇ ਨੂੰ ਦੱਸੀ ਸੀ ਤੇ ਉਹਨੇ ਲਈ, ਤੁਹਾਨੂੰ ਬਹੁਤ ਮੈਨੂੰ ਉਹਦੇ ਫੀਡਬੈਕ ਆਈ, ਤੁਹਾਨੂੰ ਬਹੁਤ ਆਰਾਮ ਆਇਆ। ਤੇ ਇੱਕ ਆਹ ਜਿਹੜੀਆਂ ਸੀ ਭੈਣ ਜੀ ਦਰਦਾਂ ਬੜੀਆਂ ਨੇ, ਮੈਂ ਛੋਟਾ ਜਿਹਾ ਦੱਸਣ ਲੱਗੀ ਹਾਂ। ਇਹ ਮੈਂ ਜਿਹਨੂੰ ਵੀ ਦੱਸਿਆ ਉਹ ਹੀ ਦਰਦਾਂ ਆਰਾਮ ਆ ਗਿਆ। ਕਿਸੇ ਕਿਸਮ ਦੀਆਂ ਦਰਦਾਂ ਨੇ, ਗੋਡੇ ਦੀਆਂ, ਸਰੀਰ ਦੀਆਂ, ਜਿਵੇਂ ਮਹੀਨੇ। 10 ਗ੍ਰਾਮ ਅਖਰੋਟਗਿਰੀ ਲੈ ਲਓ, 10 ਗ੍ਰਾਮ ਮਿਸਰੀ ਧਾਗੇ ਵਾਲੀ, 10 ਗ੍ਰਾਮ ਅਲਸੀ ਤੇ 10 ਗ੍ਰਾਮ ਤੇਜ ਪੱਤਾ, 10 ਗ੍ਰਾਮ ਕਾਲੀ ਮਿਰਚ ਤੇ 5 ਗ੍ਰਾਮ ਜਿਹੜੀ ਨਾ ਦਾਲਚੀਨੀ ਤੇ 10 ਗ੍ਰਾਮ ਚਾਰੇ ਮਗਜ਼। ਇਹਨੂੰ ਪੀਸ ਕੇ ਨਾ 10 ਪੁੜੀਆਂ ਬਣਾ ਲਓ। 10 ਪੁੜੀਆਂ ਬਣਾ ਕੇ ਤੁਸੀਂ 10 ਦਿਨ ਲੈਣੀ। ਇਹਨੂੰ ਘੰਟਾ ਨਹੀਂ, ਸਵੇਰੇ ਉੱਠ ਕੇ ਲੈਣਾ ਨਿਰਣੇ ਕਾਲਜੇ ਤੇ 1 ਘੰਟਾ ਤੁਸੀਂ ਕੋਈ ਚੀਜ਼ ਨਾ ਖਾਓ ਤੇ ਘੰਟੇ ਬਾਅਦ ਤੁਸੀਂ ਬ੍ਰੇਕਫਾਸਟ ਕਰੋ। ਤੁਸੀਂ ਵੇਖੋ ਤੁਹਾਡੀ ਕਿਉਂ ਜਿਹੀਆਂ ਦਰਦਾਂ ਹੋਣਗੀਆਂ, ਸਾਰੀਆਂ ਠੀਕ ਹੋ ਜਾਣਗੀਆਂ ਜਿਵੇਂ ਨੀਆਂ ਵੀ ਹੈਗੀਆਂ ਨੇ। ਓਕੇ ਬੇਟੇ, ਮੈਂ ਬਾਅਦ ਚ ਫਿਰ ਕਰਾਂਗੀ, ਸਾਡਾ ਵੀ ਹੁਣ ਟਾਈਮ ਥੋੜਾ ਜਾਂਦਾ। ਥੈਂਕ ਯੂ ਤੁਹਾਡਾ ਵੀ ਟਾਈਮ ਦੇਣ ਦਾ ਧੰਨਵਾਦ ਜੀ, ਬਹੁਤ ਧੰਨਵਾਦ ਆ। ਤੁਸੀਂ ਸਾਰੇ ਜਾਣੇ ਆਪਣੇ ਜਿੰਨੇ ਵੀ ਤੁਹਾਡੇ ਕੋਲ ਨੁਸਖੇ ਹੁੰਦੇ, ਕੀਮਤੀ ਨੁਸਖੇ ਹੁੰਦੇ ਆ, ਉਹ ਚਾਹੀਦੇ ਹੁੰਦੇ ਆ ਸਾਰਿਆਂ ਨੂੰ, ਜ਼ਰੂਰ ਸ਼ੇਅਰ ਕਰ ਲਿਆ ਕਰੋ। 4082725200। ਗੁਰਮੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਿੰਦਰ ਜੀ, ਮੈਂ ਪੁੱਛਣਾ, ਸਾਡੇ ਬੱਚਾ 2 ਮਹੀਨੇ ਉਹਦਾ ਗੈਸ ਬਹੁਤ ਬਣਦੀ ਆ। ਬੱਚੇ ਦੇ ਗੈਸ ਬਣਦੀ? ਹਾਂਜੀ, ਤੇ ਇੱਕ ਉਹ ਨਾ ਚਰਕਦਾ ਰਹਿੰਦਾ ਜਿਵੇਂ ਜਦੋਂ ਉਹਦਾ ਬਾਥਰੂਮ ਆ ਤਾਂ ਬਹੁਤ ਹੀ ਲਾਲ ਆ। ਠੀਕ ਹੈ। ਓਕੇ ਜੀ, ਓਕੇ ਜੀ, ਥੈਂਕ ਯੂ ਜੀ। ਜ਼ਰੂਰ ਦੱਸਦਾ ਜੀ, ਬੱਚੇ ਦੀ ਗੱਲ ਆ, ਬੱਚਾ ਬੋਲਦਾ ਵੀ ਨਹੀਂ ਹੁੰਦਾ ਐਡਾ ਕੁ ਤਾਂ। ਜੀਤ ਸਿੰਘ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਤੁਹਾਨੂੰ ਕਈ ਵਾਰ ਕਹਿ ਚੁੱਕਾ, ਇੱਕ ਤਾਂ ਸੇਠੀ ਵੀਰ ਜੀ ਨੂੰ ਕਹੋ ਮੇਰੇ ਗੋਡਿਆਂ ਦਾ ਕੋਈ ਦੱਸੇ ਆ। ਠੀਕ ਆ। ਦੂਸਰੀ ਗੱਲ ਇਹ ਆ, ਉਹ ਜਿਹੜੀ ਭੈਣ ਕਹਿੰਦੀ ਸੀ ਨਾ ਭਈ 9-10 ਚੀਜ਼ਾਂ 8 ਚੀਜ਼ਾਂ ਖਬਰ ਦੱਸ ਕੇ ਵੀ ਗੈਸ ਤੋਂ ਆ, ਕਸਟੈਰ ਬਣਨੇ ਤੋਂ ਆ ਨਾ, ਕਾਸਟੇਬਲ। ਹਾਂਜੀ। ਤੇ ਉਹਦੇ ਬਾਰੇ ਉਹ ਮੈਨੂੰ ਦੱਸੇ ਵੀ ਉਹ ਲਿਖ ਕੇ ਆਪਣੇ ਕੋਲ ਰੱਖ ਲਵੇ। ਮੈਂ ਅਨਪੜ੍ਹ ਹਾਂ, ਮੈਂ ਆ ਵੀ ਨਹੀਂ ਸਕਦਾ ਕਿਤੇ, ਜੇ ਮੈਨੂੰ ਤੇ ਪਜਾਦਾ ਤਾਂ ਬਹੁਤ ਬੜੀ ਮਿਹਰਬਾਨੀ ਕਰ ਲਿਆ। ਠੀਕ ਹੈ ਜੀਤ ਸਿੰਘ ਜੀ। ਉਹ ਬਹੁਤ ਦੂਰ ਰਹਿੰਦੇ ਆ, ਤੁਸੀਂ ਜਾ ਨਹੀਂ ਸਕਦੇ ਉੱਥੇ ਲੈਣ ਉਹਨਾਂ ਦੇ ਕੋਲੋਂ। ਅਤੇ ਗੱਲ ਕੀ ਹੈਗੀ ਆ, ਪਰਿਵਾਰ ਦੇ ਵਿੱਚ ਅਸੀਂ ਜ਼ਰੂਰ ਰਿਕੁਐਸਟ ਕਰਾਂਗੇ ਜਿਹੜੇ ਮੈਂਬਰ ਹੁੰਦੇ ਆ ਨਾ ਤੁਹਾਡੇ, ਕੋਸ਼ਿਸ਼ ਕਰੋ ਉਹਨਾਂ ਨੂੰ ਵੀ ਤੁਹਾਡੀ ਹੈਲਪ ਉਹ ਕਰ ਦੇਣ, ਕਿਉਂਕਿ ਰੇਡੀਓ ਸਿਰਫ ਇੱਕ ਲੋਕਲ ਨਹੀਂ ਚੱਲਦਾ, ਇਹ ਬਹੁਤ ਅੰਦਰ ਬਾਹਰ ਹੋਰ ਪੂਰੀ ਦੁਨੀਆ ਦੇ ਉੱਤੇ ਕਿਸੇ ਨਾ ਕਿਸੇ ਕੰਟਰੀ ਦੇ ਵਿੱਚ ਸੁਣਿਆ ਜਾਂਦਾ ਹੁੰਦਾ। ਇਸ ਕਰਕੇ ਕੋਈ ਕਿਤਿਓਂ ਵੀ ਨੁਸਖਾ ਆ ਸ਼ੇਅਰ ਕਰ ਲੈਣ। ਉਹ ਲਿਖਣ ਵਾਲੀ ਗੱਲ ਮੁਸ਼ਕਿਲ ਜ਼ਰੂਰ ਹੋਊਗੀ ਉਹਨਾਂ ਨੂੰ। ਸੁਖਵੰਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਜੀ, ਬੇਟਾ ਆ 9 ਸਾਲ ਦਾ ਤੇ ਉਹਦੇ ਬਾਥਰੂਮ ਵਾਲੀ ਜਗ੍ਹਾ ਤੇ ਨਾ ਚਿੱਟਾ ਜਿਹਾ ਦਾਗ ਜਿਹਾ ਬਣ ਗਿਆ ਸੀ। ਤੇ ਜਿੱਦਾਂ ਡਾਕਟਰ ਨੂੰ ਦਿਖਾਇਆ ਤੇ ਉਹ ਕਹਿੰਦੇ ਫਲੈਰੀ ਦਾ ਆ। ਅੱਛਾ। ਤੇ ਉਹਨਾਂ ਨੇ ਜਿੱਦਾਂ ਇੱਕੋ, ਮੈਂ ਕਿਹਾ ਭਾਜੀ ਜੀ ਬਹਾਦਰ ਸਿੰਘ ਆਉਂਦੇ ਹੁੰਦੇ ਨਾ ਦੱਸਣਗੇ ਵੀ ਉਹਦਾ ਹੁਣ ਉਹ ਇੱਕ ਦਵਾਈ ਦਿੱਤੀ ਡਾਕਟਰ ਨੇ ਸਬਜ਼ੀ ਲਾਉਣ ਵਾਸਤੇ। ਕੀ ਨਾਂ ਕੀ ਉਹਦਾ? ਟੈਕਰੋਲਾਈਮਸ। ਠੀਕ ਆ। ਹਾਂਜੀ, ਉਹ ਦਿੱਤੀ ਉਹਨਾਂ ਨੇ ਲਾਉਣ ਵਾਸਤੇ 0.1%। ਇੱਕੋ ਜਗ੍ਹਾ ਤੇ ਹੀ ਆ ਹਜੇ, ਤੇ ਉਹ ਲਾਉਣ ਵਾਸਤੇ ਮੈਂ ਕਿਹਾ ਜੇ ਹੋਰ ਪਤਾ ਹੋਵੇ ਕਿਸੇ ਨੂੰ ਜਾਂ ਕਿਸੇ ਦੇ।
ਤੇ ਦੂਜਾ ਇੱਕ ਮੈਂ ਪੁੱਛਣਾ ਸੀ, ਜਿਹੜਾ ਉਹ ਗੋਡਿਆਂ ਦਾ ਕਹਿੰਦੇ ਆ 7 ਅਪ ਦੇ ਵਿੱਚ ਪਾਉਣਾ, ਉਹ 3 ਚੀਜ਼ਾਂ ਦੁਬਾਰਾ ਰਿਪੀਟ ਕਰ ਦਿਓ। ਹਾਂਜੀ, ਕੋਈ ਨਾ ਕੋਈ ਜ਼ਰੂਰ ਕਰ ਦਿਓ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਫਲਵੈਰੀ ਦੀ ਜਿਹੜੀ ਟਿਊਬ ਆ ਉਹ ਕਈ ਵਾਰ ਦੱਸੀ ਆ, ਅਤੇ ਪਹਿਲਾਂ ਵੈਸੇ ਘੱਟ ਇਲਾਜ ਹੁੰਦੇ ਸੀਗੇ। ਫਲਵੈਰੀ ਦੇ ਕੋਈ ਸੋਚਦਾ ਨਹੀਂ ਸੀ ਇਲਾਜ ਹੋਊਗਾ। ਜਿਹੜੀ ਡਾਕਟਰ ਨੇ ਵੀ ਦਿੱਤੀ ਹੈ ਸ਼ਾਇਦ ਉਸੇ ਤਰ੍ਹਾਂ ਦੀ ਹੋਊਗੀ, ਤੁਹਾਨੂੰ ਲੱਗ ਜਾਊਗਾ 1-2 ਹਫ਼ਤਿਆਂ ਦੇ ਵਿੱਚ ਪਤਾ ਕਿ ਉਸ ਨਾਲ ਕਿੱਦਾਂ ਆਰਾਮ ਆਉਂਦਾ। ਚਰਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭੈਣ ਜੀ ਪੁੱਛਣਾ ਸੀਗਾ, ਮੇਰੇ ਹੈਗੀਆਂ 2-3 ਪ੍ਰੋਬਲਮ ਆਈਆਂ ਮੈਨੂੰ। ਅਲਟਰਾਸਾਊਂਡ ਕਰਵਾਇਆ ਮੈਂ ਲਾਸਟ ਵੀਕ। ਹਾਂਜੀ। ਇੱਕ ਕਿਡਨੀ ਦੇ ਵਿੱਚ ਮੇਰੇ ਹੈਗਾ ਆ ਟਿਊਮਰ, ਤੇ ਲਿਵਰ ਦੇ ਵਿੱਚ ਤਾਂ ਫੈਟੀ ਲਿਵਰ ਨਾਲ। ਤੇ ਜਿਹੜਾ ਟਿਊਮਰ ਹੈਗਾ ਉਹ ਆਪਣੇ ਕਿਡਨੀ ਦੇ ਵਿੱਚ 10 mm ਦਾ, ਤੇ ਲਿਵਰ ਦੇ ਵਿੱਚ 8 mm ਦਾ ਆ। ਤੇ ਉਹਦੇ ਵਾਸਤੇ ਜਿੱਦਾਂ ਡਾਕਟਰ ਨੇ ਦੱਸਿਆ ਆਪਰੇਸ਼ਨ ਕਰਨਾ ਪੈਣਾ ਆ ਲਿਵਰ ਦਾ, ਤੇ ਕਿਡਨੀ ਦਾ ਤਾਂ ਅਜੇ ਕੁਛ ਨਹੀਂ ਦੱਸਿਆ ਉਹਨਾਂ ਨੇ, ਕਿਉਂਕਿ ਲਿਵਰ ਜਦੋਂ ਤੋਂ ਜ਼ਿਆਦਾ ਜਿਹੜਾ ਵੱਧ ਗਿਆ ਟਿਊਮਰ ਹੈ ਨਾ ਵਿੱਚ। ਠੀਕ ਹੈ। ਉਹਦੇ ਬਾਰੇ ਕਿਸੇ ਭੈਣ ਭਰਾ ਨੂੰ ਜਿਹੜੀ ਪਤਾ ਹੋਵੇ ਤਾਂ ਜ਼ਰੂਰ ਸ਼ੇਅਰ ਕਰਿਓ। ਹੋ ਸਕਦਾ ਜਿੱਦਾਂ ਜੇ ਕਿਸੇ ਦੇਸੀ ਦਵਾਈ ਨਾਲ ਠੀਕ ਜਾਵੇ ਤਾਂ ਸਭ ਤੋਂ ਵਧੀਆ। ਡਰ ਬਹੁਤ ਲੱਗਦਾ ਹੈ ਨਾ। ਠੀਕ ਹੈ ਜੀ। ਸਰਜਰੀ ਕਰਾਉਣ ਵਾਸਤੇ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਥੈਂਕ ਯੂ ਚਰਨਜੀਤ ਜੀ। ਜ਼ਰੂਰ ਪੁੱਛਦੇ ਹਾਂ ਆਪਾਂ। ਦੇਖੋ, ਆਪਾਂ ਇੱਕ ਤਾਂ ਬੈਠੇ ਹੁੰਦੇ ਹਾਂ, ਪਤਾ ਨਹੀਂ ਹੁੰਦਾ ਦੁਨੀਆ 'ਤੇ ਕੀ ਕੁਛ ਹੋ ਰਿਹਾ ਆ। ਜੇ ਕਿਸੇ ਨੂੰ ਵੀ ਪਤਾ ਹੁੰਦਾ ਕਿਸੇ ਵੀ ਇਲਾਜ ਦਾ, ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ। ਸੁਖਮਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ। ਇਸ ਤਰ੍ਹਾਂ ਜੀ ਮੇਰੀ ਹੈਗੀ ਡਰਾਈ ਆਈਸ, ਤੁਹਾਡੀਆਂ ਅੱਖਾਂ ਸੁੱਕੀਆਂ। ਹਾਂਜੀ ਹਾਂਜੀ, ਖੁਸ਼ਕ ਹੋ ਰਹੀਆਂ, ਤੇ ਡਾਕਟਰ ਨੇ ਦਵਾਈ ਤਾਂ ਦਿੱਤੀ ਸੀ, ਉਹ ਡਾਕਟਰ ਕਹਿੰਦਾ ਖਾਸ ਫਰਕ ਨਹੀਂ ਪੈ ਰਿਹਾ। ਨਾਲ ਹੈਗਾ ਚਿੱਟਾ ਮੋਤੀਆ ਤੇ ਪਲੱਸ ਹੈਗੀ ਸ਼ੂਗਰ। ਤੇ ਜੇ ਬਾਤ ਦਾ ਹੋਰ ਦੇਸੀ ਫਾਰਮੂਲਾ ਦੱਸ ਤਾਂ ਬਹੁਤ ਵਧੀਆ ਹੈ, ਜਾਂ ਹੋਰ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਠੀਕ ਹੈ ਜੀ, ਉਹ ਕੋਈ ਕਰ ਦਿਓ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ। ਸ਼ੂਗਰ, ਚਿੱਟਾ ਮੋਤੀ ਤੇ ਨਾਲ ਅੱਖਾਂ ਜਿਹੜੀਆਂ ਇਹਨਾਂ ਦੀਆਂ ਡਰਾਈ ਹੋ ਰਹੀਆਂ ਆ, ਸੋ ਉਹਦੇ ਬਾਰੇ ਇਹਨਾਂ ਨੇ ਪੁੱਛਿਆ, ਤੇ ਪਲੀਜ਼ ਜ਼ਰੂਰ ਕੋਈ ਨਾ ਕੋਈ ਸ਼ੇਅਰ। ਅਜਮੇਰ ਕੌਰ ਜੀ। ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਵੀ ਕਿਸੇ ਨੂੰ ਨਾ ਇਹ ਪੇਟ ਜਿੱਦਾਂ ਦਰਦ ਹੁੰਦੀ ਆ, ਦਰਦ ਜਿੱਦਾਂ ਉਹਦਾ ਨਾਂ ਕਹਿੰਦੇ ਹੈਗੇ ਆ ਫਾਈਬਰੋਡਸ ਹੈਗਾ ਆ। ਵੈਸੇ ਨਹੀਂ, ਦਰਦ ਦਾ ਨਾਂ ਕੈਂਪਰਸ ਆ, ਕਰੈਂਪਸ ਆ। ਕਰੈਂਪ ਜੀ, ਉਹ ਕਹਿੰਦੇ ਡਾਕਟਰ ਨੇ ਕਿਹਾ ਕਿ ਸਰਜਰੀ ਹੋਣੀ ਆ, ਕੋਈ ਛੋਟੀ ਮੋਟੀ ਸਰਜਰੀ ਹੋਊਗੀ ਹਨਾ। ਤੇ ਪਰ ਸਰਜਰੀ ਕਰਾਉਣਾ ਨਹੀਂ ਚਾਹੁੰਦੇ। ਤੇ ਜੇ ਕਿਸੇ ਨੂੰ ਭੈਣ ਭਾਈ ਨੂੰ ਪਤਾ ਹੋਵੇ ਵੀ ਇਹ ਕੀ ਪ੍ਰੋਬਲਮ ਆ ਤੇ ਕੀ ਇਲਾਜ ਹੈਗਾ ਇਹਦਾ, ਕੋਈ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਪਲੀਜ਼। ਕਿਉਂਕਿ ਦਰਦ ਬਹੁਤ ਜ਼ਿਆਦਾ ਹੀ ਹੁੰਦੀ ਆ, ਫਿਰ ਉੱਠ ਨਹੀਂ ਸਕਦੇ। ਇੱਕ ਜ਼ਰੂਰੀ ਨਹੀਂ ਕਿ ਜਦੋਂ ਪੀਰੀਅਡ ਆਉਂਦਾ ਉਦੋਂ ਹੀ ਹੁੰਦੀ, ਵੈਸੇ ਹੁੰਦੀ ਤਾਂ ਉਦੋਂ ਵੀ ਆ, ਪਰ ਅੱਗੇ ਪਿੱਛੇ ਵੀ ਹੁੰਦੀ। ਠੀਕ ਹੈ। ਹਾਂਜੀ, ਬਹੁਤ ਜ਼ਿਆਦਾ ਹੀ ਦਰਦ ਹੁੰਦੀ ਆ ਹਨਾ। ਤੇ ਇਹ ਕਿਸੇ ਨੂੰ ਪਲੀਜ਼ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਜ਼ਰੂਰ ਸੁਣਦੇ ਰਹੋ ਜੀ। ਹਾਂਜੀ, ਓਕੇ ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਜਦੋਂ ਤੁਸੀਂ ਇਲਾਜ ਪੁੱਛਦੇ ਆ ਤਾਂ ਪਲੀਜ਼ ਸੁਣਿਆ ਜ਼ਰੂਰ ਕਰੋ। ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੋ ਕੋਈ ਨਾ ਕੋਈ ਇਲਾਜ ਹੁੰਦਾ ਤਾਂ ਹੈ। ਦਲਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ ਬੇਟਾ ਹੈਗਾ 20 ਸਾਲ ਦਾ, ਤੇ ਉਹਦੇ ਨਾ ਕੰਨ ਦੇ ਵਿੱਚ ਵੈਕਸ ਮੈਲ ਜੰਮੀ, ਜਿਵੇਂ ਮੈਂ ਸਰੋਂ ਦਾ ਤੇਲ ਪਾਇਆ ਪਰ ਉਹਨੂੰ ਜਿਵੇਂ ਸੁਣਦਾ ਨਹੀਂ ਹੈਗਾ ਇੱਕੋ ਹੀ ਕੰਨ 'ਚ। ਤੇ ਉਹਦੇ ਲਈ ਵੀ ਕੀ ਕਰੀਏ ਵੀ ਉਹ ਕੰਨ ਖੁੱਲ ਜਵੇ? ਜੇ ਜਿਵੇਂ ਜੋ ਨਾ ਛਿੱਕਦਾ ਹੈ ਫਿਰ ਉਹਨਾਂ ਚ ਥੋੜਾ ਚਿਰ ਖੁੱਲ ਜਾਂਦਾ, ਦੁਬਾਰਾ ਫਿਰ ਉਹ ਵੈਕਸ ਇਕੱਠੀ ਹੋ ਜਾਂਦੀ। ਠੀਕ ਆ। ਤੇ ਜਾਂ ਫਿਰ ਜੋ ਉੱਚੀ ਖੰਘਦਾ ਏ ਤਾਂ ਖੁੱਲ ਜਾਂਦਾ, ਪਰ ਉਹ ਜਿਵੇਂ ਸਵਾਰ ਕੇ ਖੁੱਲ ਜਵੇ, ਉਹਨੂੰ ਸੁਣਨ ਲੱਗ ਜਵੇ, ਵੀ ਉਹਦੇ ਲਈ ਕੀ ਕਰੀਏ? ਠੀਕ ਆ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਜੇ ਸੁਣਦੇ ਹੋਏ ਤਾਂ ਕਈ ਵਾਰੀ ਇਲਾਜ ਦੱਸਿਆ ਵੈਸੇ ਵੀ ਜੇ ਕੋਈ ਕੁਛ ਪਾਉਂਦਾ ਆ ਵਿੱਚ, ਕੋਈ ਨਾ ਕੋਈ ਤਰੀਕਾ ਹੁੰਦਾ ਆ, ਤੇ ਉਹ ਜਿਹੜੀ ਮੈਲ ਦੀ ਗੋਲੀ ਆ ਉਹ ਬਾਹਰ ਆ ਜਾਂਦੀ ਆ। ਪਲੀਜ਼ ਜ਼ਰੂਰ ਦੱਸ ਦਿਓ। ਮਨਜੀਤ ਕੌਰ ਜੀ। ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਮੈਂ ਨਾ, ਮੇਰਾ ਕੰਨ ਕਾਫੀ ਦੇਰ ਦਾ ਹੀ ਖਰਾਬ ਆ ਜੀ। ਇਹ 61 ਸਾਲ ਦੀ ਮੇਰੀ ਉਮਰ ਹੁਣ ਹੋ ਗਈ, ਤੇ ਮੇਰਾ ਇਹ 25 ਸਾਲਾਂ ਹੋ ਗਏ, ਮਤਲਬ 17-18 ਸਾਲ ਦੀ ਸੀ ਜਿੱਦਾਂ ਮੇਰਾ ਕੰਨ ਵਿੱਚੋਂ ਕਈ ਵਾਰ ਪਾਸ ਚਲੀ ਜਾਂਦੀ ਸੀ, ਠੀਕ ਹੋ ਜਾਂਦੀ ਸੀ। ਕਈ ਵਾਰ ਇੰਡੀਆ ਵੀ ਡਾਕਟਰਾਂ ਨੂੰ ਬਹੁਤ ਥਾਈਂ ਦਿਖਾ ਲਿਆ ਸੀਗਾ। ਫਿਰ ਉਹ ਕਹਿੰਦੇ ਵੀ ਪਰਦਾ ਵਿੱਚੋਂ ਫਟਿਆ ਹੋਇਆ ਹਨਾ। ਫਿਰ ਉਹ ਵੀ ਬਹੁਤ ਥਾਈਂ ਦਿਖਾਉਂਦੀ ਰਹੀ। ਫਿਰ ਚਲੋ ਹੁਣ ਸਾਨੂੰ 10 ਸਾਲ ਹੋ ਗਏ ਇੱਥੇ ਅਮਰੀਕਾ 'ਚ ਆਇਆਂ ਨੂੰ, ਵੀ ਹੁਣ ਵੀ ਇਲਾਜ ਮੇਰਾ 4-5 ਸਾਲ ਹੋ ਗਏ ਇੱਥੇ ਚੱਲਦਾ। ਹੁਣ ਭੈਣ ਜੀ ਵਿੱਚੋਂ ਬਲੱਡ ਵੀ ਜਾਂਦਾ, ਵਿੱਚੋਂ ਹੀ ਪਸ ਜਾਈ ਜਾਂਦੀ, ਕਈ ਵਾਰ ਦਰਦ ਹੋਣ ਲੱਗ ਜਾਂਦਾ, ਖਾਜ ਖੁਜਲੀ, ਬਸ ਬਹੁਤ ਬੁਰਾ ਹਾਲ ਆ ਮੇਰੇ ਕੰਨ ਦਾ। ਇੱਥੇ ਇਹ ਵੀ ਕੁਛ ਨਹੀਂ ਦੱਸਦੇ ਭੈਣ ਜੀ। ਇੱਕ ਵਿੱਚ ਇਹ ਵੀ ਐਂ ਕਹਿੰਦੇ ਸੀਗੇ ਵੀ ਵਿੱਚ ਮੇਰੂ ਹੋਇਆ, ਇਹਦੇ ਵਿੱਚ ਪਿੰਨ ਜੀ ਅਸੀਂ ਰੱਖਾਂਗੇ, ਵੀ ਬਜ਼ੁਰਗਾਂ ਦੀ ਰੱਖ, ਤੇ ਉਹ ਪਿੰਨ ਰੱਖੀ ਨੂੰ ਵੀ ਸਾਲ ਹੋ ਗਿਆ ਹੁਣ ਵੀ, ਤੇ ਹੁਣ ਵੀ ਉਹ ਠੀਕ ਨਹੀਂ ਹੈਗਾ। ਵਿੱਚੋਂ ਫਿਰ ਬਲੱਡ ਵੀ ਜਾਣ ਲੱਗ ਜਾਂਦਾ। ਠੀਕ ਆ।
ਜੇ ਕਿਸੇ ਨੂੰ ਭੈਣ ਜੀ ਇਸ ਗੱਲ ਬਾਰੇ ਪਤਾ ਹੋਵੇ, ਮਤਲਬ ਜਿਹੜਾ ਪਰਦਾ ਫਟਿਆ ਹੋਇਆ ਨਾ, ਤਾਂ ਹੁਣ ਇਹ ਸਰਜਰੀ ਦਾ ਹੀ ਮੈਨੂੰ ਦੱਸਦੇ ਨੇ ਵੀ ਸਰਜਰੀ ਜੀ ਜੀ, ਤੇ ਮੈਂ 3 ਮਹੀਨੇ ਬਾਅਦ ਚੈੱਕ ਕਰਾਇਆ ਆਉਂਦੀ ਆ, ਮੈਨੂੰ ਦਵਾਈ ਦੇ ਦਿੰਦੇ ਨੇ, ਪਾ ਲੈਂਦੀ ਆ ਦਵਾਈ, ਠੀਕ ਹੁੰਦਾ 2 ਦਿਨ ਠੀਕ ਰਹਿੰਦਾ, ਫਿਰ ਵੀ ਹਾਲ ਠੀਕ ਹੈ। ਜੇ ਕਿਸੇ ਨੂੰ ਭੈਣ ਜੀ ਪਤਾ ਹੋਵੇ ਇਹਦੇ ਬਾਰੇ, ਕੋਈ ਦੇਸੀ ਨੁਸਖਾ ਹੋਵੇ ਤਾਂ ਮੈਨੂੰ ਜ਼ਰੂਰ। ਠੀਕ ਹੈ ਜੀ, ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਰਦਾ ਪੱਟ ਆ ਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਕਰਨਾ ਚਾਹੀਦਾ, ਡਾਕਟਰਾਂ ਨੂੰ ਹੀ ਠੀਕ ਆ। ਦੇਸੀ ਚੀਜ਼ਾਂ ਨਾਲ ਠੀਕ ਹੁੰਦਾ ਮੈਨੂੰ ਤੇ ਨਹੀਂ ਪਤਾ, ਸ਼ਾਇਦ ਕਿਸੇ ਨੂੰ ਪਤਾ ਵੀ ਹੋਵੇ। ਮਨਜੀਤ ਕੌਰ ਜੀ, ਜੁਬਾ ਸਿਟੀ ਤੋਂ। ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਚੱਲਦਾ। ਦੇਖੋ ਅੱਜ ਕਿੰਨੀ ਆਈ ਆ ਬੈਨੀਫਿਟ, ਕਿੰਨਿਆਂ ਨੇ ਦੱਸਿਆ ਵੀ ਸਾਨੂੰ ਕਿੰਨਾ ਆਰਾਮ ਆਇਆ ਕਿੰਨੀਆਂ ਚੀਜ਼ਾਂ ਤੋਂ ਜੀ। ਹਾਂਜੀ, ਚਲੋ ਵਰਤਾਂਗੇ ਤਾਂ ਫਾਇਦਾ ਲਵਾਂਗੇ। ਦੇਸੀ ਚੀਜ਼ਾਂ ਤਾਂ ਬਹੁਤ ਵਧੀਆ ਚੀਜ਼ ਜੀ। ਨਾਲੇ ਘਰ ਦੇ ਵਿੱਚ ਪਈਆਂ। ਉਹ ਮੈਂ ਦੱਸਣਾ ਸੀਗਾ, ਅੱਧਾ ਸਿਰ, ਕਈ ਵਾਰ ਕਿਸੇ ਨੇ ਪੁੱਛਿਆ ਵੀ ਅੱਧਾ ਸਿਰ ਦੁਖਦਾ ਹੈ ਨਾ, ਉਹਦੇ ਲਈ ਸੁੰਡ ਭੇ ਕੇ ਪੀਣੀ ਹੈ। 1 ਚਮਚਾ ਸੁੰਡ ਦਾ ਭੇ ਲਓ, ਉਹ ਪਾਣੀ ਨਚਾਰ ਕੇ ਪੀ ਲਓ। ਉਸੇ ਹੀ ਸੁੰਡ ਦੇ ਵਿੱਚ ਫੇਰ ਦੁਬਾਰਾ ਪਾਣੀ ਪਾ ਦਿਓ, ਉਹ ਪੀ ਲਓ। ਦੂਜੇ ਦਿਨ 3 ਦਿਨ ਉਸੇ ਸੁੰਡ 'ਚ ਬਾਰ-ਬਾਰ ਪਾਣੀ ਪਾ ਕੇ ਪੀਣਾ ਨਚਾਰ ਕੇ। ਉਹਦੇ ਨਾਲ ਬਿਲਕੁਲ ਸਿਰ ਠੀਕ ਹੋ ਜਾਊਗਾ। ਚਾਹੇ ਤੁਹਾਡਾ ਮਾਈਗ੍ਰੇਨ ਨਾਲ ਦੁਖਦਾ, ਚਾਹੇ ਤੁਹਾਡਾ ਉੱਦਾਂ ਦੁਖਦਾ, ਕਈ ਵਾਰ ਕਬਜ਼ ਨਾਲ ਵੀ ਦੁਖਣ ਲੱਗ ਜਾਂਦਾ। ਤੇ 1 ਲੈਣੀ ਆ ਸੁੰਡ ਥੋੜੀ ਜਿਹੀ ਹੱਥ ਦੇ ਵਿੱਚ ਸੁੱਕੀ, ਤਾਂ ਉਹ ਜਿੱਦਾਂ ਕਹਿੰਦੇ ਹੁੰਦੇ ਆ ਨਸਵਾਰ ਅੱਗੇ ਕਹਿੰਦੇ ਸੀਗੇ ਲੈ ਲਓ, ਤਾਂ ਸੁੰਘ ਲੈਣੀ ਹੱਥ 'ਚ ਫੜ ਕੇ ਚੁਟਕੀ। ਉਹਦੇ ਨਾਲ ਛਿੱਕਾਂ ਆ ਜਾਊਗੀਆਂ, ਤਾਂ ਤੁਹਾਡੇ ਸਿਰ ਦੀਆਂ ਜਿਹੜੀਆਂ ਨਾੜਾਂ ਬਲੌਕ ਹੋਈਆਂ ਖੁੱਲ ਜਾਊਗੀਆਂ, ਤੁਹਾਡਾ ਸਿਰ ਠੀਕ ਹੋਗਾ ਜੀ। ਹਾਂਜੀ, ਕਈ ਵਾਰ ਪੁੱਛਦੇ ਹੁੰਦੇ ਅੱਖਾਂ 'ਚ ਜਿਹੜੀ ਫਾਟਕੜੀ, ਤਾਂ ਗੁਲਾਬ ਜਲ ਪਾਉਂਦੇ ਆ, ਉਹ ਫਾਟਕੜੀ ਹਮੇਸ਼ਾ ਖਿੱਲ ਕਰਕੇ ਪਾਉਣੀ ਹੈ। ਠੀਕ ਹੈ। ਹਾਂਜੀ, ਕੱਚੀ ਨਹੀਂ ਪਾਉਣੀ। ਉਹ ਬੱਚੇ ਲਈ ਪੁੱਛਦੀ ਸੀ ਭੈਣ ਜੀ ਵੀ ਬੱਚਾ ਵਾਰ-ਵਾਰ ਜਿੱਦਾਂ ਟੋਇਲਟ ਕਰਦਾ ਚਿਰਕਦਾ ਆ ਨਾ, ਨਾਲੇ ਤਾਂ ਗੈਸ ਬਣਦੀ, ਉਹਦੇ ਧੁੰਨੀ ਦੇ ਉੱਤੇ ਹਿੰਗ ਲਾਉਣ, ਨਾਲੇ ਤੇਲ ਪਾਣੀ 2 ਹੀ ਚੀਜ਼ਾਂ ਮਿਕਸ ਕਰਕੇ 2-2 ਬੂੰਦਾਂ ਪਾ ਕੇ ਘਾਉ ਕੇ ਹੱਥ ਦੇ ਉੱਤੇ, ਤਾਂ ਕਾਟਨ ਦੇ ਨਾਲ ਲਾ ਕੇ ਉਹਦੇ ਜਿੱਦਾਂ ਟੋਇਲਟ ਵਾਲੀ ਥਾਂ ਤੇ ਲਾਉਣ ਜਿੱਦਾਂ। ਠੀਕ ਹੈ ਜੀ। ਹਾਂਜੀ, ਉਹ ਠੀਕ ਹੋ ਜਾਊਗਾ। ਤੇ ਇਹੀ ਮੈਂ ਦੱਸ ਸਕਾਂ। ਥੈਂਕ ਯੂ ਜੀ, ਤੁਹਾਡਾ ਟਾਈਮ ਦੇਣ ਦਾ ਧੰਨਵਾਦ ਜੀ, ਬਹੁਤ ਧੰਨਵਾਦ ਹੈ ਜੀ। ਤੁਸੀਂ ਸਾਰੇ ਕਾਲਾਂ ਕਰਦੇ ਹੋ, ਇੱਕ ਦੂਜੇ ਦਾ ਫਿਕਰ ਕਰਦੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਤੇ ਹੁਣ ਇੱਕ ਬ੍ਰੇਕ ਦਾ ਟਾਈਮ ਹੁੰਦਾ ਆ, ਤੇ ਇਹੀ ਪ੍ਰੋਗਰਾਮ ਆ ਜਿਹੜਾ ਐਤਵਾਰ ਨੂੰ ਤੁਸੀਂ ਰਿਪੀਟ ਵੀ ਸੁਣੋਗੇ, YouTube ਦੇ ਉੱਤੇ ਵੀ ਸੁਣ ਸਕਦੇ ਆ, YouTube ਨੂੰ ਸਬਸਕ੍ਰਾਈਬ ਵੀ ਕਰ ਸਕਦੇ ਆ, ਤਾਂ ਕਿ ਤੁਸੀਂ ਉਸ ਨੂੰ ਹੌਲੀ ਕਰਕੇ ਵੀ ਸੁਣ ਸਕੋ। ਹੁਣ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ। ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੀ ਵਾਸਤੇ ਦੇ ਨਾਲ। ਪ੍ਰੋਗਰਾਮ ਹੈ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਦੇਸੀ ਨੁਸਖਿਆਂ ਦੀ ਗੱਲ ਕਰਦੇ ਹਾਂ। ਜਦੋਂ ਡਾਕਟਰ ਵੀ ਨਹੀਂ ਵੀ ਹੁੰਦੇ ਸੀਗੇ ਪੁਰਾਣੇ ਸਮਿਆਂ ਦੇ ਵਿੱਚ, ਤਾਂ ਸਾਡੇ ਬਜ਼ੁਰਗ ਆ ਜਾਂ ਰਿਸ਼ੀ ਮੁਨੀ ਆ, ਉਹ ਕਿਸੇ ਪੱਤਿਆਂ ਤੋਂ, ਦਰਖਤਾਂ ਦੀਆਂ ਜੜ੍ਹਾਂ ਤੋਂ, ਜਾਂ ਉਹਨਾਂ ਦੇ ਸੱਕ ਲਾਹ ਕੇ ਕੋਈ ਨਾ ਕੋਈ ਇਲਾਜ ਆ ਜਿਹੜਾ ਉਹ ਲੱਭਦੇ ਰਹਿੰਦੇ ਸੀਗੇ। ਜਾਂ ਸੌਂਫ ਆ, ਅਜਵਾਇਣ ਆ, ਉਹਨਾਂ ਦੀਆਂ ਲੱਭੀਆਂ ਹੋਈਆਂ ਚੀਜ਼ਾਂ ਜਿਨ੍ਹਾਂ ਦਾ ਅਸੀਂ ਫਾਇਦਾ ਲੈਂਦੇ ਹਾਂ। ਇਹੀ ਗੱਲਾਂ ਕਰਦੇ ਹੈਗੇ ਆ। ਜੇ ਤੁਹਾਨੂੰ ਲੱਗਦਾ ਆ ਕਿ ਕੋਈ ਚੀਜ਼ ਤੁਹਾਨੂੰ ਮਾਫਕ ਨਹੀਂ ਪੈਂਦੀ, ਕਿਸੇ ਚੀਜ਼ ਤੋਂ ਤੁਹਾਨੂੰ ਅਲਰਜੀ ਆ, ਜਾਂ ਤੁਹਾਨੂੰ ਪਚਦੀ ਨਹੀਂ, ਗਰਮੀ ਆ, ਵਾਏ ਆ, ਤਾਂ ਉਹ ਤੁਸੀਂ ਉਸ ਦੇ ਵਿੱਚ ਐਡ ਨਹੀਂ ਕਰਨੀ। ਅਤੇ ਕਈ ਵਾਰੀ ਤੁਹਾਨੂੰ ਪੂਰੇ ਇਲਾਜ ਦਾ ਨਹੀਂ ਪਤਾ ਹੁੰਦਾ, ਅਤੇ ਤੁਸੀਂ ਉਹ ਅੱਧ ਪਚੱਧਾ ਹੀ ਕਰ ਲੈਂਦੇ ਆ। ਪਰ ਤੁਸੀਂ ਉਸ ਇਲਾਜ ਦਾ ਪੱਕਾ ਪੂਰਾ ਪਤਾ ਕਰਿਆ ਕਰੋ ਕਿ ਕਿਸ ਤਰ੍ਹਾਂ ਦੱਸਿਆ ਸੀਗਾ, ਅਤੇ ਉਸੇ ਤਰ੍ਹਾਂ ਹੀ ਤੁਸੀਂ ਕਰਿਆ ਕਰੋ। ਦੁਬਾਰਾ ਪੁੱਛ ਲਿਆ ਕਰੋ ਅਗਲੇ ਹਫ਼ਤੇ, ਇਸ ਨਾਲੋਂ ਕਿ ਤੁਸੀਂ ਉਸ ਨੂੰ ਅੱਧੇ ਨੂੰ ਵਰਤੋਂ, ਅੱਧੀਆਂ ਚੀਜ਼ਾਂ ਲਿਖੀਆਂ ਹੋਣ, ਜਾਂ ਉਹ ਕੌਲੀ ਵਾਲਾ ਨੁਸਖਾ ਹੈਗਾ ਆ, ਉਹ ਜਿਹੜਾ ਸ਼ੂਗਰ ਤੋਂ ਆ, ਉਹਨੂੰ ਪੁੱਠੀ 'ਤੇ ਬੈਠਣਾ, ਉਹਦੀ ਸਿੱਧੀ ਕਰਕੇ ਨਹੀਂ ਬੈਠਣਾ, ਤਾਂ ਇਹ ਨਹੀਂ ਕਿ ਤੁਹਾਡੀ ਚੁੱਭ ਜਾਵੇ। ਅਤੇ ਉਹ ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਨੁਸਖੇ ਆ ਨਾ, ਉਹਨਾਂ ਦਾ ਪੱਕਾ ਪਤਾ ਕਰਕੇ ਤੁਸੀਂ ਕਰਿਆ ਕਰੋ। ਅਤੇ ਹੁਣ ਅਸੀਂ ਤੁਹਾਡੀਆਂ ਕਾਲਸ ਵੱਲ ਵੀ ਚੱਲਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗੁਰਮੀਤ ਸਿੰਘ ਚੱਲੀ ਐਸਕਲੋਨ, ਬੇਅੰਤ ਕੌਰ ਤੇ ਗੁਰਪ੍ਰੀਤ ਸਿੰਘ ਢਿੱਲੋਂ ਬੜਕਲੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਤੁਸੀਂ ਸਦਾ ਹੀ ਖੁਸ਼ ਰਹੋ। ਅਤੇ ਅੱਗੇ ਚੱਲਦੇ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਦਲਵੀਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਆਪਣੇ ਫਲਵੈਰੀ ਬਾਰੇ ਪੁੱਛਣਾ ਸੀਗਾ, ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸਿਓ। ਤੇ ਇੱਕ ਸੈਲੀਕੋਨ ਦੱਸਿਆ ਸੀਗਾ ਜੀ, ਅਸੀਂ ਔਨਲਾਈਨ ਚੈੱਕ ਕੀਤਾ ਸੀਗਾ। ਸੈਲੀਕੋਨ ਨਹੀਂ ਸੀਗਾ, ਉਹ ਕੁਛ ਹੋਰ ਸੀ। ਹਾਂਜੀ, ਸੈਲੀਕੋਨ ਹੀ ਆ ਰਿਹਾ ਜੀ।
ਐਲਕੋਨ ਸੀਗਾ। ਹਾਂਜੀ, ਕੋਈ ਨਹੀਂ, ਆਪਾਂ ਪੁੱਛਦੇ ਹਾਂ ਜੇ ਕੋਈ ਸਪੈਲਿੰਗ ਦੱਸ ਜਾਏ। ਹਾਂਜੀ ਕੋਈ ਹੋਰ ਕੋਈ ਬ੍ਰਾਂਡਰ ਹੋਵੇ ਜਾਂ ਉਹ ਤਾਂ ਬਹੁਤ ਬ੍ਰਾਂਡਰ ਆ ਰਹੇ ਨੇ ਜੀ। ਠੀਕ ਹੈ, ਹੋਵੇ ਤਾਂ ਕਿਹੜਾ ਚੰਗਾ ਬ੍ਰਾਂਡਰ ਜਿਹੜਾ ਵਰਕ ਕਰਦਾ ਤੇ ਮੈਨੂੰ ਜ਼ਰੂਰ ਭੈਣ ਜੀ ਦੱਸ ਦੇਣ। ਤੇ ਦੂਜੀ ਗੱਲ ਹੈ ਜੀ, ਆਪਣੇ ਲੈਫਟ ਆਈ ਸਾਈਡ ਜੀ ਆਪਣੇ ਪ੍ਰੈਸ਼ਰ ਬਹੁਤ ਰਹਿੰਦਾ ਜੀ। ਠੀਕ ਹੈ, ਜਿਵੇਂ 28 29 18 ਰਹਿਣਾ ਚਾਹੀਦਾ ਜੀ, 28 29 ਰਹਿੰਦਾ ਜੀ। ਤੇ ਤੀਜੀ ਗੱਲ ਹੈ ਜੀ, ਆਪਣੇ ਇੱਕ ਲੇਡੀਜ਼ ਆ ਜੀ, ਖਾਂਦੀ ਪੀਂਦੀ ਬਹੁਤ ਆ ਜੀ, ਭੁੱਖ ਬਥੇਰੀ ਲੱਗਦੀ ਆ, ਸਿਹਤ ਨਹੀਂ ਬਣਦੀ। ਠੀਕ। ਹਾਂ ਜੀ, ਬਹੁਤ ਖਾ ਕੇ ਬਹੁਤ ਜਾਣੀ ਭੁੱਖ ਵੀ ਬਥੇਰੀ ਲੱਗਦੀ ਹੈ ਜੀ, ਸਿਹਤ ਨਹੀਂ ਬਣਦੀ। ਠੀਕ ਹੈ, ਕਿਸੇ ਨੂੰ ਹੋਵੇ ਤਾਂ ਜ਼ਰੂਰ ਜੀ। ਥੈਂਕ ਯੂ ਜੀ, ਮੇਰੇ 3 ਕੁਐਸਚਨ ਜ਼ਰੂਰ ਦੱਸੋ। ਥੈਂਕ ਯੂ ਜੀ। ਦੇਖੋ, ਜਦੋਂ ਤੁਸੀਂ ਹੋਲਡ ਕੀਤਾ ਹੁੰਦਾ ਜਾਂ ਤੁਸੀਂ ਫੋਨ ਲਾਉਣਾ ਹੀ ਹੁੰਦਾ ਤੇ ਕਿਸੇ ਕੋਈ ਨਾ ਕੋਈ ਆਪਣਾ ਪੈਦਾ ਕਰਿਆ ਕਰੋ ਕਿ ਜਿੱਥੇ ਤੁਸੀਂ ਸੁਣ ਸਕੋ। ਅੱਖਾਂ ਦੇ ਪ੍ਰੈਸ਼ਰ ਦਾ ਵੈਸੇ ਦੱਸ ਕੇ ਵੀ ਗਿਆ ਹੈਗਾ ਵੀ ਤੁਸੀਂ ਰਿਲੈਕਸ ਰਹੋ, ਰੈਸਟ ਕਰੋ। ਇਹ ਕਈ ਵਾਰੀ ਆਪਣੇ ਆਪ ਵੀ ਹਟ ਜਾਂਦਾ, ਹੋ ਸਕਦਾ ਕੋਈ ਇਲਾਜ ਵੀ ਹੋਵੇ। ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਦੱਸਣਾ ਸੀ ਜਿਹੜਾ ਹੱਡੀਆਂ ਤੋਂ ਜੋੜਾਂ ਤੋਂ ਦਰਦ ਹੁੰਦਾ ਹੈ ਜਾਂ ਗੋਡਿਆਂ ਦੀ ਪ੍ਰੋਬਲਮ ਹੈ, ਸਿਆਟਿਕ ਦੀ ਪ੍ਰੋਬਲਮ, ਤੇ ਉਹਦਾ ਨੁਕਤਾ ਮੈਂ ਆਪ ਬਣਾ ਕੇ ਪੀਤਾ ਸੀਗਾ। ਹਾਂਜੀ, ਉਹਦੇ ਨਾਲ ਜਿੱਦਾਂ ਵੀ ਅਸ਼ਵਗੰਧਾ ਤੇ 2 ਚਮਚੇ ਸੁੰਡ ਦੇ ਤੇ 2 ਚਮਚੇ ਆਰਗੈਨਿਕ ਹਲਦੀ ਮੈਂ ਪਾਈ ਸੀ। ਹਾਂਜੀ, ਤੇ ਸਪਰਾਈਟ ਜਿਹੜਾ ਸੋਡਾ ਸੀ ਵੱਡੀ ਬੋਤਲ ਦੇ ਵਿੱਚ ਮੈਂ 4 ਚਮਚੇ ਪਾਏ ਸੀ। ਕਿਸੇ ਨੇ ਬਣਾਉਣਾ ਤਾਂ ਛੋਟੀ ਬੋਤਲ ਦੇ ਵਿੱਚ 2 ਚਮਚੇ ਪਾ ਲਓ। ਤੇ ਪਾਉਣਾ ਹੈਗਾ ਪੇਪਰ ਦੇ ਵਿੱਚ ਪੂਣੀ ਜੀ ਬਣਾ ਕੇ ਇਕੱਠਾ ਹੀ ਪਾਉਣਾ ਹੈ ਤੇ ਗੈਸ ਫਿਰ ਹੌਲੀ ਹੌਲੀ ਕੱਢਣਾ ਉਹਦਾ, ਹੈ ਨਾ। ਉਹ ਭੈਣ ਜੀ ਮੈਂ 2 ਦਿਨਾਂ 'ਚ ਪੀਤੀ ਵੱਡੀ ਬੋਤਲ। ਮੈਂ ਝੂਠ ਬੋਲਦੀ ਹਾਂ, ਮੈਂ ਤਾਂ ਹੀ ਫੋਨ ਕੀਤਾ ਸੀ। ਮੈਂ ਆਪ ਕੀਤਾ ਤੇ ਇੱਕ ਮੈਂ ਬੈਕ ਸਪੀਡ ਮੇਰੀ ਫਰੈਂਡ ਸੀ, ਮੈਂ ਉਹਦਾ ਕਰਵਾਇਆ ਸੀ। ਉਹ ਬੈੱਡ ਤੇ ਪੇਟੀ ਲਾ ਕੇ ਸੌਂਦੇ ਸੀ, ਪਾਸਾ ਨਹੀਂ ਸੀ ਲੈ ਸਕਦੇ। ਉਹਨੇ ਰਾਤ ਨੂੰ ਜਦੋਂ ਪੀਤਾ ਮੈਂ ਦਵਾਈ ਬਣਾ ਕੇ ਦਿੱਤੀ, ਉਹ ਸਵੇਰ ਨੂੰ ਮੈਨੂੰ ਫੋਨ ਆ ਗਿਆ, ਭੈਣ ਜੀ ਕਹਿੰਦੀ ਤੇਰੇ ਬੱਚੇ ਜੀ, ਕਹਿੰਦੀ ਮੇਰਾ ਦੁੱਖ ਬਹੁਤ ਹੁਣ ਤਾਂ ਜਮਾਂ ਹੀ ਭੈਣ ਜੀ ਉਹ ਪਰਫੈਕਟ ਹੈ, ਤੁਰੀ ਫਿਰਦੀ ਬਹੁਤ ਸੋਹਣਾ। ਕਹਿੰਦੀ ਮੇਰੀ ਪੇਨ ਚਲੀ ਗਈ, ਜਿਹੜੀ ਮੇਰੀ ਇੰਨੀ ਪੇਨ ਮੇਰੇ ਕਰਦੀ। ਇਹ ਜ਼ਰੂਰ ਭੈਣ ਭਰਾ ਜੇ ਕਿਸੇ ਦੀ ਪ੍ਰੋਬਲਮ ਹੈਗੀ ਆ, ਇਹ ਜ਼ਰੂਰ ਬਣਾ ਕੇ ਪੀਓ। ਜੇ ਨਹੀਂ ਕਿਸੇ ਨੂੰ ਪਤਾ ਲੱਗਦਾ ਤੁਸੀਂ ਮੇਰਾ ਨੰਬਰ ਦੇ ਦਿਓ ਤੇ ਮੈਂ। ਭੈਣ ਜੀ, ਇਹ ਬਹੁਤ ਦਿਨਾਂ ਦਾ ਦੱਸ ਰਹੇ ਹਾਂ ਅਸੀਂ। ਉੱਦਾਂ ਤੁਸੀਂ ਇਹ ਜ਼ਰੂਰ ਦੱਸੋ ਕਿ ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਹੈਗੀਆਂ ਆ, ਅਸ਼ਵਗੰਧਾ ਆ, ਸੁੰਡ ਆ ਤੇ ਹਲਦੀ ਆ ਨਾ, ਇਹਨਾਂ ਚੀਜ਼ਾਂ ਦਾ ਤੁਸੀਂ ਨਾ ਪਾਊਡਰ ਬਣਾ ਲਓ ਸਾਰੇ ਜਾਣੇ। 2 ਚਮਚੇ ਆ ਜਾਂ ਵੱਡੀ ਬੋਤਲ ਆ ਸਪਰਾਈਟ ਦੀ ਅਤੇ 4 ਚਮਚੇ ਆ, ਉਹ ਤੁਸੀਂ ਨਾ ਕੁੱਟ ਕੇ 4 ਚਮਚੇ ਉਹਨਾਂ ਦੇ ਮਿਣ ਕੇ ਨਾ ਪਾਉਣੇ ਹੈਗੇ ਆ। ਇੱਕ ਪੇਪਰ ਦੇ ਵਿੱਚ ਉਹਨਾਂ ਨੂੰ ਰਲਾ ਲਓ ਤੇ ਜਦੋਂ ਤੁਸੀਂ ਉਹਦੀ ਬੋਤਲ ਖੋਲ੍ਹ ਕੇ ਪਾਉਣਾ ਹੈ ਨਾ, ਥੋੜ੍ਹਾ ਜਿਹਾ ਬੇਸ਼ੱਕ ਉਹ 'ਚੋਂ ਕੱਢ ਲਓ, ਕਿਉਂਕਿ ਉਹਨੇ ਨਾ ਗੈਸ ਬਣਦੀ, ਉਹਦਾ ਉਬਲਦਾ ਉਬਾਲਾ ਮਾਰਦਾ ਆ। ਸੋ ਉਹਨੂੰ ਇੱਕਦਮ ਵਿੱਚ ਤੁਸੀਂ ਸਿੱਟ ਲਓ ਉਹਦੇ ਤੇ ਥੋੜ੍ਹੀ ਕਿਤੇ ਖੋਲ੍ਹ ਕੇ ਨਾ ਉਹਨੂੰ ਕੱਢੀ ਵੀ ਜਾਇਓ, ਕਿਉਂਕਿ ਉਹਨੇ ਉਬਾਲੇ ਵਾਂਗ ਆਉਣਾ ਆ। ਤੇ ਇਹਨਾਂ ਨੇ ਤਾਂ ਫੱਟੇ ਚੱਕ ਦਿੱਤੇ ਆ, ਕਿਉਂਕਿ ਇਹ ਗਰਮ ਹੁੰਦਾ ਆ। ਸਾਰਿਆਂ ਦਾ ਜੁੱਸਾ ਹੈ ਜਿਹੜਾ ਉਹ ਨਹੀਂ ਸਹਿੰਦਾ ਹੈਗਾ, ਉਹ ਚੀਜ਼ਾਂ ਗਰਮ ਹੁੰਦੀਆਂ ਆ। ਤੁਸੀਂ ਥੋੜ੍ਹਾ ਕਰਕੇ ਵੀ ਪੀ ਸਕਦੇ ਆ। 1 ਕੱਪ 2 ਕੱਪ ਸ਼ਾਮ ਸਵੇਰੇ 1 ਕੱਪ ਵੀ ਪੀ ਸਕਦੇ ਆ। ਜਿਸ ਤਰ੍ਹਾਂ ਦਾ ਵੀ ਤੁਸੀਂ ਸਹਿ ਸਕਦੇ ਆ ਨਾ, ਉਸੇ ਤਰ੍ਹਾਂ ਤੁਸੀਂ ਉਸ ਨੂੰ ਪੀਵੋ। ਕਈਆਂ ਨੂੰ 3 ਬੋਤਲਾਂ ਪੀਣੀਆਂ ਪਈਆਂ, ਕਿਸੇ ਨੂੰ 1 ਬੋਤਲ ਤੋਂ ਆਰਾਮ ਆ ਗਿਆ। ਜਿਨ੍ਹਾਂ ਦੇ ਗੋਡੇ ਵਗੈਰਾ ਦੁਖਦੇ ਸੀ, ਹੱਡੀਆਂ ਦੁਖਦੀਆਂ ਸੀਗੀਆਂ, ਇੱਦਾਂ ਦੀਆਂ ਚੀਜ਼ਾਂ ਤੋਂ ਉਹਨੂੰ ਬਹੁਤ ਆਰਾਮ ਆਉਂਦਾ। ਬਾਕੀ ਬੋਡੀ ਆਪੋ ਆਪਣੀ ਹੈ ਜੀ। ਕਿਸੇ ਨੂੰ ਕਹਿੰਦੇ ਹੁੰਦੇ ਆ ਵੀ ਨਹੀਂ ਆਰਾਮ ਆਉਂਦਾ, ਕਈਆਂ ਨੂੰ ਛੇਤੀ ਆ ਜਾਂਦਾ, ਕਈਆਂ ਨੂੰ ਟਾਈਮ ਦੇ ਨਾਲ ਆਉਂਦਾ ਹੈ। ਪਲਵਿੰਦਰ ਜੀ ਸਤਿ ਸ਼੍ਰੀ ਅਕਾਲ। ਪਲਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੌਰੀ ਮੈਂ ਪਲਵਿੰਦਰ ਲਿਖਾਇਆ ਸੀ ਤਾਂ ਕਰਕੇ ਮੈਂ ਜੀ ਸੀਗਾ ਉਹਦਾ ਤੁਸੀਂ ਬਹੁਤ ਦੱਸ ਦਿੱਤੇ। ਮੈਨੂੰ ਜਿੱਦਾਂ ਕੱਲੇ ਥੋੜਾ ਪਤਾ ਲੱਗਾ ਡਾਕਟਰ ਕੋਲੋਂ, ਪਰ ਮੇਰਾ ਸਿਰ ਚੱਕਰਾਂ ਦਾ ਵੀਕ ਹੋ ਗਿਆ, ਜਿੱਦਾਂ ਘਮੇਟੇ ਜਿਹੇ ਆਉਂਦੇ, ਮੇਰੇ ਕੋਲ ਖੜ ਨਹੀਂ ਹੁੰਦਾ, ਦਿਲ ਬਹੁਤ ਘਟਦਾ। ਮੈਨੂੰ ਲੱਗਦਾ ਕਿ ਮੈਨੂੰ ਸ਼ੂਗਰ ਆ, ਤਾਂ ਉਹਨੇ ਡਾਕਟਰ ਨੇ ਦੱਸਿਆ ਕਿ ਬਾਥਰੂਮ ਥੋੜਾ ਆਇਆ, ਹਨਾ। ਜੇ ਮੈਂ ਉਹਦਾ ਕੌਲੀ ਵਾਲਾ ਵੀ ਕੱਲ ਤੋਂ ਕੀਤਾ ਐਂਡ ਤੁਸੀਂ ਦੱਸਿਓ ਕੋਈ ਜੇ ਕਿਸੇ ਨੂੰ ਪਤਾ ਹੋਵੇ ਕੋਈ ਇਹਦੇ ਬਾਰੇ ਨੁਸਖਾ, ਹਨਾ ਪਲੀਜ਼। ਠੀਕ ਹੈ ਜੀ, ਠੀਕ ਹੈ। ਸੁਣਦੇ ਰਹੋ ਜੀ। ਤੁਸੀਂ ਕੋਈ ਵੀ ਚੀਜ਼ ਆ, ਦੇਸੀ ਨੁਸਖੇ ਤੁਸੀਂ ਵਰਤਦੇ ਆ, ਕੌਲੀਆ ਵਰਤਦੇ ਆ, ਕੋਈ ਵੀ ਵਰਤਦੇ ਆ, ਹੋਰ ਵੀ ਚੀਜ਼ਾਂ ਤੁਹਾਨੂੰ ਦੱਸੀਆਂ ਜਾਣਗੀਆਂ। ਓਵਰਨਾਈਟ ਕਿਸੇ ਵੀ ਚੀਜ਼ ਤੋਂ ਆਰਾਮ ਨਹੀਂ ਆਉਣਾ, ਉਹਨੂੰ ਕੁਛ ਵੀਕਾਂ ਵਰਤੋ, ਫਿਰ ਤੁਹਾਨੂੰ ਥੋੜ੍ਹਾ ਬਹੁਤਾ ਪਤਾ ਲੱਗੂਗਾ। ਰਜਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੇਰਾ ਤਾਂ ਬਲੱਡ ਪ੍ਰੈਸ਼ਰ ਬਹੁਤ ਵੱਧਦਾ ਹੈ, ਮੇਰੇ ਮੁੰਡੇ ਦਾ ਵੀ ਵਧਣ ਲੱਗ ਗਿਆ ਬਹੁਤ ਜ਼ਿਆਦਾ। ਇਹਦੀ ਕੋਈ ਦਵਾਈ ਮੈਨੂੰ ਦੱਸੋ। ਸ਼ੂਗਰ ਵੀ ਬਹੁਤ ਰਹਿੰਦੀ ਹੈ ਮੈਨੂੰ, ਪਹਿਲਾਂ ਤਾਂ ਠੀਕ ਹੋ ਗਈ ਤੇ ਤੁਹਾਡੇ ਨੁਸਖਿਆਂ ਨਾਲ, ਪਰ ਹੁਣ ਕਰੋਨਾ ਹੋ ਗਿਆ ਸੀਗਾ, ਮਹੀਨਾ ਕੁ ਹੋ ਗਿਆ। ਉਹ ਕਰੋਨਾ ਤੇ ਠੀਕ ਹੋ ਗਿਆ, ਪਰ ਹੋਰ ਬਿਮਾਰੀਆਂ ਜਿਵੇਂ। ਕੋਈ ਗੱਲ ਨਹੀਂ, ਪੁੱਛ ਲੈਂਦੇ ਆਪਾਂ। ਖੁਰਾਕ ਦਾ ਖਿਆਲ ਰੱਖੋ। ਦੱਸਿਓ ਭੈਣ ਜੀ, ਬਹੁਤ ਜ਼ਿਆਦਾ ਸ਼ੂਗਰ ਵੀ ਬਹੁਤ ਹਾਈ ਆ। ਸਵੇਰੇ 165 ਸੀ। ਅੱਛਾ, BP ਤਾਂ ਬਹੁਤ ਹੀ ਜ਼ਿਆਦਾ। ਮੁੰਡੇ ਦਾ ਵੀ ਏਦਾਂ ਹੀ, ਮੁੰਡੇ ਦੀ 40-42 ਸਾਲ ਦੀ ਉਮਰ ਆ। ਬਸ ਇੰਨਾ। ਠੀਕ ਹੈ ਜੀ। ਹਾਂਜੀ ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਈ ਵਾਰੀ ਪਰਹੇਜ਼ ਬਹੁਤ ਜ਼ਰੂਰੀ ਆ, ਸਾਡਾ ਫੂਡ ਬਦਲਣਾ ਬਹੁਤ ਜ਼ਰੂਰੀ ਹੁੰਦਾ ਆ।
ਸ਼ੂਗਰ ਆ, ਬਲੱਡ ਪ੍ਰੈਸ਼ਰ ਆ, ਜਾਂ ਹੋਰ ਕਈ ਬਿਮਾਰੀਆਂ, ਕੋਲੈਸਟਰੋਲ ਵਗੈਰਾ ਆ, ਕਈਆਂ ਚੀਜ਼ਾਂ ਦੇ ਵਿੱਚ ਨਾ ਸਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਪੈਂਦਾ। ਰਾਮ ਭਾਟੀਆ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਧੰਨਵਾਦ ਜੀ। ਹਾਂਜੀ, ਮੇਰੇ 2 ਸਵਾਲ ਹੈਗੇ ਆ। ਇੱਕ ਤਾਂ ਇਮਿਊਨ ਸਿਸਟਮ ਜਿਹੜਾ ਇਹਨੂੰ ਸਟਰੋਂਗ ਕਰਨ ਦੇ ਕੋਈ ਤਰੀਕਾ ਹੋਵੇ ਉਹ ਦੱਸੋ, ਕੋਈ ਵੀ ਭੈਣ ਭਰਾ। ਤਾਂ ਦੂਸਰਾ, ਮੰਮੀ ਦੇ ਪੈਰਾਂ ਦੇ ਅੰਗੂਠੇ ਜਿਹੜੇ ਨੈਂ ਜਿਹੜੇ ਆ ਉਹ ਥੋੜਾ ਜਿਹਾ ਉਹਨਾਂ ਬਲੂ ਜਿਹੇ ਹੋਣ ਲੱਗ ਪਏ ਆ, ਤਾਂ ਇੱਕ ਮੜਾ ਜਿਹਾ ਦੁਖਦਾ ਆ ਤੇ ਦੂਜਾ ਹਲੇ ਦੁਖਦਾ ਨਹੀਂ ਹੈਗਾ, ਤੇ ਉਹਦੇ ਲਈ ਕੋਈ ਵੀ ਭੈਣ ਭਰਾ ਦੱਸੇ ਵੀ ਉਹਦੇ ਲਈ ਕੀ ਕਰਨਾ ਚਾਹੀਦਾ ਅੰਗੂਠਿਆਂ ਦੇ ਨੈਹਾਂ ਦੇ ਲਈ। ਠੀਕ ਆ। ਹਾਂਜੀ, 2 ਸਵਾਲ ਆ, ਤਾਂ ਜ਼ਰੂਰ ਪਲੀਜ਼ ਕੋਈ ਨਾ ਭੈਣ ਭਰਾ ਦੱਸੇ। ਤੇ ਬਾਕੀ ਠੀਕ ਹੈ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨੌ ਨੀਲੇ ਜਿਹਾ ਹੋ ਗਿਆ, ਕਿਉਂ ਹੋਇਆ ਇਹ? ਇਹਦੇ ਬਾਰੇ ਜੇ ਕਿਸੇ ਨੂੰ ਐਕਸਪੀਰੀਅੰਸ ਹੋਵੇ ਤਾਂ ਜ਼ਰੂਰ ਦੱਸਿਓ। ਟੋਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਦੱਸਣਾ ਸੀਗਾ, ਭੈਣ ਜੀ ਇੱਕ ਆਪਣੇ ਕਹਿੰਦੇ ਸੀਗੇ ਵੀ ਮੁੰਡੇ ਦਾ ਕੰਨ ਦੁਖਦਾ ਆ, ਖੂਨ ਆਉਣ ਲੱਗ ਪੈਂਦਾ ਆ ਜੀ। ਉਹ ਮੇਰੇ ਵੀ ਖੂਨ ਆਉਂਦਾ ਸੀਗਾ, ਮੇਰਾ ਪਰਦਾ ਫਟਿਆ ਆ। ਤੇ ਉਹਦੇ ਵਿੱਚ ਭੈਣ ਜੀ ਜਿਹੜਾ ਆਲਵ ਆਇਲ ਆ ਨਾ, ਆਪਣਾ ਆਲਮੰਡ ਆਇਲ, ਬਦਾਮਾਂ ਦਾ ਤੇਲ, ਹਾਂਜੀ, ਮੈਂ ਉਹ ਵਰਤਦਾ ਸੀਗਾ। ਉਹਦੇ ਨਾਲ ਭੈਣ ਜੀ ਮੇਰਾ ਖੂਨ ਵੀ ਹਟ ਗਿਆ ਤੇ ਕੰਨ ਵੀ ਹੋ ਗਿਆ, ਤੈਨੂੰ ਕੋਈ ਪ੍ਰੋਬਲਮ? ਠੀਕ ਹੈ ਜੀ। ਪ੍ਰੋਬਲਮ ਮੇਰੀਆਂ ਸਾਲਾਂ ਦੀ ਆਇਲ ਨਾਲ ਠੀਕ ਹੈ ਜੀ। ਮੈਂ ਇਲਾਜ ਕੋਈ ਨਹੀਂ ਕਰਾਇਆ। ਠੀਕ ਹੈ। ਤੇ ਬਾਕੀ ਮੈਂ ਇੱਕ ਪੁੱਛਣਾ ਸੀਗਾ ਜੀ, ਮੈਂ ਇਹਨੂੰ ਟਰੱਕ ਚਲਾਉਂਦੇ ਨੂੰ 30 ਸਾਲ ਹੋ ਗਏ ਆ ਅਮਰੀਕਾ ਦੇ ਵਿੱਚ। ਹਾਂਜੀ। ਮੈਨੂੰ ਹੁਣ ਇੱਕ ਪ੍ਰੋਬਲਮ ਆ ਰਹੀ ਆ, ਮੈਨੂੰ ਭੁੱਖ ਟਰੱਕ ਤੇ ਨਹੀਂ ਲੱਗਦੀ, ਘਰ ਜਾ ਕੇ ਭੁੱਖ ਲੱਗਦੀ ਹੈ। ਜਦ ਮੈਂ ਟਰੱਕ ਤੇ ਭੁੱਖ ਲੱਗਦੀ ਆ, ਜਦੋਂ ਰੋਟੀ ਖਾਣ ਲੱਗਾ, ਰੋਟੀ ਉਹਦਾ ਵੀ ਤਾਂ ਕਾਰਨ ਹੈਗਾ ਨਾ। ਹਾਂਜੀ ਹਾਂਜੀ, ਆਪ ਗਰਮ ਕਰਨੀ ਪੈਂਦੀ ਹੈ। ਹਾਂਜੀ, ਪਤਾ ਨਹੀਂ ਮੈਂ 10 ਰੋਟੀਆਂ ਲੈ ਕੇ ਆਉਣਾ ਆ, 6 ਦਿਨ 5 ਦਿਨ, ਉਹਦੇ ਵਿੱਚੋਂ 6 ਖਾਣਾ ਆ ਤੇ 4 ਮੁੜ। ਤੁਸੀਂ ਹੋਰ ਚੀਜ਼ਾਂ ਖਾਇਆ ਕਰੋ ਨਾ, ਰੋਟੀ ਜ਼ਰੂਰ ਖਾਣੀ ਆ। ਹੋਰ ਮੇਰੇ ਕੋਲ ਮੈਂ ਫਰੂਟ 2 ਖਾਣਾ ਜੀ ਰੋਜ਼। ਠੀਕ ਆ। ਫਿਰ ਮੈਂ ਆਪਣਾ ਬਦਾਮ 10 ਪੇ ਹੁੰਦੇ ਉਹ ਰੋਜ਼ ਖਾਣਾ। ਠੀਕ ਆ। ਤੇ ਫਿਰ ਆਪਣਾ ਨੈਕਸਟ ਜਿਹੜਾ ਆਪਣਾ ਨੈਟ ਵਗੈਰਾ ਸਾਰੇ ਮੈਂ ਖਾਂਦਾ ਰਹਿਣਾ। ਠੀਕ ਹੈ ਜੀ। ਚਲੋ ਪੁੱਛ ਲੈਣੇ, ਭੁੱਖ ਲੱਗਣ ਲਈ। ਹਾਂਜੀ, ਜਦੋਂ ਮੈਂ ਖਾਣਾ। ਠੀਕ ਹੈ ਜੀ, ਬੜੀ ਮਿਹਰਬਾਨੀ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਆਪਾਂ ਗਿੱਝੇ ਹਾਂ ਰੋਟੀਆਂ ਤੋਂ, ਚੰਗਾ ਆ ਸਗੋਂ ਰੋਟੀ ਨੂੰ ਰੂਹ ਤੁਹਾਡੀ ਨਹੀਂ ਕਰਦੀ, ਰੂਹ ਹਟਦੀ ਨਹੀਂ। ਰਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਮਾਈਗ੍ਰੇਨ ਦੇ ਬਾਰੇ ਤੁਹਾਨੂੰ ਦੱਸਣਾ ਸੀ। ਹਾਂਜੀ। ਜਿਨ੍ਹਾਂ ਨੂੰ ਮਾਈਗ੍ਰੇਨ ਆ, ਇਹ ਜਿਹੜਾ ਪੈਪਸੀ ਜਾਂ ਕੋਕ ਆ, ਜਿਹਦਾ ਕੈਫੀਨ ਵਾਲੀ ਜਿਹੜੀ ਚੀਜ਼ ਹੈਗੀ ਆ, ਹਾਂਜੀ, ਅੱਧਾ ਕੇਨ ਉਹ ਇੱਕ ਸਾਰ ਲਗਾਤਾਰ ਜਿੱਦਾਂ ਪਾਣੀ ਆਪਾਂ ਪੀਦਾ ਏਦਾਂ ਪੀ ਲੈਣ। ਤੇ ਉਹਦੇ ਨਾਲ ਫਿਰ ਉਹਨਾਂ ਨੂੰ ਟਕਾਰ ਆਊਗਾ। ਜਦੋਂ ਟਕਾਰ ਆਵੇ ਤੇ ਉਹ ਆਪਣਾ ਮੂੰਹ ਬੰਦ ਰੱਖਣ, ਨੱਕ ਦੇ ਥਾਣੀ ਜਿੱਦਾਂ ਗੈਸ ਨਿਕਲੇ, ਹਾਂਜੀ, ਉਹਨਾਂ ਦੀ ਮਾਈਗ੍ਰੇਨ ਚਲੇ ਜਾਊਗੀ। ਅੱਛਾ ਜੀ, ਠੀਕ ਆ। ਇਹ ਤਾਂ ਸੌਖਾ ਹੈ। ਹਾਂਜੀ, ਮੇਰੇ ਬੇਟੇ ਨੂੰ ਤੇ ਮੈਨੂੰ, ਸਾਨੂੰ ਤੇ ਇੰਨੀ ਮਾਈਗ੍ਰੇਨ ਖਰਾਬ ਸੀਗੀ, ਬਹੁਤ ਜ਼ਿਆਦਾ ਖਰਾਬ। ਉਹਨੂੰ ਤੇ ਉਲਟੀਆਂ ਵੀ ਆਉਣ ਲੱਗ ਪੈਂਦੀਆਂ ਸੀ। ਤੇ ਉਹ ਕਿਸੇ ਦੇ ਕੰਮ ਕਰਨ ਗਿਆ ਤੇ ਕਿਸੇ ਗੋਰੇ ਨੇ ਉਹਨੂੰ ਦੱਸਿਆ ਸੀ, ਤੂੰ ਪੈਪਸੀ ਪੀ ਕੇ ਦੇਖ। ਠੀਕ ਹੈ ਜੀ। ਪੈਪਸੀ ਪੀਵੀਂ, ਜੇ ਫਿਰ ਵੀ ਨਹੀਂ ਹਟੂਗਾ ਪੈਪਸੀ ਨਾਲ ਤੇ ਫਿਰ ਉਹਦੇ ਨਾਲ ਹੀ ਦੂਜੀ ਵਾਰੀ ਇੱਕ ਟਾਈਨਾਲੋਨ ਗੋਲੀ ਲੈ ਲਈ, ਪਰ ਜਦੋਂ ਟਕਾਰ ਲਈ ਤੇ ਆਪਣਾ ਮੂੰਹ ਬੰਦ ਰੱਖੀ, ਨੱਕ ਰਾਹੀਂ ਲੈਣਾ ਟਕਾਰ, ਨੱਕ ਥਾਣੀ ਟਕਾਰ ਲੈਣਾ ਤੇ ਉਹਦੇ ਨਾਲ ਨਾੜਾਂ ਜਿੱਦਾਂ ਸਾਰੀਆਂ ਖੁੱਲ ਜਾਣੀਆਂ। ਇਹ ਇੱਕਦਮ ਸ਼ਰਤੀ ਆ ਦਵਾਈ ਆ ਭੈਣ ਜੀ, ਇਹਦੇ ਨਾਲ ਮਾਈਗ੍ਰੇਨ ਚਲੇ ਜਾਂਦੀ ਆ। ਥੈਂਕ ਯੂ ਜੀ, ਥੈਂਕ ਯੂ। ਬਹੁਤੇ ਲੋਕਾਂ ਨੂੰ ਮਾਈਗ੍ਰੇਨ। ਤੇ ਇੱਕ ਮੈਂ ਤੁਹਾਨੂੰ ਦੱਸਣਾ ਸੀ, ਜਿਹੜਾ ਕੰਨ ਦੇ ਬਾਰੇ ਦੱਸਿਆ, ਪੁੱਛਿਆ ਕਿਸੇ ਨੇ, ਉਹ ਮੇਰੀ ਭੈਣ ਦੇ ਵੀ ਏਦਾਂ ਨਿਕਲਦਾ ਰਹਿੰਦਾ ਸੀਗਾ, ਕੰਨ ਦੇ ਵਿੱਚੋਂ ਪਸ ਵੀ ਨਿਕਲਦੀ ਰਹਿਣੀ, ਖੂਨ ਵੀ ਨਿਕਲਦਾ ਰਹਿੰਦਾ ਸੀ। ਲੁਧਿਆਣੇ ਬਹੁਤ ਡਾਕਟਰਾਂ ਨੂੰ ਮੇਰੀ ਮੰਮੀ ਨੇ ਚੈੱਕ ਕਰਾਇਆ, ਬੜੇ ਬੜੇ ਚੰਡੀਗੜ੍ਹ ਤਾਈਂ ਲੈ ਕੇ ਗਈ, ਕੋਈ ਆਰਾਮ ਨਹੀਂ ਆਇਆ। ਤੇ ਫਿਰ ਉਹਨਾਂ ਨੇ ਕਿਉਂ ਏਦਾਂ ਲੈ ਕੇ ਆਉਂਦੀ ਸੀ ਤੇ ਬੱਸ ਵਿੱਚ ਬੈਠੀਆਂ ਸੀਗੀਆਂ ਤਾਂ ਗੱਲਾਂ ਕਰਦੀਆਂ ਦੋਨੋਂ, ਤੇ ਇੱਕ ਬੁੜੀ ਕੋਲ ਬੈਠੀ ਸੀ, ਉਹ ਕਹਿੰਦੀ ਕਿ ਤੁਸੀਂ ਲਸਣ ਦਾ ਤੇਲ ਪਾਓ, ਲਸਣ ਭੁੰਨ ਕੇ ਤੇਲ ਛਾਣ ਕੇ ਉਹ ਕੰਨ 'ਚ ਪਾਓ ਤੇ ਉਹਦੇ ਨਾਲ ਹਟ ਜਾਊਗਾ। ਠੀਕ ਆ। ਉਹਦੇ ਨਾਲ ਖੂਨ ਵੀ ਹਟ ਗਿਆ ਤੇ ਜਿਹੜੀ ਪਾਸ ਨਿਕਲਦੀ ਸੀ ਉਹ ਵੀ ਹਟ ਗਈ। ਤੇ ਹੁਣ ਇੱਥੇ ਆ, ਕੈਨੇਡਾ ਆਈ ਆ, ਤੇ ਇੱਥੇ ਆ ਕੇ ਉਹਦੇ ਫੇਰ ਉਹ ਸ਼ੁਰੂ ਹੋ ਗਿਆ। ਹੁਣ ਉਹਨੂੰ ਡਾਕਟਰ ਨੇ ਦੱਸਿਆ ਕਿ ਤੇਰੇ ਜਿਹੜਾ ਅੱਖਾਂ ਦਾ ਪਾਣੀ, ਜਦੋਂ ਤੈਨੂੰ ਜ਼ੁਕਾਮ ਹੁੰਦਾ ਆ, ਤੇਰੇ ਪਾਣੀ ਨੱਕ ਥਾਣੀ ਨਹੀਂ ਆਉਂਦਾ, ਉਹ ਤੇਰੇ ਕੰਨਾਂ ਦੇ ਵਿੱਚ ਚਲੇ ਜਾਂਦਾ ਆ। ਤੇ ਤੂੰ ਆਪਣੀ ਗੋਲੀ ਕੋਲ ਰੱਖ, ਜਿਹੜੀ ਅਸੀਂ ਤੈਨੂੰ ਦਵਾਈ ਦੇਵਾਂਗੇ, ਜਿੱਦਾਂ ਹੀ ਤੈਨੂੰ ਲੱਗਦਾ ਕਿ ਮੈਨੂੰ ਫਲੂ ਹੁੰਦਾ ਆ, ਉਸੇ ਵੇਲੇ ਖਾ ਲਾ ਤੇ ਕੰਨਾਂ ਦੇ ਵਿੱਚੋਂ ਤੇਰੇ ਮੁੜ ਕੇ ਪਾਸ ਨਹੀਂ। ਠੀਕ ਆ। ਤੇ ਉਹ ਉਹਨਾਂ ਨੂੰ ਡਾਕਟਰ ਨੂੰ ਵੀ ਦਿਖਾਲ ਕੇ ਦੇਖਣ ਤੇ ਲਸਣ ਵਾਲਾ ਤੇਲ ਵੀ ਪਾ ਕੇ ਦੇਖਣ, ਜੇ ਉਹਨਾਂ ਨੂੰ ਕੁਝ ਫਰਕ ਪਵੇ। ਠੀਕ ਹੈ ਜੀ। ਓਕੇ, ਥੈਂਕ ਯੂ। ਧੰਨਵਾਦ ਜੀ, ਧੰਨਵਾਦ, ਬਹੁਤ ਧੰਨਵਾਦ ਹੈ ਜੀ। ਸੰਦੀਪ। ਹਾਂਜੀ ਦੀ ਸਤਿ ਸ਼੍ਰੀ ਅਕਾਲ। ਮੈਂ ਆਪਣੇ ਡੈਡੀ ਬਾਰੇ ਪੁੱਛੀ, ਜਦੋਂ ਖਾਣਾ ਖਾਂਦੇ ਨਾ ਲਾਈਕ 2-3 ਘੰਟੇ ਬਾਅਦ ਜਿੱਦਾਂ ਨਾ ਵਾਪਸ ਮੂੰਹ ਦੇ ਵਿੱਚ ਆ ਜਾਂਦਾ ਹੈ, ਲਾਈਕ ਕੋਈ ਵੀ ਸੋਲਿਡ ਫੂਡ। ਅੱਛਾ। ਤੇ ਜੇ ਕਿਸੇ ਨੂੰ ਪਤਾ ਹੋਵੇ ਤੇ ਪਲੀਜ਼। ਠੀਕ ਹੈ ਜੀ, ਠੀਕ ਹੈ, ਜ਼ਰੂਰ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਥੈਂਕ ਯੂ, ਜ਼ਰੂਰ ਦੱਸਿਓ ਜੀ। ਇਹ ਤਾਂ ਫਿਰ ਅੱਗੇ ਪਚਣ ਦੀ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈ। ਜਸਪਾਲ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਮੇਰੇ ਕੋਲੇ ਪ੍ਰੋਬਲਮ ਬਹੁਤ ਹੀ ਡਿਫਰੈਂਟ ਹੈ। 1 ਹਫ਼ਤਾ ਤਕਰੀਬਨ ਹੋ ਗਿਆ ਸ਼ੁਰੂ ਹੋਏ ਨੂੰ। 3 ਸਾਲ ਦੀ ਬੱਚੀ ਹੈਗੀ ਸਾਡੀ, ਹੈ ਨਾ, ਤੇ ਉਹਦੇ ਹੱਥਾਂ 'ਚ ਸਮੈਲ ਏਦਾਂ ਆਉਂਦੀ ਹੈ ਜਿੱਦਾਂ ਰਬੜ ਮੱਚਦੀ ਆ। ਪਤਾ ਨਹੀਂ ਕੀ ਹੋ ਗਿਆ, ਰਾਤ ਨੂੰ ਸੌਂਦੀ ਹੈ, ਸਵੇਰ ਨੂੰ ਜ਼ਿਆਦਾ ਹੀ ਹੁੰਦੀ। ਅੱਛਾ, ਹੱਥਾਂ 'ਚੋਂ ਹੀ ਆਉਂਦੀ ਹੈ? ਹੱਥਾਂ 'ਚੋਂ ਹੀ ਆਉਂਦੀ ਹੈ, ਪਹਿਲਾਂ ਨਹੀਂ ਆਉਂਦੀ ਸੀ। ਜਿੱਦਾਂ ਇਹ 4-5 ਦਿਨਾਂ ਤੋਂ ਹੀ ਜਿੱਦਾਂ ਵੀ ਹੋਈ। ਠੀਕ ਆ। ਤੇ ਅੱਜ ਪਰ ਮੈਂ ਜਿਵੇਂ ਵਿਨੇਗਰ ਵਗੈਰਾ ਨਾਲ ਧੋਤੇ ਆ, ਕਈ ਵਾਰੀ ਕਰਦੀ ਆ। ਆਪਣਾ ਕੀ ਹੈਗਾ ਕੋਕੋਨਟ ਆਇਲ ਵਗੈਰਾ ਉਹ ਵੀ ਲਾਈ ਜਾ ਰਿਹਾ ਹੈ ਨਾ। ਹਾਂਜੀ। ਪਰ ਜੇ ਕਿਸੇ ਨੂੰ ਕੋਈ ਇਦਾਂ ਦੀ ਪ੍ਰੋਬਲਮ ਕਿਤੇ ਆਈ ਹੋਵੇ, ਪਲੀਜ਼ ਜ਼ਰੂਰ ਦੱਸਿਓ, ਹੈ ਨਾ। ਜ਼ਰੂਰ ਪੁੱਛਦੇ ਹਾਂ ਜੀ। ਹਾਂਜੀ, ਥੈਂਕ ਯੂ। ਬਾਕੀ ਹੀ ਇਹ ਵੱਖਰੀ ਪ੍ਰੋਬਲਮ ਸੀਗੀ ਕਿ ਹੱਥਾਂ ਦੇ ਵਿੱਚੋਂ ਜਿਹੜਾ ਮੁਸ਼ਕ ਆਉਂਦਾ, ਜਿਹੜਾ ਪੰਜਾਬੀ 'ਚ ਐਂ ਕਹਿੰਦੇ ਆ। ਗੁਰਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਹੁਣੇ ਉਹ ਇੱਕ ਭੈਣ ਜੀ ਦੱਸਦੇ ਪਏ ਸੀ ਕਿ ਗੋਡਿਆਂ ਦੀ ਦਰਦਾਂ ਵਾਸਤੇ ਉਹਨਾਂ ਨੂੰ, ਮੈਂ ਪੂਰਾ ਕਲੀਅਰ ਨਹੀਂ ਮੇਰੇ ਕੋਲ ਹੋ ਸਕਿਆ ਸੁਣਿਆ ਕਿ ਵੀ ਉਹਨਾਂ ਨੇ ਇੱਕ ਤੇ ਅਸ਼ਵਗੰਧਾ ਕਹੀ ਤੇ ਦੂਜੀ ਹਲਦੀ ਕਹੀ ਹੈ ਤੇ ਤੀਜਾ ਕੀ ਕਿਹਾ? ਸੁੰਡ। ਅੱਛਾ, ਸਾਰਿਆਂ ਇਕੁਅਲ ਕੁਆਂਟੀਟੀ ਜੀ? ਇਕੁਅਲ, ਹਾਂਜੀ। ਤੇ ਅਸ਼ਵਗੰਧਾ ਭੈਣ ਜੀ ਇੰਡੀਅਨ ਸਟੋਰਾਂ ਤੋਂ ਮਿਲ ਜਾਂਦੀ ਹੈ? ਹਾਂਜੀ ਹਾਂਜੀ, ਸਾਰਾ ਕੁਝ ਹੀ ਮਿਲ ਜਾਂਦਾ। ਅੱਛਾ, ਤੇ ਦੂਸਰਾ ਮੇਰਾ ਇਹ ਕੁਐਸਚਨ ਸੀ ਭੈਣ ਜੀ ਕਿ ਮੇਰੇ ਵੈਸੇ ਕੰਨ ਦੇ ਵਿੱਚ ਬੜੀ ਪੁਰਾਣੀ ਪ੍ਰੋਬਲਮ ਹੈਗੀ ਹੈ ਕਿ ਜਦੋਂ ਮੈਂ ਸਪੈਸ਼ਲਿਸਟ ਨੂੰ ਦਿਖਾਇਆ ਤੇ ਉਹਨੇ ਮੈਨੂੰ ਇਹ ਦੱਸਿਆ ਕਿ ਜਿਹੜੀ ਨਰਵ ਬ੍ਰੇਨ ਈਅਰ ਤੋਂ ਬ੍ਰੇਨ ਜਾ ਰਹੀ ਹੈ, ਉਹਦੇ 'ਚ ਕੋਈ ਬਲੋਕੇਜ ਹੈਗੀ ਹੈ ਤੇ ਇਸ ਕਰਕੇ ਕੰਨ ਦੇ ਵਿੱਚੋਂ ਆਵਾਜ਼ ਵੀ ਹਮੇਸ਼ਾ ਆਉਂਦੀ ਰਹਿੰਦੀ ਹੈ ਤੇ ਸੁਣਨਾ ਵੀ ਉਸ ਦੇ ਵਿੱਚ ਆਲਮੋਸਟ ਨਿਲ ਹੈ। ਤੇ ਮੈਂ ਚਾਹੁੰਦੀ ਸੀ ਜੇ ਅਗਰ ਕੋਈ ਮੈਨੂੰ ਘਰੇਲੂ ਕੋਈ ਇਲਾਜ ਪਤਾ ਲੱਗੇ, ਜੇ ਨਰਵ ਨੂੰ ਕੋਈ ਪੁੱਛ ਲੈਣੇ ਆਪਾਂ। ਹਾਂਜੀ, ਬਹੁਤ ਬਹੁਤ ਮਿਹਰਬਾਨੀ ਭੈਣ ਜੀ। ਥੈਂਕ ਯੂ ਜੀ। ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੈਂਕ ਯੂ। ਮਨਜੀਤ ਜੀ, ਸਤਿ ਸ਼੍ਰੀ ਅਕਾਲ। ਮਨਜੀਤ ਜੀ, ਮੈਂ ਮਨਦੀਪ ਬੋਲਦਾ। ਮੇਰਾ ਮਨਦੀਪ ਨਾ ਹੋਣਾ ਜੀ। ਮਨਦੀਪ ਹਾਂਜੀ। ਤੇ ਮੈਨੂੰ ਮੇਰੇ ਬਣਦਾ ਤੇ ਕਾਫੀ ਸਾਲ ਕਦਾ ਹੋ ਗਿਆ ਤੇ ਮੇਰੀ ਜੀਭ ਹੈ ਨਾ ਜਿੱਦਾਂ ਗਰਮ ਰਹਿੰਦੀ ਹੈ ਭੈਣ ਜੀ। ਜੀਭ ਗਰਮ ਰਹੀ? ਠੀਕ ਹੈ। ਹਾਂਜੀ, ਜੀਭ ਗਰਮ ਰਹਿੰਦੀ ਤੇ ਮੇਰੇ ਮੂੰਹ 'ਚ ਵੀ ਥੋੜਾ ਸਵਾਦ ਹੋਰ ਤਰ੍ਹਾਂ ਹੁੰਦਾ ਤੇ ਜੀਭ ਮੇਰੀ ਬਾਹਰ ਰਹਿਣੀ ਆ ਤੇ ਕਾਫੀ, ਬਸ ਇਹ ਚੀਜ਼ ਆ। ਠੀਕ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਨਜੀਤ ਸਿੰਘ ਦੀਵਾਨਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਇੱਕ ਦਵਾਈ ਦੱਸਣੀ ਸੀ ਇਲਾਜ ਇਮਿਊਨ ਲਈ। ਹਾਂਜੀ, ਤੁਸੀਂ ਦੱਸ ਦਿਓ ਇੱਥੇ ਹੁਣ। ਹਾਂਜੀ, ਮੈਂ ਦੱਸ ਰਿਹਾ। ਤਿਲ ਲੈਣੇ ਆ ਜੀ, ਬਲੈਕ ਤਿਲ ਨਾ, ਕਾਲੇ ਤਿਲ ਆਪਣੇ। ਹਾਂਜੀ, ਬਿਲਕੁਲ। ਉਹਦਾ ਨਾ ਤੇਲ ਤੂਲ ਲੱਗਿਆ ਤੋਂ ਬਿਨਾਂ ਵਧੀਆ ਦੇਸੀ ਮੈਂ ਲਿਆ ਕੇ ਮੈਂ ਵੀ ਯੂਜ ਕਰ ਰਿਹਾ। 1 ਚਮਚਾ ਜੀ ਉਹਨਾਂ ਨੂੰ ਕੁੱਟ ਕੇ ਨਾ ਸਮਾਰ ਕੇ ਰਾਤ ਨੂੰ ਦੁੱਧ ਦੇ ਨਾਲ ਲੈਣੇ। ਠੀਕ ਹੈ। ਹਾਂ, ਇੰਨੇ ਕਾਰਗਰ ਆ ਉਹਨਾਂ ਨੇ ਤਾਂ ਤੁਸੀਂ ਸੁਣ ਲਈ। ਕੋਈ ਨਹੀਂ, ਬਹੁਤ ਸਾਰੀਆਂ ਚੀਜ਼ਾਂ ਦੱਸੀ ਦੀਆਂ, ਸਾਰੇ ਨਟਸ ਦੱਸੀ ਦੇ ਆ। ਹਾਂਜੀ ਹਾਂਜੀ, ਚਲੋ ਕਿਸੇ ਦਾ ਫਾਇਦਾ ਹੋਏ। ਥੈਂਕ ਯੂ ਜੀ। ਫਿਰ ਉਹ ਯੂਜ ਕਰ ਰਹੇ ਵਧੀਆ ਜੀ। ਥੈਂਕ ਯੂ ਜੀ। ਹਾਂ, ਇਮਿਊਨ ਸਿਸਟਮ ਨੂੰ ਬਹੁਤ ਕਰਦਾ ਗਿਆ। ਧੰਨਵਾਦ ਜੀ। ਥੈਂਕ ਯੂ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂਜੀ, ਇਮਿਊਨ ਸਿਸਟਮ ਲਈ ਸ਼ੁੱਕਰਵਾਰ ਜ਼ਰੂਰ ਦੱਸਾਂਗੇ ਜੀ। ਕਈ ਵਾਰੀ ਤੁਹਾਨੂੰ ਦੱਸਦੇ ਹੈਗੇ ਆ ਵੀ ਜਿਹੜਾ ਸਾਰੇ ਨਟਸ ਹੈਗੇ ਆ ਉਹਨਾਂ ਦੇ ਹੁਣ ਲੱਡੂ ਬਣਾ ਕੇ ਖਾਓ, ਤੁਹਾਡਾ ਜਿਹੜਾ ਇਮਿਊਨ ਸਿਸਟਮ ਹੈ ਗੁੱਡ ਰਹੂਗਾ। ਸੰਦੀਪ, ਸਤਿ ਸ਼੍ਰੀ ਅਕਾਲ। ਹਾਂਜੀ, ਸੰਤਾਲ ਕਰ ਸਰੋਤਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਪਣਾ ਜਿਹੜਾ ਕਹਿੰਦੇ ਸੀ ਨਾ ਉਹਨਾਂ ਦੀ ਸ਼ੂਗਰ ਵੱਧ ਗਈ ਕਰੋਨਾ ਤੋਂ ਬਾਅਦ ਤੇ ਬਲੱਡ ਪ੍ਰੈਸ਼ਰ ਵੱਧ ਗਿਆ। ਹਾਂਜੀ, ਇਹ ਜੀ ਐਕਚੁਅਲੀ ਇਹ ਸਾਈਡ ਇਫੈਕਟ ਹੈ ਜੀ ਕਰੋਨਾ ਦਾ। ਅੱਛਾ। ਇਹ ਸਾਰਿਆਂ ਦਾ ਹੀ ਹੋ ਰਿਹਾ ਵਾ, ਜਿਨ੍ਹਾਂ ਨੂੰ ਮਤਲਬ ਲਗਭਗ ਸਾਰਿਆਂ ਦਾ ਲਗਭਗ ਹੋ ਰਿਹਾ ਕਿ ਉਹਨਾਂ ਦਾ ਜਿਹੜੀ ਬਲੱਡ ਸ਼ੂਗਰ ਤੇ ਆਪਣਾ ਜਿਹੜੀ ਤੇ ਬਲੱਡ ਪ੍ਰੈਸ਼ਰ ਦੋਨੋਂ ਵੱਧ ਜਾਂਦੇ। ਤੇ ਇਹਦਾ ਉਹੀ ਹੈ ਜੀ ਕਿ ਤੁਸੀਂ ਆਪਣੇ ਜਿਹੜੇ ਪਰਹੇਜ਼ ਦੱਸਦੇ ਹੋ ਉਹ ਤੁਸੀਂ ਕਰੋ ਤੇ ਆਪਣਾ ਜੇ ਤੁਸੀਂ ਖਾ ਸਕਦੇ ਹੋ ਤੇ ਘਿਓ ਜਿਹੜਾ ਹੈਗਾ ਜੀ 1 ਚਮਚਾ ਸਵੇਰੇ 12 ਵਜੇ ਤੋਂ ਪਹਿਲਾਂ। 12 ਵਜੇ ਤੋਂ ਪਹਿਲਾਂ ਤਾਂ ਕਹਿੰਦੇ ਆ ਜੀ ਕਿਉਂਕਿ ਉਸ ਤੋਂ ਬਾਅਦ ਆਪਾਂ ਹੁੰਦਾ ਕਿ ਅਸੀਂ ਤੁਰ ਫਿਰ ਲੈਂਦੇ ਹਾਂ। ਜੇ ਤੁਸੀਂ 12 ਵਜੇ ਤੋਂ ਬਾਅਦ ਵਿੱਚ ਵੀ ਤੁਰ ਫਿਰ ਲੈਂਦੇ ਹੋ ਤੇ ਤੁਸੀਂ ਬਾਅਦ ਚ ਵੀ ਖਾ ਸਕਦੇ ਹੋ। ਹਾਂਜੀ ਹਾਂਜੀ। ਤੇ ਜਿਹੜਾ ਇਮਿਊਨ ਸਿਸਟਮ ਦਾ ਜੀ ਇਹ ਤਾਂ ਪੱਕਾ ਹੈ ਜੀ। ਆਪਣੀ ਜਿਹੜੀ ਹਲਦੀ ਆ ਉਹਨੂੰ, ਕੱਚੀ ਹਲਦੀ ਨੂੰ ਆਪਣੇ ਕੱਚੀ ਹਲਦੀ ਜਾਂ ਦੁੱਧ ਵਿੱਚ ਪਾ ਕੇ ਉਹ ਤੁਸੀਂ ਇੱਕ ਤੇ ਰਾਤ ਨੂੰ ਪੀਓ ਤੇ ਉਹਦੇ ਨਾਲ ਇੱਕ ਤਾਂ ਨੀਂਦ ਵਧੀਆ ਆਉਂਦੀ ਆ। ਜਦੋਂ ਨੀਂਦ ਵਧੀਆ ਆਉਂਦੀ ਉਹਨਾਂ ਵੀ ਤੁਹਾਡਾ ਇਮਿਊਨ ਸਿਸਟਮ ਵਧੀਆ ਹੁੰਦਾ ਤੇ ਬਾਕੀ ਹਲਦੀ ਤੇ ਬੂਸਟ ਕਰਦੀ ਆ। ਬਾਕੀ ਜਿਹੜੀਆਂ ਕਰੈਨਬੈਰੀਜ਼ ਹੁੰਦੀਆਂ ਤੇ ਇਹੋ ਜਿਹੇ ਜਿੰਨੇ ਬੈਰੀਜ਼ ਹੁੰਦੀਆਂ ਵਾ ਇਹ ਵੀ ਤੁਸੀਂ ਆਪਣਾ ਜੇ ਤੁਸੀਂ ਟਰੱਕ ਤੇ ਹੋ ਜਾਂ ਜਿੱਦਾਂ ਵੀ ਹੋ ਤੇ ਉਹਦੇ ਜੇ ਤੁਸੀਂ ਫਰੀਜ਼ ਕਰਕੇ ਰੱਖ ਲਓ ਤੇ ਨਾਲ ਉਹਨੂੰ ਜਿੱਦਾਂ ਆਈਸਕ੍ਰੀਮ ਦੇ ਦਾਣੇ ਜਿਹੇ ਦੇ ਨਾਲ ਚੱਲੀ ਜਾਓ ਤੇ ਉਹ ਵੀ ਵਧੀਆ ਹੁੰਦੀ। ਤੇ ਬਸ ਇੰਨਾ ਹੀ ਦੱਸਣਾ ਜੀ। ਬਾਕੀ ਆ ਜਿਹੜਾ ਕੰਨਾਂ ਦਾ ਦੱਸਦੇ ਜੀ ਇਹ ਤਾਂ ਇੱਕ ਰੂਟੀਨ ਬਣਾ ਲਓ ਜੀ। ਆਪਣਾ ਲਸਣ ਤੇ ਕੌੜਾ ਤੇਲ ਕਹਿ ਲਈਦਾ ਜਾਂ ਸਰੋਂ ਦਾ ਤੇਲ ਕਹਿ ਲਓ ਤੇ ਉਹਦੀ ਜੇ ਉਹਦੇ ਇੱਕ ਆਪਣੇ ਜਿਹੜੇ ਡਰਾਪਰ ਹੁੰਦੇ ਆ ਉਹ ਮਿਲ ਜਾਂਦੇ ਆ ਸਟੋਰਾਂ ਤੋਂ, ਉਹ ਬਣਾ ਕੇ ਰੱਖ ਲਓ ਤੇ ਮਹੀਨੇ ਬਾਅਦ ਤੇ ਬਾਕੀ ਪਾ ਲਿਆ ਕਰੋ। ਸਾਡੇ ਅਸੀਂ ਦਾ ਇੱਕ ਜਿੱਦਾਂ ਕਹਿੰਦੇ ਇੱਕ ਨੂੰ
ਲੱਗੀ ਤੇ ਇੱਕ ਨੇ ਲਾਇਆ ਹੱਥ ਪਾਣੀ ਵਾਲੇ ਭਾਂਡੇ ਨੂੰ, ਸਾਰਿਆਂ ਨੂੰ ਲੱਗੀ ਤੇ ਸਾਡੇ ਦਾ ਉਹ ਹਾਲ ਹੁੰਦਾ ਜੀ। ਘੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤੇ ਆਇਆ। ਠੀਕ ਹੈ, ਹਾਂਜੀ ਉਹੀ ਭੁੱਲ ਗਿਆ। ਹਾਂਜੀ, ਤੇ ਉਹੀ ਆ ਕਿ ਸਾਡੇ ਤਾਂ ਅਸੀਂ ਮਹੀਨੇ ਬਾਅਦ ਸਾਰੇ ਜਾਂ ਇੱਕ ਵਾਰੀ ਲਾਈਨ ਲਾ ਕੇ ਪਵਾ ਲੈਂਦੇ ਆ। ਸਾਡੇ ਛੋਟਾ ਮਤਲਬ 4 ਸਾਲ ਦਾ ਮੁੰਡਾ, ਉਹ ਵੀ ਆਪ ਸ਼ੌਂਕ ਨਾਲ ਪਵਾਉਂਦਾ ਸਾਰਿਆਂ ਨੂੰ ਦੇਖ ਕੇ। ਤੇ ਇਹ ਤਾਂ ਆਦਤ ਹੀ ਪਾ ਲਓ ਜੀ। ਬਹੁਤ ਵਧੀਆ ਗੱਲ ਆ। ਸਪੈਸ਼ਲੀ ਹੈ ਇੱਥੇ ਜਿਹੜੇ ਹੀਟ 'ਚ ਰਹਿੰਦੇ ਨੇ, ਉਹਨਾਂ ਦੇ ਕੰਨਾਂ ਨੂੰ ਅੰਦਰ ਮੋਇਸਚਰ ਵੀ ਡਰਾਈ ਹੋ ਜਾਂਦਾ, ਕੰਨ ਦੁਖਣ ਲੱਗ ਪੈਂਦੇ। ਜੇ ਟਰੱਕਾਂ 'ਚ ਕਰਦੇ ਨੇ ਕੰਮ, ਉਹਨਾਂ ਦੇ ਵੀ ਹੀਟ ਚੱਲਦੀ ਰਹਿੰਦੀ ਹੈ, AC ਚੱਲਦਾ ਰਹਿੰਦਾ, ਤੇ ਉਹ ਕੰਨ ਜਿਹੜੇ ਉਹ ਡਰਾਈ ਹੋ ਜਾਂਦੇ। ਤੇ ਇਸ ਕਰਕੇ ਇਹ ਕੰਮ ਵਧੀਆ ਰਹਿੰਦਾ ਜੀ। ਬਸ ਇੰਨੀਆਂ ਬੇਨਤੀਆਂ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਗੁਰਮੇਲ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇਹ ਕੰਨ ਤੋਂ ਭੈਣ ਜੀ ਮੈਂ ਦੱਸਦੀ ਹਾਂ, ਸਾਡੇ ਆਪ ਇਹਨਾਂ ਦਾ ਕੰਮ ਕੰਨ ਹੋ ਗਿਆ ਸੀਗਾ ਮੇਰੇ ਹਸਬੈਂਡ ਦਾ। ਤੇ 1 ਚਮਚਾ ਦਾ ਸਪੈਲਟ ਦਾ, 2 ਚਮਚੇ ਚਿੱਟੇ ਸਿਰਕੇ ਦੇ। ਠੀਕ ਆ। ਤੇ ਬਹੁਤ ਰਾਹਤ ਨਿਕਲਦੀ ਸੀ ਕੰਨਾਂ ਚੋਂ। ਤੇ ਅਸੀਂ ਡਾਕਟਰ ਕੋਲੇ ਗਏ ਤੇ ਉਹਨੇ ਸਾਨੂੰ ਦਵਾਈ ਲਿਖਤੀ। ਬਾੜਮਾਲ ਤੇ ਗਏ ਤਾਂ ਉਹ ਕਹਿੰਦੇ $100 ਦੇ ਦਿਓ ਵੀ ਦਵਾਈ ਲੈ ਜਾਓ। ਡਾਕਟਰ ਕੋਲੇ ਗਏ ਵੀ ਬਾਹਲੇ ਪੈਸੇ ਮੰਗਦੇ ਆ, ਤੇ ਉਹ ਕਹਿੰਦਾ ਵੀ ਆਹ ਦਵਾਈ ਦੇਣੀ ਆ ਤੁਹਾਨੂੰ, ਆਹ ਬਣਾ ਲਓ। ਸਾਡੇ ਤਾਂ ਜਮਾ ਮੁੜ ਕੇ ਕੰਨ ਨਹੀਂ ਹੋਏ। ਠੀਕ। ਹਾਂਜੀ, ਡਾਕਟਰ ਨੇ ਫਿਰ ਸਾਨੂੰ ਦੱਸਿਆ ਵੀ ਘਰੇ ਬਣਾ ਲਓ 2 ਚਮਚੇ ਚਿੱਟੇ ਸਿਰਕੇ ਦੇ ਤੇ 1 ਚਮਚਾ ਸਪੈਲਟ ਦਾ, ਵੀ ਥੋੜੀ ਜਿਹੀ ਬਣਾ ਲਿਆ ਕਰੋ। ਤੇ ਸਾਡੇ ਤਾਂ 2 ਦਿਨ ਪਾਉਣ ਨਾਲ ਹੀ ਆਰਾਮ ਆ ਗਿਆ। ਠੀਕ ਹੈ। ਹਾਂ, ਓਕੇ, ਥੈਂਕ ਯੂ ਜੀ, ਬਹੁਤ ਧੰਨਵਾਦ ਆ ਜੀ। ਜਿਨ੍ਹਾਂ ਦੇ ਵੀ ਕੰਨ ਹੈਗੇ ਆ, ਦੇਖੋ ਫੀਡਬੈਕ ਆ ਰਹੀ ਆ ਇਹ ਕਿ ਕਿਹੜੀਆਂ ਚੀਜ਼ਾਂ ਵਰਤੀਆਂ ਸੀਗੀਆਂ ਤੁਸੀਂ, ਤੇ ਉਹਨਾਂ ਤੋਂ ਉਹਨਾਂ ਨੂੰ ਆਰਾਮ ਆਇਆ। ਅੱਗੇ ਮਹਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ, ਐਵਰੀਡੇ ਸੁਣੀਦਾ। ਧੰਨਵਾਦ। ਸਾਡੇ ਨਾ 4 ਸਾਲ ਦੀ ਬੇਬੀ ਆ, ਉਹਨੂੰ ਸਾਰੇ ਨਟਸ ਤੋਂ ਅਲਰਜੀ ਆ। ਸਾਰੇ ਨਟਸ ਤੋਂ ਅਲਰਜੀ ਆ? ਠੀਕ ਹੈ। ਹਾਂਜੀ, ਕੈਨੇਡਾ ਰਹਿੰਦੀ ਆ। ਠੀਕ ਆ। ਸਾਰੇ ਨਟਸ ਤੋਂ ਅਲਰਜੀ, ਕੁਛ ਦੱਸੋ। ਠੀਕ ਹੈ, ਆਪਾਂ ਪੁੱਛਦੇ ਹਾਂ। 4 ਸਾਲ ਦੀ ਆ ਹਜੇ, ਉਹਦੇ ਤੋਂ ਕੌੜੀਆਂ ਚੀਜ਼ਾਂ ਪੀ ਵੀ ਨਹੀਂ ਹੋਣੀਆਂ। ਵੇਟ ਕਰੋ ਥੋੜੀ ਜਿਹੀ। ਜੇ ਹੋਰ ਵੀ ਕਿਸੇ ਨੂੰ ਐਕਸਪੀਰੀਅੰਸ ਹੋ ਜ਼ਰੂਰ ਦੱਸੋ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। 2 ਸਵਾਲ ਹੈ ਜੀ। ਇੱਕ ਤਾਂ ਮੇਰਾ ਸਵਾਲ ਹੈਗਾ ਜੀ, ਮੇਰੇ ਬੇਟੇ ਦੇ ਨਾ ਦਾੜੀ 'ਚ ਗੰਜ ਪੈ ਗਿਆ। ਠੀਕ ਆ। ਅੱਛਾ, ਨੰਬਰ 2, ਜਦੋਂ ਸਰਦਾਰ ਜੀ ਤਾਂ ਉਹਨਾਂ ਦੇ ਗਲ 'ਚ ਗੋਲੀ ਅੜ ਜਾਂਦਾ ਨਹੀਂ ਸਾਥੋਂ। ਠੀਕ ਆ। ਅੱਛਾ ਜੀ, ਤੀਜਾ ਨੰਬਰ ਹੈਗਾ ਜੀ, ਮੇਰੇ ਨਾ ਲੱਕ ਤੋਂ ਲੈ ਕੇ ਜੀ ਮੇਰੀ ਲੱਤ 'ਚ ਬਹੁਤ ਖੜ ਨਹੀਂ ਹੁੰਦਾ ਵਿੱਚ। ਜੇ ਮੈਂ ਪੈ ਜਾਵਾਂ ਫਿਰ ਮੈਂ ਠੀਕ। ਰੀੜ੍ਹ ਦੀ ਦਰਦ ਆ? ਠੀਕ ਹੈ। ਹਾਂਜੀ, ਠੀਕ ਹੈ, ਥੈਂਕ ਯੂ ਜੀ। ਰੀੜ੍ਹ ਦੀ ਦਰਦ ਹੈ ਇਹਨਾਂ ਦੇ। ਹਰਜਿੰਦਰ ਸਿੰਘ। ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਉਹ ਦੱਸਣਾ ਸੀ, ਇੱਕ ਜਿਹੜੇ ਦੇ ਹੱਥਾਂ 'ਚ ਉਹ ਬੱਚੇ ਦੇ ਉਹਦੇ ਆਉਂਦੀ ਮਤਲਬ ਸਮੈਲ ਆਉਂਦੀ, ਜਾਂ ਤੇ ਕੁਛ ਵੀ, ਜਾਂ ਸੇਕ ਨਿਕਲਦਾ ਕੁਛ ਵੀ, ਉਹਦੇ ਲਈ ਜੇ ਉਹਨਾਂ ਨੂੰ ਜਾਮਣ ਦਾ ਸ਼ੱਕ ਮਿਲ ਜੇ ਤਾਂ ਠੀਕ ਆ। ਜੇ ਨਹੀਂ ਸ਼ੱਕ ਮਿਲਦਾ ਤਾਂ ਜਿਹੜੀਆਂ ਜਾਮਣ ਦੀਆਂ ਗਿੜਕਾਂ ਹੁੰਦੀਆਂ, ਉਹਦੇ ਵਿੱਚ ਮੂਲੀ ਦੇ ਬੀਜ ਰਗੜ ਕੇ ਲੇਪ ਕਰਕੇ ਉਹ ਲਾਉਣ ਹੱਥਾਂ ਤੇ ਹਾਂਜੀ, ਵੈਸੇ ਉਹ ਅਸ਼ਵਗੰਧਾ ਵੀ ਥੋੜਾ ਦੇ ਸਕਦੇ ਆ। ਤੀਜਾ ਹਿੱਸਾ ਚਮਚੇ ਦਾ, ਚੌਥਾ ਹਿੱਸਾ ਦੇ ਦੇਣ, 2 ਚੁੰਡੀਆਂ ਦੇ ਦੇਣ, ਉਹਨੂੰ ਰੋਜ਼ ਦੇਣ। ਕਿਉਂਕਿ ਅਸ਼ਵਗੰਧਾ ਵੈਸੇ ਵੀ ਬੱਚਿਆਂ ਦੇ ਹਾਈਟ ਲਈ, ਸਾਰੇ ਕਾਸੇ ਲਈ ਅੱਛਾ ਵਾ, ਸਾਰਿਆਂ ਲਈ ਅੱਛਾ ਵਾ। ਉਹ ਜੇ ਕੋਈ ਬੋਡੀ ਦਾ ਟੌਕਸਨ ਹੋਊਗਾ ਉਹ ਵੀ ਉਹਦੇ ਚੋਂ ਮਤਲਬ ਨਿਕਲ ਜਾਂਦਾ। ਤੇ ਬਾਕੀ ਜਿਹੜਾ ਇਮਿਊਨ ਸਿਸਟਮ ਲਈ ਪੁੱਛਿਆ ਸੀ, ਉਹ ਮੈਂ ਅੱਗੇ ਵੀ ਦੱਸਿਆ ਸੀ। ਐਲਰਜੀ ਆ, ਜਿਹੜੇ ਐਲਰਜੀ ਲਈ ਪੁੱਛਿਆ ਬੱਚੇ ਦੀ, ਨਟਸ ਤੋਂ ਵਾਟਰ ਕ੍ਰੈਸ ਪੱਤੇ, ਉਹਨਾਂ ਦਾ ਜੂਸ ਇੱਥੋਂ ਮਿਲ ਜਾਂਦੇ ਆ ਅਮਰੀਕਨ ਸਟੋਰਾਂ 'ਚੋਂ। ਤੇ ਉਹਨਾਂ ਦਾ ਜੂਸ ਜਾਂ ਸਮੂਥੀ ਕਿਵੇਂ ਵੀ ਉਹ ਕੱਢ ਕੇ ਜਿਸ ਤਰ੍ਹਾਂ ਵੀ ਤਰੀਕੇ ਨਾਲ ਉਹ ਦੇ ਸਕਦੇ ਆ, ਉਹ ਚਮਚਾ ਦੇ ਦੇਣ ਬੱਚੇ ਨੂੰ। ਉਹਦਾ ਕੋਈ ਐਡਾ ਕੋਈ ਟੇਸਟ ਤਾਂ ਬੁਰਾ ਹੈ ਨੀ ਗਾ, ਮੈਂ ਅੱਗੇ ਦੱਸਿਆ ਸੀ। ਇੱਕ ਜਿਨ੍ਹਾਂ ਦੇ ਆਹ ਵੀ ਕੰਨਾਂ ਤੋਂ ਕਹਿੰਦੇ ਸੀ, ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ ਜਿੰਕ, ਇੱਕ ਤਾਂ ਦੱਸਿਆ ਸੀ ਖਾਣ ਨੂੰ, ਤੇ ਇੱਕ ਉਹ ਦੱਸਿਆ ਸੀ ਸਲੀਸੀਆ ਤੇ ਇੱਕ ਹੋਰ ਨਾਲ ਦਵਾਈ ਦੱਸੀ ਸੀ, ਉਹਦਾ ਮੈਨੂੰ ਨਾਮ ਨਹੀਂ ਯਾਦ। ਤੇ ਬਾਕੀ ਜਿਨ੍ਹਾਂ ਦੇ ਅੱਖਾਂ ਦੇ ਪ੍ਰੈਸ਼ਰ ਬਣਦਾ, ਉਹ ਇੱਥੇ ਫਾਰਮੇਸੀ 'ਚੋਂ, CVS 'ਚੋਂ ਵੀ, ਕਿਸੇ ਵੀ ਫਾਰਮੇਸੀ 'ਚੋਂ ਆਈ ਕੱਪ ਲੈ ਲੈਣਾ। ਉਹ ਕੱਚ ਦਾ ਹੁੰਦਾ, ਉਹਦੇ ਵਿੱਚ ਤੁਸੀਂ ਪਾਣੀ ਪਾ ਕੇ, ਠੰਡਾ ਪਾਣੀ, ਬਿਲਕੁਲ ਠੰਡਾ, ਜਾਂ ਠੰਡਾ ਦੁੱਧ, ਉਹ ਪਾ ਕੇ ਉਹਨੂੰ ਪੁੱਠਾ ਕਰਕੇ ਰੱਖਣਾ ਆਪਦੇ ਕੱਪ ਤੇ, ਜਿਵੇਂ ਆਪਾਂ ਕੌਲੀ ਕਹਿੰਦੇ ਆ, ਪੁੱਠੀ ਮਾਰ ਕੇ ਉੱਤੇ ਬਹਿਣਾ। ਐਂ ਉਹਨੂੰ ਭਰ ਕੇ ਪਾਣੀ ਇੱਕਦਮ ਉਹਦੇ ਤੇ ਅੱਖ ਤੇ ਰੱਖ ਲੈਣਾ। 10 ਮਿੰਟ ਰੱਖੋ, ਫਿਰ 5 ਮਿੰਟ ਰੱਖ ਲਓ, ਜਿੰਨਾ ਚਿਰ ਵੀ ਰੱਖ ਸਕਦੇ ਆ। ਤੇ ਉਹ ਜਿਹੜੀ ਅੱਖਾਂ ਦੇ ਪ੍ਰੈਸ਼ਰ ਦੀ ਹੀਟ ਆ, ਮੈਂ ਕੀਤਾ, ਮੇਰੇ ਕੋਲ ਹੈਗਾ, ਤੇ ਉਹ ਜਿਹੜੀ ਅੱਖਾਂ ਦੀ ਹੀਟ ਆ ਉਹ ਪਾਣੀ ਦੇ ਵਿੱਚ ਆ ਜੂਗੀ। ਉਹ ਦੇਖ ਵੀ ਲੈਣ,
ਪਾਣੀ ਗਰਮ ਹੋ ਜਾਊਗਾ। ਜੇ ਦੁੱਧ ਵੀ ਕੱਚੀ ਲੱਸੀ ਵੀ ਠੰਡੀ ਪਾਉਂਦੇ ਆ ਵਿੱਚ ਉਹਦੇ 'ਚ ਆਈ ਕੱਪ ਦੇ ਵਿੱਚ ਉਹ ਵੀ ਗਰਮ ਹੋ ਜੂ, ਕਿਉਂਕਿ ਜਿਹੜੀ ਉਹ ਹੀਟ ਆ ਐਕਸਟਰਾ ਉਹਨਾਂ ਦੇ ਅੱਖਾਂ ਦਾ ਪ੍ਰੈਸ਼ਰ ਆ ਉਹਦੇ ਵਿੱਚ ਆ ਜਾਊਗਾ ਤੇ ਹੌਲੀ ਹੌਲੀ ਇੱਕਦਮ ਤਾਂ ਨਹੀਂ ਮੈਂ ਕਹਿੰਦੀ ਵੀ ਇੱਕਦਮ ਹੀ ਠੀਕ ਹੋ ਜਾਊਗਾ, ਮਹੀਨੇ 20 ਦਿਨ 'ਚ ਠੀਕ ਹੋ ਜਾਊਗਾ। ਠੀਕ ਹੈ, ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਅਤੇ ਜਿਸ ਤਰ੍ਹਾਂ ਤੇ ਇੱਕ ਆਪਾਂ ਹੁਣ ਬ੍ਰੇਕ ਦਾ ਟਾਈਮ ਹੁੰਦਾ ਆ, ਬ੍ਰੇਕ ਲੈ ਕੇ ਵਾਪਸ ਆਉਂਦੇ ਆ ਅਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਅਤੇ ਤੁਸੀਂ ਜਿਹੜੇ ਵੀ ਤੁਹਾਡੇ ਕੋਲ ਕੋਈ ਫੀਡਬੈਕ ਆ ਜਾਂ ਤੁਸੀਂ ਕੁਝ ਪੁੱਛਣਾ ਆ ਜਾਂ ਕੁਝ ਦੱਸਣਾ ਆ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਆ। 4082725200 ਇਹੀ ਪ੍ਰੋਗਰਾਮ ਆ, ਐਤਵਾਰ ਨੂੰ ਆਊਗਾ, ਉਹ ਤੁਸੀਂ ਸੁਣ ਸਕਦੇ ਆ। ਉਸ ਦੇ ਵਿੱਚ ਕੋਈ ਕਾਲ ਨਹੀਂ ਲੈ ਜਾਂਦੀ ਕਿਉਂਕਿ ਉਹ ਹੁੰਦਾ ਆ। YouTube ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਆ, ਉਹ ਵੀ ਉਹਦੇ 'ਤੇ ਵੀ ਤੁਸੀਂ ਸੁਣ ਸਕਦੇ ਆ। ਅਤੇ ਆਉਂਦੇ ਆ ਅਸੀਂ ਇੱਕ ਬ੍ਰੇਕ ਲੈ। ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ, ਅਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ ਜੋ ਸਾਡੇ ਬਜ਼ੁਰਗ ਵਰਤਦੇ ਸੀਗੇ। ਡਾਕਟਰ ਕੋਈ ਨਹੀਂ ਹੁੰਦਾ, ਜਿਹੜੀਆਂ ਚੀਜ਼ਾਂ ਤੁਹਾਨੂੰ ਇਹਦੇ ਵਿੱਚੋਂ ਤੁਹਾਡੀ ਬੋਡੀ ਨੂੰ ਨਹੀਂ ਸੈੱਟ ਬੈਠਦੀਆਂ ਉਹ ਤੁਸੀਂ ਨਹੀਂ ਖਾਣੀਆਂ, ਜਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਪੂਰੇ ਨੁਸਖੇ ਦਾ ਨਹੀਂ ਪਤਾ ਅਤੇ ਉਹਨੂੰ ਨਾ ਵਰਤੋ, ਅਤੇ ਉਹਨੂੰ ਦੁਬਾਰਾ ਤੁਸੀਂ ਅਗਲੇ ਹਫ਼ਤੇ ਪੁੱਛ ਸਕਦੇ ਹਾਂ, ਜਾਂ ਤੁਸੀਂ ਪ੍ਰੋਗਰਾਮਾਂ ਨੂੰ ਦੁਬਾਰਾ ਸੁਣ ਸਕਦੇ ਹਾਂ। ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ, ਜਿਹੜੀ ਐਪ ਤੁਸੀਂ ਫੋਨ ਦੇ ਉੱਤੇ ਸੁਣਦੇ ਆ ਉੱਥੇ ਪੋਡਕਾਸਟ 'ਤੇ ਵੀ ਪਾ ਦਿੱਤਾ ਜਾਂਦਾ, YouTube ਵੀ ਬਣ ਜਾਂਦੀ ਆ, ਉੱਥੇ ਵੀ ਤੁਸੀਂ ਦੁਬਾਰਾ ਇਹਨਾਂ ਨੂੰ ਸੁਣ ਸਕਦੇ ਹੈਗੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਚੱਲਦੇ ਤੁਹਾਡੇ ਕਾਲਸ ਵੱਲ। ਜੋਗਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੇ ਮੈਂ ਜਿੱਦਾਂ ਨਾ ਪੁੱਛਣਾ ਸੀ ਵੀ ਮੇਰੇ ਨਾ ਪੈਰਾਂ 'ਚੋਂ ਸਾੜ ਬਹੁਤ ਹੀ ਨਿਕਲਦਾ ਰਹਿੰਦਾ, ਤੱਤੇ ਰਹਿੰਦੇ ਪੈਰ ਮੇਰੇ। ਠੀਕ ਆ। ਤੇ ਮੈਂ ਕੀ ਉਹਨੂੰ ਕਹਿੰਦੇ ਭੌਰੀਆਂ ਵੀ ਬਹੁਤ ਹੁੰਦੀਆਂ, ਮੈਂ ਵੱਢ ਦਿੰਦੀ ਆ ਉਹਦੇ ਨਾਲ, ਦੂਸਰੇ ਨਾਲ ਨੇਲ ਕਟਰ ਨਾਲ ਕੱਟ ਦਿੰਦੀ ਆ, ਉਹ ਫੇਰ ਹੋ ਜਾਂਦੀਆਂ। ਇੱਥੇ ਮੈਂ ਰੇਡੀਓ ਤੇ ਸੁਣਿਆ ਸੀ ਵੀ ਤੁਸੀਂ ਜੇ ਪੈਰਾਂ ਤੇ ਸਾੜ ਲੱਗਦਾ ਤੇ ਤੁਸੀਂ ਹਨਾ ਘਾਹ ਤੇ ਤੁਰੋ ਜੀ ਸਵੇਰੇ ਟਾਈਮ। ਮੈਂ ਤਾਂ ਜਾੜ ਦੇ ਵਿੱਚ ਐਵਰੀ ਡੇ ਫਿਰਦੀ, ਮੈਨੂੰ 3-4 ਸਾਲ ਹੋ ਗਏ ਫਿਰਦੀ ਨੂੰ, ਪਰ ਮੇਰੇ ਫੇਰ ਵੀ ਨਹੀਂ ਹਟਦੇ ਹੈਗੇ। ਤੇ ਮੈਨੂੰ ਹੁਣ ਜ਼ਿਆਦਾ ਹੋਣ ਲੱਗੇ। ਮੈਨੂੰ ਕੋਈ ਬਲੱਡ ਪ੍ਰੈਸ਼ਰ ਨਹੀਂ, ਕੋਈ ਮੈਨੂੰ ਡਾਇਬਟੀਜ਼ ਨਹੀਂ, ਸ਼ੂਗਰ ਨਹੀਂ ਹੈਗੀ, ਕੋਈ ਮੈਨੂੰ ਕੋਲੈਸਟਰੋਲ ਨਹੀਂ, ਕੱਖ ਨਹੀਂ, ਇਹ ਹੀ ਆ ਇਕੱਲੀ। ਠੀਕ ਹੈ ਜੀ, ਆਪਾਂ ਫੇਰ ਇੱਕ ਮੇਰਾ ਹੋਰ ਸਵਾਲ ਆ, ਜਦੋਂ ਮੈਂ YouTube ਤੇ ਜਾਂਦੀ ਆ ਮੈਨੂੰ ਪ੍ਰੈਜੈਂਟ ਨੂੰ ਕੀ ਕਹਿੰਦਾ ਉਸ ਟਾਈਮ ਜਿਹੜਾ ਕੰਮ ਹੁੰਦਾ, ਉਸ ਟਾਈਮ ਪ੍ਰੋਗਰਾਮ ਹੁੰਦਾ ਉਹੀ ਮੈਨੂੰ ਦਿਸਦਾ ਹੁੰਦਾ, ਉਹ ਕਿੱਦਾਂ ਲੈਣਾ ਦੂਸਰਾ ਪ੍ਰੋਗਰਾਮ? ਕੋਈ ਨਹੀਂ, ਮੈਨੂੰ ਬਾਅਦ ਵਿੱਚ ਕਾਲ ਕਰ ਲਿਆ ਤੁਸੀਂ। ਓਕੇ, ਥੈਂਕ ਯੂ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰਾ ਗਲਾ ਦੁਖਦਾ ਨਾਲੇ ਖੰਘ ਆਉਂਦੀ ਆ। ਠੀਕ ਆ, ਇਹਦਾ ਕੋਈ ਇਲਾਜ ਜ਼ਰੂਰ ਦੱਸੋ ਜੀ। ਹੈ, 3-4 ਦਿਨ ਹੋ ਗਏ ਦੁਖਦੇ। ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਮੇਜਰ ਸਿੰਘ ਜੀ। ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੇ ਮਦਰ ਨੂੰ ਲਾਇਆ, ਉਹਨਾਂ ਦੀ 80 ਸਾਲ ਦੀ ਉਮਰ ਆ। ਹਾਂਜੀ, ਉਹਨਾਂ ਦੀ ਦਰਦਾਂ ਬਹੁਤ ਹੁੰਦੀਆਂ, ਡਾਕਟਰ ਨੂੰ ਲਿਆ ਕੇ ਦਿੱਤਾ, ਕੋਈ ਫਰਕ ਨਹੀਂ ਬੋਡੀ 'ਚ। ਦਰਦਾਂ ਕਿਉਂ ਹੁੰਦੀਆਂ? ਕੋਈ ਬਿਮਾਰੀ ਆ ਉਹਨਾਂ ਨੂੰ? ਉੱਦਾਂ ਕੋਈ ਬਿਮਾਰੀ ਨਹੀਂ। ਠੀਕ ਆ, ਆਪਾਂ ਪੁੱਛਦੇ ਹਾਂ ਵੀ ਉੱਦਾਂ ਹੀ ਦਰਦਾਂ ਕਿਉਂ ਹੁੰਦੀਆਂ? ਗੋਡੇ ਗਾਡੇ ਠੀਕ ਆ ਉਹਨਾਂ ਦੇ? ਬਿਲਕੁਲ ਠੀਕ ਹੈ ਸਰ, ਬੋਡੀ 'ਚ ਦਰਦਾਂ ਹੁੰਦੀਆਂ ਤੇ ਅਸੀਂ ਡਾਕਟਰ ਵੱਲ ਜਾ ਕੇ ਉਹ ਦਵਾਈਆਂ ਦੇ ਕੇ ਘਰ ਆ ਜੀਦਾ, ਕੋਈ। ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਮਹਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਅਮਰਜੀਤ। ਸੁਰਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਮੇਰੀ ਜਿਹੜੀ ਨੂੰਹ ਆ ਉਹਦੇ ਹੱਥਾਂ 'ਚੋਂ ਵੀ ਤੇ ਪੈਰਾਂ 'ਚੋਂ ਏਦਾਂ ਪਸੀਨਾ ਬਹੁਤ ਆਉਂਦਾ ਆ, ਭਾਵੇਂ ਸਿਆਲ ਹੋਵੇ ਚਾਹੇ ਗਰਮੀਆਂ, ਹਨਾ। ਇੱਕ ਉਹਨਾਂ ਦੀ ਛੋਟੀ ਬੇਟੀ ਆ, ਉਹਦੇ ਵੀ ਏਦਾਂ ਸਾਲ ਕੁ ਦੀ ਆ, ਉਹਦੇ ਵੀ ਹੱਥਾਂ ਪੈਰਾਂ 'ਚ ਏਦਾਂ ਪਸੀਨਾ ਆਉਂਦਾ। ਇਹਦੇ ਵਾਸਤੇ ਕੋਈ ਨਾ ਇਲਾਜ ਹੋਵੇ ਤਾਂ ਜ਼ਰੂਰ ਦੱਸਿਓ। ਠੀਕ ਹੈ ਜੀ, ਠੀਕ ਹੈ। ਹਾਂਜੀ, ਓਕੇ ਮੇਰੀ ਭੈਣ। ਓਕੇ, ਸੁਣਦੇ ਜ਼ਰੂਰ ਰਹੋ ਜੀ ਤੁਸੀਂ। ਹਾਂਜੀ, ਪਸੀਨਾ ਆਉਂਦਾ, ਉਹਦੇ ਬਾਰੇ ਜ਼ਰੂਰ ਦੱਸਿਓ ਜੀ। ਸਤਨਾਮ ਸਿੰਘ ਜੀ। ਜਿਹੜਾ ਤੁਸੀਂ ਦੱਸ ਰਹੇ ਹੋ ਸਪੈਡ ਵਿੱਚ ਪਾ ਕੇ ਪੀਣ ਦਾ ਦਰਦਾਂ ਵਾਸਤੇ, ਉਹ ਸ਼ੂਗਰ ਵਾਲਾ ਬੰਦਾ ਖਾ ਸਕਦਾ, ਪੀ ਸਕਦਾ ਜਾਂ ਨਹੀਂ? ਉਹ ਤਾਂ ਹੁਣ ਆਪਾਂ ਫੀਡਬੈਕ ਹੀ ਲੈਂਦੇ ਆ, ਜੇ ਕਿਸੇ ਸ਼ੂਗਰ ਵਾਲੇ ਨੇ ਪੀਤਾ ਹੋਵੇ ਤਾਂ। ਦੂਰੀ ਸਪੈਡ 'ਚ ਪਾਉਣਾ ਜਾਂ ਕਲੱਬ ਸੋਡਾ 'ਚ ਪਾ ਸਕਦੇ ਜਾਂ ਨਹੀਂ? ਇਹ ਚੀਜ਼ ਦਾ ਕਨਫਰਮ ਕਰਨਾ। ਜਿਹੜਾ ਉਹਦਾ ਨੁਸਖਾ ਆ ਨਾ, ਉਹ ਸਪਰਾਈਟ ਦੇ ਨਾਲ ਹੀ ਆਇਆ ਹੋਇਆ ਆ। ਠੀਕ ਹੈ ਜੀ, ਠੀਕ ਹੈ ਜੀ, ਸ਼ਾਇਦ ਉਹਦੇ ਵਿੱਚ ਵੀ ਕੁਛ ਨਾ ਕੁਛ ਇੱਦਾਂ ਦਾ ਹੁੰਦਾ ਹੋਊ। ਥੈਂਕ ਯੂ ਜੀ। ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਪਿੱਛੇ ਜੇ ਜਦੋਂ ਮੋਢੇ ਜੁੜੇ ਹੋਣ ਦਾ ਦਰਦਾਂ ਹੋਣ ਲਈ ਮੈਂ ਦੱਸਿਆ ਸੀਗਾ ਜਾਂ ਸੁਣਿਆ ਕਿ ਦੱਸਿਆ ਸੀ, ਵਧੀਆ ਹੋਇਆ ਕਿ ਕਹਿੰਦੇ ਨਹਾਉਣ ਤੋਂ ਬਾਅਦ ਗਰਮ ਪਾਣੀ ਦੇ ਨਹਾਉਣ ਤੋਂ ਬਾਅਦ ਘੁਮਾਓ ਮੋਢਿਆਂ ਨੂੰ, ਤਾਂ ਐਕਸਰਸਾਈਜ਼ ਕਰੋ, ਵਧੀਆ ਹੋ ਜਾਂਦਾ। ਤੇ ਉਸ ਤੋਂ ਬਾਅਦ ਜੇ ਕਿਸੇ ਨੇ ਬਾਅਦ 'ਚ ਕਰਨਾ ਹੋਵੇ ਨਹਾਉਣ ਤੋਂ ਦੁਪਹਿਰੇ ਜਾਂ ਸ਼ਾਮ ਨੂੰ, ਫਿਰ ਆਲਸੀ ਜਾਂ ਚੌਲ ਨੂੰ ਜਰਾਬ 'ਚ ਪਾ ਕੇ ਗਰਮ ਕਰੋ ਤੇ
ਉਹ ਲਾ ਲਓ ਹਨਾ। ਮੈਂ ਜਦੋਂ ਕਹਿ ਕੇ ਹਟਿਆ ਤਾਂ ਮੈਨੂੰ ਕਿਸੇ ਸੱਜਣ ਦੀ ਕਾਲ ਆ ਗਈ, ਕਹਿੰਦੇ ਵੀ ਜਿਹੜੀ ਜਰਾਬ ਲੈਣੀ ਉਹ ਪੁਰਾਣੀ ਲੈਣੀ ਕਿ ਨਵੀਂ ਲੈਣੀ ਆ। ਮੈਂ ਕਿਹਾ ਵੀ ਜੇ ਤਾਂ ਤੂੰ 10 ਦੇ ਨਾਲ ਹੀ ਲਾਉਂਗਾ ਪੁਰਾਣੀ, ਉਹ ਤਾਂ ਪਤਾ ਨਹੀਂ ਹੋ ਸਕਦਾ ਜ਼ਿਆਦਾ ਕੰਮ ਕਰੇ, ਕਰ ਸਕਦਾ ਵੀ ਕਿਸੇ ਨੇ। ਮੈਂ ਕਿਹਾ ਤੇਰੇ ਘਰ ਵਾਲੇ ਨੇ ਜਾਂ ਨਿਆਣੇ ਨੇ ਕਹਿਣਾ ਪ੍ਰੋਪਰ ਜਰਾਬਾਂ ਬਾਹਰ ਲਾ ਕੇ ਆਇਆ ਕਰੋ। ਹਾਂਜੀ ਅੱਛਾ ਜੀ, ਪਿੱਛੇ ਜਿਹੜੇ ਨਾ ਇਹ ਮੋਢਿਆਂ ਦੀ ਬਹੁਤ ਆਉਂਦੀਆਂ ਕਾਲਾਂ, ਮੋਢੇ ਜੁੜੇ ਹੋਣ ਦੀਆਂ। ਮੋਢਿਆਂ ਵਾਸਤੇ ਜਿਹੜੇ ਇਹ ਤਰੀਕਾ ਵਧੀਆ ਹੈਗਾ, ਪਰ ਨਾਲ ਹੀ ਮੈਂ ਜਿਹੜੇ ਘਰ ਫੇਸਬੁੱਕ ਤੇ ਰਹਿੰਦੇ ਨੇ ਜਾਂ ਆਪਣੇ ਕੰਮ ਏਦਾਂ ਦੇ ਕਰਦੇ ਕੰਪਿਊਟਰ ਤੇ ਜਾਂ ਟਰੱਕ ਚਲਾਉਂਦੇ ਨੇ, ਉਹ ਇੱਕ ਸਟਰਿੰਗ ਮਿਲ ਜਾਂਦੀ ਹੈ, ਰਬੜ ਸਟਰਿੰਗ, ਜਾਂ ਹੋਮ ਜਿਮ ਪਾਓ ਕੰਪਿਊਟਰ ਤੇ, ਉਹ ਤੁਹਾਨੂੰ ਸਾਰਾ ਕੱਢ ਕੇ ਦੇਣਗੇ, ਤੁਸੀਂ ਦਰਵਾਜ਼ੇ ਨਾਲ ਲਾ ਸਕਦੇ। ਹੈਂਡਲ ਵਾਲੀ ਹੁੰਦੀ ਹੈ ਹੱਥਾਂ 'ਚ ਪਾਉਣ ਲਈ। ਤੁਸੀਂ ਬਾਹਰ ਨਿਕਲਦੇ ਵੜਦੇ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਤੁਸੀਂ 5-7 ਮਿੰਟ ਲਾ ਸਕਦੇ ਆ। ਈਵਨ ਟਰੱਕਾਂ ਦੇ ਵਿੱਚ ਤੁਸੀਂ ਨਾਲ ਰੱਖੋ, ਸੀਟ ਨੂੰ ਪਾ ਲਓ ਜਾਂ ਹੈਂਡਲ ਨੂੰ ਪਾ ਲਓ, ਤੇ ਉਹ ਸਟਰਿੰਗ ਦੇ ਨਾਲ ਉਹਨੂੰ ਖਿੱਚੋ, ਉਹ ਹੈਂਡਲ ਲੱਗਾ ਹੁੰਦਾ, ਬਹੁਤ ਵਧੀਆ ਰਹਿੰਦੀ ਆ। ਤੇ ਅਸੀਂ ਤਾਂ ਮੈਂ ਤਾਂ ਜਿੱਥੇ ਵੀ ਜਾਂਦਾ ਉੱਥੇ ਰੱਖੀ ਹੋ ਆਲਮੋਸਟ ਉਹ ਐਕਸਰਸਾਈਜ਼, ਕਿਉਂਕਿ ਐਕਸਰਸਾਈਜ਼ ਦੇ ਨਾਲ ਹੀ ਇਹ ਸਹੀ ਹੋਣਾ ਆ। ਹਾਂਜੀ। ਤੇ ਦੂਜਾ ਬਹੁਤ ਕਾਲਾਂ ਪਿਛਲੀ ਵਾਰੀ ਵੀ ਆਈਆਂ, ਜਿਹੜਾ STD ਤੇ ਕਿਸੇ ਨੂੰ ਭੁੱਖ ਨਹੀਂ ਲੱਗਦੀ ਤੇ ਜੋ ਖਾਣੇ ਉਹ ਬਾਹਰ ਨੂੰ ਆਉਂਦਾ, ਤੇ ਇਹ ਵਧੀਆ ਤਰੀਕਾ ਪਹੁੰਚਾਉਣ ਲਈ। ਪਿੱਛੇ ਜੇ ਵੀ ਇੱਕ ਵਾਰੀ ਗੱਲ ਕੀਤੀ 6 ਮਹੀਨੇ ਪਹਿਲਾਂ, ਵੀ ਜਿਹੜਾ ਖੀਰਾ ਹੁੰਦਾ ਨਾ ਉਹਦਾ ਜਿਹੜਾ ਪਿੱਕਲ ਕਹਿ ਦਿੰਦੇ ਆ ਤੁਸੀਂ, ਓਦਾਂ ਪੰਜਾਬੀ 'ਚ ਖੀਰਾ ਕਹਿ ਦਿੰਦੇ ਆ, ਪਿੱਕਲ ਦਾ ਜੂਸ ਤੇ ਪਿੱਕਲ ਖਾਓ, ਰੋਟੀ ਦੇ ਨਾਲ ਵੀ ਖਾ ਸਕਦੇ ਆ, ਬਾਅਦ 'ਚ ਵੀ ਖਾ ਸਕਦੇ ਆ, ਉਹਦਾ ਜੂਸ ਵੀ ਪੀ ਸਕਦੇ ਆ, ਤੇ ਉਹ ਬਹੁਤ ਹੀ ਜ਼ਿਆਦਾ ਵਧੀਆ ਰੋਟੀ ਪਚਾਉਣ ਲਈ ਵੀ, ਜਿਹਨੂੰ ਡਕਾਰ ਵੀ ਆਉਂਦੇ ਆ, ਬਰ ਵੀ ਆਉਂਦੇ, ਉਹਨੂੰ ਉਹਦੇ ਵਾਸਤੇ ਵਧੀਆ, ਤੇ ਭੁੱਖ ਲੱਗਣ ਲਈ ਵੀ ਬਹੁਤ ਵਧੀਆ। ਤੇ ਜਿਹੜੇ ਕਹਿੰਦੇ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਆ, ਬਲੱਡ ਪ੍ਰੈਸ਼ਰ ਘਟਾਉਣ ਵਾਸਤੇ ਵੀ ਬਹੁਤ ਵਧੀਆ ਰਹਿੰਦਾ ਆ। ਠੀਕ ਹੈ ਜੀ। ਹੈਲੋ ਅਮਰਕਾ, ਹਰਜੀਤ ਸਿੰਘ ਜੀ ਤੁਹਾਡੀ ਲਾਈਨ ਡ੍ਰੌਪ ਹੋ ਗਈ ਆ, ਦੁਬਾਰਾ ਕਾਲ ਕਰ ਲਓ। ਅਮਰਜੀਤ। ਹਾਂਜੀ ਬਲਵਿੰਦਰ ਜੀ, ਮੇਰਾ ਦਿਲ ਨਹੀਂ ਕਰਦਾ ਜੀ। ਲਓ ਜੀ, ਤੁਹਾਡਾ ਵੀ ਪੁੱਛਦੇ ਹੈਗੇ ਆ ਜੀ ਅਰਦਾਸ ਲਈ, ਤਾਂ ਹੁਣ ਗੱਲਾਂ ਬਾਤਾਂ ਕਰੋ ਆਪਣੇ ਨਿਆਣਿਆਂ ਦੇ ਨਾਲ। ਪੌਲ ਚਾਲ ਜੀ। ਭੈਣ ਜੀ ਤੁਸੀਂ ਬਿਲਕੁਲ ਪ੍ਰਮਾਤਮਾ ਭਲੀ ਕਰੇ, ਤੁਸੀਂ ਮੈਨੂੰ ਇੰਨਾ ਅੱਛਾ ਕੁਐਸਚਨ ਦਿੱਤਾ ਹੈਗਾ। ਇਹ ਜਿਹੜੇ ਭੈਣ ਕਹਿ ਰਹੇ ਨੇ ਜੀ ਨਹੀਂ ਲੱਗਦਾ, ਇਹਦੇ ਵਾਸਤੇ ਨਾ ਪੈਸ਼ਨ ਫਲਾਵਰ ਦੀ ਚਾਹ ਹੈਗੀ, PASSION ਫਲਾਵਰ, ਪੈਸ਼ਨ ਫਲਾਵਰ ਦੀ। ਇੱਥੇ ਜਿਹੜਾ ਨਾ ਆਪਣੇ ਸਪਰਾਊਟ ਸਟੋਰ ਦੇ ਵਿੱਚੋਂ ਸਾਰਾ $5 ਦੀਆਂ ਨੇ ਨਾ, ਉਹ 10-12 ਯਾਨੀ ਕਿ ਪੈਕਟ ਪੁੜੀਆਂ ਮਿਲ ਜਾਂਦੀਆਂ ਹੈਗੇ ਨੇ। ਇੱਕ ਪੁੜੀ ਲੈ ਕੇ ਚਾਹ ਵਾਂਗੂ ਉਹਨੂੰ ਪੀਣ ਤੇ ਬਿਲਕੁਲ ਠੀਕ ਹੋ ਜਾਣਗੇ। ਠੀਕ ਹੈ ਜੀ। ਅੱਛਾ ਭੈਣ, ਉਸ ਤੋਂ ਪਹਿਲਾਂ ਆਪਾਂ ਨੂੰ ਇੱਕ ਕਾਲ ਆਈ ਸੀਗੀ ਮਾਈਗ੍ਰੇਨ ਬਾਰੇ। ਪਹਿਲਾਂ ਤਾਂ ਸਾਰੇ ਸੱਜਣਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਇੱਕ ਇਹ ਬੇਨਤੀ ਹੈ, ਮਤਲਬ ਵੀ ਜਿਹੜਾ ਹੈ ਨਾ, ਕਿਉਂਕਿ ਮੇਰੇ ਕੋਲੋਂ ਤਕਰੀਬਨ ਅੰਗਰੇਜ਼ੀ ਜਿਹੜੀਆਂ ਨਾ ਜੜੀਆਂ ਬੂਟੀਆਂ ਦੱਸੀਆਂ ਜਾਂਦੀਆਂ ਨੇ, ਕਿਉਂਕਿ ਮੇਰੀ ਉਸ ਚੀਜ਼ ਦੀ ਮਹਾਰਤ ਹੈਗੀ ਹੈ। ਜੇ ਮੈਂ ਸਿਰਫ ਪੰਜਾਬੀ ਜਾਂ ਹਿੰਦੀ ਵਾਲੀਆਂ ਦੱਸਾਂ ਤਾਂ ਉਹ ਸਿਰਫ 20% ਨੇ, ਔਰ ਬਾਕੀ ਸਾਰੀ ਦੁਨੀਆ ਨੇ 80% ਤੋਂ ਤੁਸੀਂ ਵਾਂਝੇ ਰਹਿ ਜਾਓਗੇ। ਕੋਸ਼ਿਸ਼ ਇਹ ਕਰੋਗੇ ਵੀ ਤੁਸੀਂ ਨਾ ਅੰਗਰੇਜ਼ੀ ਜਿਹੜੀਆਂ ਜੜੀਆਂ ਬੂਟੀਆਂ ਉਹਨਾਂ ਨੂੰ ਅਪਣਾਉਣਾ ਸ਼ੁਰੂ ਕਰੋ, ਨਹੀਂ ਵਰਨਾ ਤੁਸੀਂ ਜਾਣ ਕੇ ਸਬਰ ਕਰਦੇ ਰਹੋਗੇ। ਖੈਰ ਜੀ, ਮੇਰੀ ਬੇਨਤੀ ਇਹ ਹੈ ਕਿ ਮਾਈਗ੍ਰੇਨ ਦੇ ਵਾਸਤੇ ਨਾ, ਹੈਡੇਕ ਦੇ ਵਾਸਤੇ ਇੱਕ ਕੈਟਨੈਪ ਨਾਂ ਦੀ ਜੜੀ ਬੂਟੀ ਹੈ, ਬਲਕਿ ਮੈਂ ਇੱਥੇ ਘਰ ਲਾਈ ਸੀ। ਇੱਥੇ ਨਾ ਉਹ ਤੇ ਜਿਹੜੀਆਂ ਬਿੱਲੀਆਂ ਬਹੁਤ ਆਉਂਦੀਆਂ ਨੇ, ਬਲਕਿ 7-8 ਬਿੱਲੀਆਂ ਰਾਤ ਨੂੰ ਆ ਕੇ ਡਾਂਸ ਕਰਨ ਲੱਗ ਪੈਂਦੇ ਸੀ। ਉਹ ਬਹੁਤ ਅੱਛੀ ਹੈਗੀ ਹੈ, ਤੇ ਉਹ ਜਿਹੜਾ ਹੈ ਨਾ ਜੀ ਹੈਡੇਕ ਦੇ ਵਾਸਤੇ ਉਹਦੀ ਚਟਨੀ ਬਣਾ ਕੇ ਖਾਣੀ ਹੈਗੀ ਹੈ, ਜਾਂ ਉਹਦੇ ਪੱਤਿਆਂ ਦੀ ਚਾਹ ਵੀ ਪੀਤੀ ਜਾ ਸਕਦੀ ਹੈ। ਠੀਕ ਹੈ। ਦੂਸਰਾ ਜਿਹੜਾ ਹੈਗਾ, ਜਿਹੜਾ ਤੇਜ਼ ਪੱਤਾ ਹੈਗਾ ਨਾ, ਬੇ ਲੀਫ ਆਪਾਂ ਜਿਹਨੂੰ ਕਹਿੰਦੇ ਹੈਗੇ ਆ, ਉਹ ਜ਼ਿਆਦਾ ਖਾਣ ਡਾਈਟ ਦੇ ਵਿੱਚ, ਉਹਦੇ ਨਾਲ ਵੀ ਜਿਹੜਾ ਹੈਗਾ ਨਾ ਮਾਈਗ੍ਰੇਨ ਘਟੇਗਾ। ਜਿਹੜੀ ਇੱਕ ਬਿਲਕੁਲ ਕਲਾਸੀਕਲ ਜਿਹੜੀ ਹੈਗਾ ਨਾ ਇੰਗਲਿਸ਼ ਜਿਹੜੀ ਰੈਮੇਡੀ ਹੈਗੀ ਨਾ, ਉਹਨੂੰ ਫੀਵਰਫਿਊ ਕਹਿੰਦੇ ਨੇ, FEVERFEW, ਫੀਵਰਫਿਊ। ਇਹ ਬਿਲਕੁਲ ਕਲੀਨਿਕਲੀ ਟੈਸਟਡ ਹੈਗੀ ਹੈ। ਇਹਦੇ ਪੱਤੇ ਦੀ ਚਟਨੀ ਖਾਣ ਨਾਲ, ਜਾਂ ਫਿਰ ਜੇ ਪੱਤੇ ਨਾ ਮਿਲਦਾ ਜਾਣੀ ਕਿ ਉਹਦੀ ਜਿਹੜੀ ਹੈ ਨਾ ਚਾਹ ਫੀਵਰਫਿਊ ਦੀ ਪੀ ਸਕਦੇ ਨੇ। ਤੇ ਚੌਥਾ ਜਿਹੜਾ ਹੈਗਾ, ਜਿਹੜੀਆਂ ਆਪਣੀਆਂ ਹੈ ਨਾ ਜੀ ਚਟਨੀ ਹੈਗੀ ਹੈ, ਉਹ ਪੁਦੀਨੇ ਦੀ ਹੈਗੀ ਹੈ, ਪੈਪਰਮਿੰਟ ਦੀ ਹੈਗੀ ਹੈ, ਥਾਈਮ ਦੀ ਹੈਗੀ ਹੈ, ਤੁਲਸੀ ਜਾਂ ਹੋਲੀ ਬੇਸਲ ਦੀ ਹੈਗੀ ਹੈ। ਇਹ ਸਾਰੀਆਂ ਜਿਹੜੀਆਂ ਵੀ ਮਿਲਦੀਆਂ ਹੁਣ, ਇਹ ਸਾਰੀਆਂ ਲਾਹੇਵੰਦ ਨੇ। ਠੀਕ ਹੈ ਭੈਣ ਜੀ। ਇਨਫੈਕਟ ਬਲਿੰਦਰ ਭੈਣ ਜੀ, ਮੈਂ ਇੱਕ ਜਾਣੀ ਕਿ ਗਰੰਟੀ ਕਰਨ ਲੱਗਾ ਤੁਹਾਨੂੰ, ਅਗਲਾ ਜਿਹੜਾ ਹੈਗਾ ਨਾ ਜਾਣੀ ਕਿ ਵੀ COVID-19 ਦੀ ਜੇ ਕੋਈ ਟ੍ਰੀਟਮੈਂਟ ਨਿਕਲੀ, ਉਹ ਚਟਨੀਆਂ ਵਿੱਚੋਂ ਨਿਕਲੂਗੀ। ਇਹ ਮੇਰਾ ਆਪਣਾ ਅੰਦਰੂਨੀ ਦਿਲ ਕਹਿੰਦਾ ਹੈਗਾ। ਠੀਕ ਹੈ, ਆਹ ਵੈਕਸੀਨੇਸ਼ਨ ਕਰੀਆਂ, ਜੇ ਕਰੀਆਂ, ਉਹ ਕਰੋ, ਉਹ 5-7-10 ਸਾਲ ਲਾ ਦੇਣਗੇ, ਉਦੋਂ ਤੱਕ ਪਤਾ ਨਹੀਂ ਦੁਨੀਆ ਕਿੱਧਰ ਦੀ ਕਿੱਧਰ ਪਹੁੰਚ ਜੂਗੀ। ਪਰ ਚਟਨੀ ਦੇ ਨਾਲ ਜਿਹੜਾ ਨਾ, ਜਿਹੜੇ ਪੌਦਿਆਂ ਦੀ ਚਟਨੀ ਦੇ ਨਾਲ ਇਸ ਤੋਂ ਰੁਕਾਵਟ ਹੋ ਸਕਦੀ ਹੈ ਨਾ, ਉਹ ਕਰਨੀ ਚਾਹੀਦੀ ਹੈ। ਖੈਰ ਜੀ, ਆਪਾਂ ਉਸ ਸਬਜੈਕਟ ਤੇ ਹੈਗੇ। ਜਿਹੜਾ ਅਖੀਰਲਾ ਸੀਗਾ 5ਵਾਂ, ਉਹਨਾਂ ਵਾਸਤੇ ਇਹ ਸੀਗਾ ਮਾਈਗ੍ਰੇਨ ਦੇ ਵਾਸਤੇ, ਕਿ ਉਹ ਨਾ ਖਸਖਸ ਜਿਹੜੀਆਂ ਥੋੜੀ ਦੁੱਧ ਦੇ ਵਿੱਚ ਪਾ ਕੇ ਰਾਤ ਨੂੰ ਸੌਣ ਲੱਗੇ ਪੀਣ। ਅੱਛਾ ਭੈਣ ਜੀ, ਇੱਕ ਆਪਾਂ ਨੂੰ ਆਇਆ ਸੀਗਾ, ਉਹ ਸੱਜਣ ਦੱਸ ਰਹੇ ਸੀ ਵੀ ਹਾਈਪਰਥਾਇਰੋਇਡ ਦਾ ਮੈਨੂੰ ਕੇਸ ਲੱਗਦਾ ਸੀ। ਹਾਈਪਰਥਾਇਰੋਇਡ ਕੀ ਹੁੰਦਾ ਹੈ ਨਾ, ਕਿ ਬੰਦਾ ਖਾਈ ਜਾਂਦਾ ਹੈਗਾ ਬਹੁਤ ਜ਼ਿਆਦਾ, ਉਹਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਹੈਗੀ, ਪਰ ਬੰਦਾ ਪਤਲਾ ਹੋਈ ਜਾਂਦਾ ਹੈਗਾ।
ਉਹਦੇ 'ਚ ਥਾਇਰੋਇਡ ਜਿਨਕੇ ਜ਼ਿਆਦਾ ਵੱਧ ਜਾਂਦਾ ਹੈਗਾ, ਉਹਦੇ 'ਚ ਹੱਥ ਵੀ ਸ਼ੇਕ ਕਰਨ ਲੱਗ ਪੈਂਦੇ ਹੈਗੇ ਨੇ, ਹਿੱਲਣ ਲੱਗ ਪੈਂਦੇ ਹੈਗੇ ਨੇ। ਉਹਦਾ ਇਹ ਹੈਗਾ ਕਿ ਵੀ ਜਿਹੜੇ ਬੂਟੇ ਨਾ ਉਹ ਆਇਓਡੀਨ ਦੇ ਨਾਲ ਕੰਪੀਟ ਕਰ ਰਹੇ, ਉਹਦੇ ਵਿੱਚੋਂ ਖਿੱਚ ਲੈਂਦੇ ਨੇ, ਜਿਨਕੇ ਥਾਇਰੋਇਡ ਨੂੰ ਜ਼ਿਆਦਾ ਐਕਟਿਵ ਨਹੀਂ ਹੋਣ ਦਿੰਦੇ। ਉਹ ਹੈਗੇ ਨੇ ਲੈਮਨ ਬਾਮ। ਜੇ ਲੈਮਨ ਬਾਮ ਦੇ ਪੱਤੇ ਦੀ ਉਹ ਚਟਨੀ ਖਾਣ ਤੇ ਉਹ ਲਾਹੇਵੰਦ ਹੈ। ਮੂਲੀਆਂ ਖਾਣ ਜਾਂ ਮੂਲੀਆਂ ਦੇ ਪੱਤੇ ਦੀ ਚਟਨੀ ਖਾਣ, ਉਹਦੇ ਨਾਲ ਵੀ ਜਿਹੜਾ ਨਾ ਹਾਈਪਰਥਾਇਰੋਇਡ ਹੈ ਨਾ ਉਹ ਘਟ ਜਾਏਗਾ। ਬਰੋਕਲੀ ਜ਼ਿਆਦਾ ਖਾਣ, ਉਹਦੇ ਨਾਲ ਵੀ ਜਿਹੜਾ ਹਾਈਪਰਥਾਇਰੋਇਡ ਘਟ ਜਾਏਗਾ। ਪੁਦੀਨਾ, ਰੋਜ਼ਮੇਰੀ, ਤੁਲਸੀ, ਇਹਨਾਂ ਦੀ ਚਟਨੀ ਖਾਣ, ਉਹਦੇ ਨਾਲ ਵੀ ਘਟ ਜਾਏਗਾ। ਸਭ ਤੋਂ ਕਲਾਸੀਕਲ ਜਿਹੜੀਆਂ ਕੋਈ ਚੀਜ਼ਾਂ ਇੰਗਲਿਸ਼ ਦੇ ਵਿੱਚ ਦੱਸਦੀਆਂ ਨੇ, ਉਹ ਕਹਿੰਦੇ ਬਗਲ ਵੀਡ ਹੈ। ਉਹਨੂੰ ਲੱਭਣਾ ਪਊਗਾ ਬਗਲ ਵੀਡ ਕੀ ਹੈ। BUGLE ਵੀਡ, WEED। ਇਹਦੀ ਚਾਹ ਪੀਣ। ਲਓ ਜੀ, ਹੁਣ ਜਿਹੜਾ ਲਾਸਟ ਹੈਗਾ ਭੈਣ ਜੀ, ਕਿ ਉਹਨਾਂ ਨੇ ਇੱਦਾਂ ਕਿਹਾ ਸੀਗਾ ਜਿਸ ਤਰ੍ਹਾਂ ਕਿ ਉਹ ਲੇਡੀ ਨੂੰ ਫਾਈਬਰੋਇਡਸ ਹੈਗੇ ਨੇ ਤੇ ਉਹਨਾਂ ਨੂੰ ਕ੍ਰੈਂਪਸ ਹੈਗੇ ਨੇ, ਉਸ ਦੀ ਗੱਲ ਮੇਰੇ ਖਿਆਲ ਮੈਂ ਠੀਕ ਸਮਝਿਆ ਸੀਗਾ। ਹਾਂਜੀ, ਏਦਾਂ ਕਿਹਾ ਸੀਗਾ ਉਹਨਾਂ ਨੇ। ਹਾਂਜੀ ਹਾਂ ਭੈਣ ਜੀ, ਕ੍ਰੈਂਪ ਦੇ ਵਾਸਤੇ ਨਾ ਇੱਕ ਨਾ ਕ੍ਰੈਂਪ ਵਾਰਕ ਹੈਗੀ ਹੈ, ਕ੍ਰੈਂਪ ਵਾਰਕ ਟੀ ਹੈ, ਉਹਦਾ ਨਾਂ ਹੀ ਕ੍ਰੈਂਪ ਵਾਰਕ ਹੈ। ਕ੍ਰੈਂਪ ਵਾਰਕ ਟੀ ਉਹ ਜਿਹੜਾ ਖਾਸ ਕਰਕੇ ਉਹ ਲੇਡੀਜ਼ ਦੇ ਜਿਹੜਾ ਨਾ ਜਿਹੜੇ ਯੂਟਰਨ ਕ੍ਰੈਂਪਸ ਹੁੰਦੇ ਨੇਗੇ, ਉਹਦੇ ਵਾਸਤੇ ਬਹੁਤ ਲਾਹੇਵੰਦ ਹੈ। ਫਾਈਬਰੋਇਡ ਦਾ ਮੈਨੂੰ ਕੋਈ ਬੜਾ ਨਹੀਂ ਪਤਾ ਹੈਗਾ ਕਿ ਮਤਲਬ ਇਹ ਕੰਟਰੋਲ ਹੋ ਸਕਦੇ ਨੇ ਇਹ, ਪਰ ਅੱਗੇ ਵਾਸਤੇ ਇਹਨਾਂ ਦੀ ਗਰੋਥ ਘਟਾਈ ਜਾ ਸਕਦੀ ਹੈ। ਪਰ ਜਿਹੜੇ ਆਲਰੇਡੀ ਐਗਜ਼ਿਸਟਿੰਗ ਨੇ ਸ਼ਾਇਦ ਉਹ ਨਾ ਪਾਈ ਨਿਕਲ ਸਕਦੇ ਹੁਣ। ਪਰ ਹਾਂ ਜਿਹੜਾ ਹੈਗਾ ਜਿਹੜੇ ਕ੍ਰੈਂਪਸ ਵਾਸਤੇ ਜਿਹੜੀ ਆਪਣੇ ਰਸਬੈਰੀ ਹੁੰਦੇ ਨੇ, ਜਿਹੜੀਆਂ ਲਾਲ ਬੈਰੀਜ਼ ਹੁੰਦੀਆਂ ਨੇਗੀਆਂ, ਇੱਕ ਤਾਂ ਕਾਲੀਆਂ ਹੁੰਦੀਆਂ, ਇੱਕ ਨੀਲੀਆਂ ਹੁੰਦੀਆਂ ਨੇ। ਮੈਂ ਲਾਲ ਜਿਹੜੀਆਂ ਆਪਣੇ ਘਰ ਵੀ ਇੱਥੇ ਗਰੋ ਕੀਤੀਆਂ ਨੇ ਤੇ ਉਹਨਾਂ ਦੇ ਕੰਡੇ ਲੱਗੇ ਹੁੰਦੇ ਨੇ ਜੀ, ਤੇ ਉਹਨਾਂ ਦੇ ਜਿਹੜੇ ਪੱਤੇ ਹੈਗੇ ਨੇ ਉਹਨਾਂ ਦੀ ਚਟਨੀ ਬਹੁਤ ਹੀ ਜ਼ਿਆਦਾ ਲਾਹੇਵੰਦ ਹੈਗੀ ਕ੍ਰੈਂਪਸ ਵਾਸਤੇ। ਅੱਛਾ, ਦੂਸਰਾ ਹੈਗਾ ਜੀ ਜਿਹੜਾ ਹੈਗਾ ਨਾ, ਜਿਸ ਤਰ੍ਹਾਂ ਆਪਣਾ ਸਪਰਾਊਟ ਸਟੋਰ ਹੈਗਾ, ਉਹਦੇ ਵਿੱਚ ਉਹਨਾਂ ਨੂੰ ਬਿਲਬੈਰੀ ਦਾ ਜੈਮ ਮਿਲ ਜਾਏਗਾ। ਉਹ ਮਿੱਠਾ ਹੁੰਦਾ ਖਾਣ ਵਾਸਤੇ। ਜੇ ਉਹ ਨਹੀਂ ਮਿਲੇਗਾ ਤਾਂ ਬਿਲਬੈਰੀ ਦੇ ਜਿਹੜਾ ਹੈਗਾ ਨਾ ਉਹ ਟੀ ਲੈ ਲੈਣ ਕੋਈ, ਹੈ ਜੀ। ਅਦਰਕ ਜ਼ਿਆਦਾ ਖਾਣ। ਤੇ ਇੱਕ ਯੈਰੋ ਨਾਂ ਦੀ ਹੈਗੀ YARROW ਯੈਰੋ, ਉਹਦੀ ਵੀ ਜਿਨਕੇ ਚਾਹ ਪੀਣ ਤਾਂ ਉਹਦੇ ਨਾਲ ਜਿਹੜੇ ਹੈਗੇ ਨੇ ਜਿਹੜੇ ਕ੍ਰੈਂਪਸ ਹੈਗੇ ਨੇ ਉਹ ਘਟ ਜਾਣਗੇ। ਤੇ ਜਿਹੜਾ ਇੱਥੋਂ ਤੱਕ ਕਿ ਲਾਸਟ ਹੈਗਾ ਜੀ ਹੈ ਕਿ ਵੀ ਜਿਹੜੀ ਸਟ੍ਰਾਬੇਰੀ ਜਿਹੜੀ ਨਾ ਹੈਗਾ ਆਪਣੀ, ਉਹਦੇ ਪੱਤਿਆਂ ਦੀ ਚਟਨੀ ਬਣਾ ਕੇ ਜਾਂ ਚਾਹ ਪੀਣ ਤਾਂ ਉਹ ਵੀ ਜਾਣੀ ਕਿ ਉਹਨਾਂ ਦੇ ਵਾਸਤੇ ਕ੍ਰੈਂਪਸ ਵਾਸਤੇ ਬਹੁਤ ਲਾਹੇਵੰਦ ਹੋਏਗੀ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਬਹੁਤ ਧੰਨਵਾਦ ਜੀ। ਦਿਲਬਾਗ ਸਿੰਘ ਜੀ, ਦਿਲਬਾਗ ਸਿੰਘ ਜੀ, ਬਹਾਦਰ ਸਿੰਘ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣੇ ਹੀ ਆਇਆ ਸੀ ਰੇਡੀਓ ਤੇ, ਪਹਿਲਾਂ ਬਿਜ਼ੀ ਰਿਹਾ ਜੀ, ਸੌਰੀ। ਤੇ ਪੈਰ ਸੜਨ ਜਦ ਭੈਣ ਜੀ ਹੋਰਾਂ ਨੇ ਕਾਲ ਕੀਤੀ ਸੀਗੀ, ਤੇ ਹਾਂਜੀ ਪੈਰ ਸੜਨ ਤੋਂ ਸਲਫਰ ਆਪਾਂ ਲੈ ਸਕਦੇ ਹਾਂ। ਸਲਫਰ ਠੀਕ ਕਰ ਦਿੰਦੀ ਆ, ਪਰ ਡਿਪੈਂਡ ਕਰਦਾ ਜੀ ਇਹ ਕਿਹੜੀ ਆਮ ਜ਼ਿਆਦਾਤਰ ਪ੍ਰੋਬਲਮ ਆ ਜਿਹੜੀਆਂ ਨੇ, ਜਿਹੜੇ ਬੰਦੇ ਜ਼ਿਆਦਾ ਖੜੇ ਹੋ ਕੇ ਕੰਮ ਕਰਦੇ ਨੇ, ਜਾਂ ਸ਼ੂਗਰ ਦੀ ਪ੍ਰੋਬਲਮ ਹੈਗੀ ਆ। ਕਈ ਵਾਰੀ ਪਰਿਵਾਰਾਂ ਦੇ ਵਿੱਚ ਸ਼ੂਗਰ ਹੁੰਦੀ ਆ, ਕਿਸੇ ਨੂੰ ਟ੍ਰਿਗਰ ਨਹੀਂ ਹੋਈ ਹੁੰਦੀ, ਪਰ ਉਹਨਾਂ ਨੂੰ ਇਹ ਸਿੰਪਟਮ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਪੈਰ ਉਹਨਾਂ ਸੜਦੇ ਨੇ। ਸਲਫਰ ਨਾਲ ਠੀਕ ਹੋ ਸਕਦੇ ਨੇ ਜੀ। ਉਹਨਾਂ ਦੇ ਪੈਰਾਂ ਤੇ ਭੌਰੀਆਂ ਨੇ, ਇਹ ਐਂਟਮ ਕਰੂਡ ਨਾਂ ਦੀ ਦਵਾਈ ਆਉਂਦੀ ਆ ਜੀ, ਇਹ ਠੀਕ ਕਰ ਦਿੰਦੀ ਆ, ਹੋਮਿਓਪੈਥੀ ਦੀ ਆ ਭੈਣ ਜੀ। ਭੈਣ ਜੀ 80 ਸਾਲਾਂ ਮਾਤਾ ਦੇ ਨਾ ਦਰਦਾਂ ਹੁੰਦੀਆਂ, ਪਤਾ ਨਹੀਂ ਲੱਗਦਾ ਉਹਨਾਂ ਨੂੰ। ਇਹ ਫਾਈਬਰੋਮਿਲਜੀਆ ਹੋ ਸਕਦਾ ਉਹਨਾਂ ਨੂੰ। ਫਾਈਬਰੋਮਿਲਜੀਆ ਦੀ ਦਵਾਈ ਹੋਮਿਓਪੈਥੀ ਦੇ ਵਿੱਚ ਹੈਗੀ ਆ, ਉਹ ਨਾ ਕਪਿੰਗ ਨਾਲ ਵੀ ਠੀਕ ਹੋ ਸਕਦੇ ਨੇ। ਤੇ ਉਮਰ ਜ਼ਿਆਦਾ ਹੈਗੀ ਆ, ਤੇ ਇਹ ਤਾਂ 40-45 ਦੀ ਉਮਰ ਦੇ ਵਿੱਚ ਸ਼ੁਰੂ ਹੋ ਜਾਂਦੀ ਆ ਤਕਰੀਬਨ ਪ੍ਰੋਬਲਮ। ਤੇ ਹੱਥਾਂ ਪੈਰਾਂ ਤੇ ਪਸੀਨਾ ਜਿਹੜਾ ਸੀਗਾ, ਜਿਹੜਾ ਡਲੇ ਵਾਲਾ ਲੂਣ ਹੁੰਦਾ ਨਾ ਭੈਣ ਜੀ, ਉਹਨੂੰ ਆਪਾਂ ਹੱਥਾਂ 'ਚ ਰੱਖ ਸਕਦੇ ਹਾਂ, ਉਹਦੇ ਨਾਲ ਵੀ ਪਸੀਨਾ ਠੀਕ ਹੋ ਜਾਂਦਾ। ਤੇ ਹੋਮਿਓਪੈਥੀ ਦੀ ਸਲੇਸ਼ੀਆ ਨਾਂ ਦੀ ਦਵਾਈ ਆਉਂਦੀ ਆ, ਤੇ ਉਹ ਇਹਨੂੰ ਠੀਕ ਕਰ ਦਿੰਦੀ ਆ। ਜੇ ਮੱਥੇ ਤੇ ਪਸੀਨਾ ਆਉਂਦਾ ਜ਼ਿਆਦਾ, ਉਹ ਵੀ ਭੈਣ ਜੀ ਠੀਕ ਕਰ ਦਿੰਦੀ ਆ। ਜਿਹੜਾ ਜੀ ਉਦਾਸ ਰਹਿੰਦਾ ਭੈਣ ਜੀ, ਇਹ ਤਾਂ ਐਂਜ਼ਾਈਟੀ ਤੋਂ ਵੱਧ ਮਤਲਬ ਡਿਪਰੈਸ਼ਨ ਦੀ ਨਿਸ਼ਾਨੀ ਹੈਗੀ ਆ। ਤੇ ਹੋਮਿਓਪੈਥੀ 'ਚ ਵਧੀਆ ਦਵਾਈਆਂ ਆਉਂਦੀਆਂ ਤੇ ਉਹ ਠੀਕ ਹੋ ਸਕਦੇ ਆ। ਡਿਪਰੈਸ਼ਨ ਬਹੁਤ ਜ਼ਿਆਦਾ ਹੋ ਰਿਹਾ, ਇਹਨੂੰ ਸਾਨੂੰ ਟੇਕ ਕੇਅਰ ਕਰਨੀ ਚਾਹੀਦੀ ਆ। ਦੂਸਰੀ ਚੀਜ਼ ਭੈਣ ਜੀ, ਜਿਹੜੇ ਬੰਦੇ ਨੂੰ ਡਿਪਰੈਸ਼ਨ ਹੋਇਆ ਹੈਗਾ, ਉਹਦੇ ਪਰਿਵਾਰ ਵਾਲਿਆਂ ਨੂੰ ਚਾਹੀਦਾ ਉਹਨੂੰ ਇਕੱਲਾ ਨਾ ਛੱਡਣ। ਪ੍ਰੋਬਲਮਾਂ ਬਹੁਤ ਆਉਂਦੀਆਂ ਨੇ, ਜਿਵੇਂ ਤੁਹਾਨੂੰ ਪਤਾ ਇੱਥੇ ਬ੍ਰਿਜ ਦੇ ਉੱਪਰ ਉਹ ਕਿੰਨੇ ਲੋਕ ਛਾਲਾਂ ਮਾਰਦੇ ਨੇ, ਇਹ ਉਸੇ ਚੀਜ਼ ਦੀ ਨਿਸ਼ਾਨੀ ਆ। ਥੈਂਕ ਯੂ ਜੀ। ਹਾਂਜੀ ਭਾਈ। ਦੂਸਰੀ ਚੀਜ਼ ਮਾਈਗ੍ਰੇਨ ਭੈਣ ਜੀ, ਮਾਈਗ੍ਰੇਨ ਕਾਫੀ ਕਾਰਨਾਂ ਕਰਕੇ ਹੁੰਦੀ ਆ। ਜੀ ਉਦਾਸ ਰਹਿਣ ਦਾ ਕਰਕੇ ਵੀ ਹੋ ਜਾਂਦੀ ਆ, ਜ਼ਿਆਦਾ ਕੰਮ ਕਰਨ ਕਰਕੇ ਵੀ, ਜ਼ਿਆਦਾ ਸਟ੍ਰੈਸ ਜਾਂ ਧੁੱਪੇ ਜਾਣ ਕਰਕੇ। ਇਹਦੇ 'ਚ ਜੇ ਧੁੱਪੇ ਜਾਣ ਕਰਕੇ ਹੁੰਦੀ ਆ ਤਾਂ ਫਿਰ ਆਪਾਂ ਗਲੋਨੋਇਨ ਲੈ ਸਕਦੇ ਆ ਹੋਮਿਓਪੈਥੀ ਦੀ। ਜੇ ਆਮ ਆਪਾਂ ਨੂੰ ਹੁੰਦੀ ਆ ਇਹਦੇ ਲਈ ਆਪਾਂ ਨੈਟਰੀਮਿਊਰ, ਸਲੇਸ਼ੀਆ ਵੀ ਲੈ ਸਕਦੇ ਆ। ਡਿਪੈਂਡ ਕਰਦਾ ਜੀ ਆਪਾਂ ਨੂੰ ਕਦੋਂ ਹੁੰਦੀ ਆ, ਕਿਹੜੀ ਚੀਜ਼ ਤੋਂ ਹੁੰਦੀ ਆ। ਤੇ ਫਿਰ ਖੱਬੇ ਸਾਈਡ ਦੀ ਹੋਰ ਆ, ਸੱਜੀ ਸਾਈਡ ਦੀ ਇਹ ਹੋਰ ਆ। ਤੇ ਕੋਵਿਡ ਬਾਰੇ ਗੱਲ ਕੀਤੀ ਸੀਗੀ ਭਾਈ ਸਾਹਿਬ ਹੋਰਾਂ ਨੇ। ਭੈਣ ਜੀ ਕੋਵਿਡ ਸਾਨੂੰ ਹੋਣ ਦੇ ਕਾਰਨ ਤਾਂ ਪਤਾ ਹੀ ਆ ਕਿ ਸਾਡਾ ਇਮਿਊਨ ਸਿਸਟਮ ਵੀਕ ਹੋਊਗਾ ਤੇ ਸਾਨੂੰ ਇਹ ਹੋ ਜਾਣਾ।
ਜੇ ਸਾਡਾ ਹੁਣ ਬੱਚਿਆਂ ਨੂੰ ਕਈਆਂ ਨੂੰ ਤਾਂ ਹੋ ਵੀ ਚੁੱਕਿਆ, ਉਹਨੂੰ ਪਤਾ ਹੀ ਨਹੀਂ। ਬਿਲਕੁਲ ਬਹਾਦਰ ਸਿੰਘ ਜੀ, ਸ਼ੁੱਕਰਵਾਰ ਨੂੰ ਇਮਿਊਨ ਸਿਸਟਮ ਵਾਲਾ ਜ਼ਰੂਰ ਦੱਸਿਓ। ਹੁਣ ਤੇ ਸਾਡਾ ਟਾਈਮ ਵੀ ਹੋ ਗਿਆ। ਹਾਂਜੀ ਅੱਛਾ ਜੀ। ਬਾਕੀ ਫਾਈਬਰੋਡ ਦੀ ਪ੍ਰੋਬਲਮ ਜਿਹੜੀ ਸੀਗੀ ਨਾ ਬੀਬੀਆਂ ਦਾ, ਉਹ ਹੋਮਿਓਪੈਥੀ ਦੇ ਵਿੱਚ ਗੁਣ ਹੈਗੇ ਨੇ, ਉਹ ਬਿਲਕੁਲ ਖਤਮ ਹੋ ਸਕਦੀ ਆ ਜੀ। ਕਿਤੇ ਵੀ ਕਿਸੇ ਨੂੰ ਪ੍ਰੋਬਲਮ ਹੈਗੀ ਆ, ਹੋਮਿਓਪੈਥੀ ਵਾਲੇ ਜ਼ਰੂਰ ਮਿਲੋ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਲਾਸਟ ਕਾਲਰ ਨੇ ਗੁਰਦੀਪ ਕੌਰ ਜੀ। ਗੁਰਦੀਪ ਕੌਰ ਦੇ ਸੁਣ, ਮੈਂ ਕਿਹਾ ਜਿਹੜੇ ਬਜ਼ੁਰਗ ਨੇ ਨਾ ਜਿਹਨਾਂ ਦਰਦਾਂ ਹੁੰਦੀਆਂ ਨੇ ਜੀ ਜੀ, ਉਹਨਾਂ ਨੂੰ ਨਾ ਇਹ ਪਿੱਪਲ ਲਾਖ ਵਾਲੀ ਦਵਾਈ ਬਣਾ ਕੇ ਦੇ ਦੇਣ, 50-50 ਗ੍ਰਾਮ ਲੈ ਲੈਣ, ਸਾਲਮ 5 ਸਫੈਦ ਮੁਛਲੀ, ਅਸ਼ਵਗੰਧਾ ਤੇ ਪਿੱਪਲ ਲਾਖ, ਇਹਨੂੰ ਨਾ ਰਗੜ ਕੇ ਕੁੱਟ ਲੈਣ ਵਿਕਰਾਂ ਤੇ ਫਿਰ ਅੱਧਾ ਚਮਚਾ ਇਹ ਦਵਾਈ ਤੇ ਅੱਧਾ 1 ਚਮਚਾ ਘਿਓ ਪਾ ਕੇ ਦੁੱਧ ਚ ਘੋਲ ਕੇ ਦੇਣ। ਉਹਨਾਂ ਦੀ ਦਰਦਾਂ ਹਟਦੀਆਂ। ਬਜ਼ੁਰਗ ਨੇ ਵਿਚਾਰੇ, ਹੋਰ ਉਹਨਾਂ ਨੂੰ ਕੀ ਦੇਣਗੇ? ਇਹ ਜ਼ਰੂਰ ਦੇਣ, ਇਹਦੇ ਨਾਲ ਰੋਜ਼ ਦੇਣ ਕਰੇ। ਕਿਹੜਾ ਰੋਟੀ ਉਤਾਂ ਆਉਂਦੀ ਏ, ਰੋਟੀ ਖਾਣ ਤੋਂ 10 ਮਿੰਟ ਪਹਿਲਾਂ ਇੱਕ ਮੇਰਾ ਨੁਕਸਾ ਹੈ, ਕਦੀ ਨਹੀਂ, ਮੈਨੂੰ ਬਹੁਤ ਪ੍ਰੋਬਲਮ ਸੀ, ਇਸੇ ਨਾਲ ਹਟ ਗਈ। ਲੌਂਗ, ਦਾਲਚੀਨੀ, ਸੌਂਫ, ਜਵੈਣ ਤੇ ਹਿੰਗ ਪੀਸ ਲੈਣ। ਦਾਲਚੀਨੀ, ਲੌਂਗ, ਸੌਂਫ ਤੇ ਜਵੈਣ ਤੇ ਹਿੰਗ ਰੋਟੀ ਖਾਣ ਤੋਂ 2 ਚੁਟਕੀਆਂ ਮੂੰਹ ਚ ਪਾ ਕੇ ਕੋਸਾ ਜਿਹਾ ਪਾਣੀ ਪੀ ਲੈਣ ਤੇ ਫਿਰ ਰੋਟੀ ਖਾ ਲੈਣ। ਰੋਟੀ ਉਤਾਂ ਨਹੀਂ ਆਵੇਗੀ। ਇੱਕ ਜਿਹੜੇ ਭੈਣ ਜੀ ਕਹਿੰਦੇ ਪਏ ਸੀ ਨਾ ਵੀ ਉਹਨਾਂ ਦੀ ਪੇਟ ਦਰਦ ਦੇ ਪੀੜਤਾਂ ਚ ਵੀ ਹੁੰਦੀ, ਇੱਕ ਤਾਂ ਕੁਮਾਰੀ ਆਸਫ ਪੀਣ, 3 ਚਮਚੇ ਦਵਾਈ, 3 ਚਮਚੇ ਪਾਣੀ ਇੱਥੋਂ ਮਿਲ ਜਾਂਦੀ। ਇੱਕ ਸ਼ੋਕਾ ਰਿਸ਼ਟ ਪੀਂਦੇ ਰਹਿਣ, 3-4 ਸ਼ੀਸ਼ੀਆਂ ਪੀ ਲੈਣ, ਉਹਨਾਂ ਨੂੰ ਬਹੁਤ ਫਰਕ ਪਏਗਾ। ਇੱਕ ਉਹਨਾਂ ਨੇ ਗਲਾ ਖਰਾਬ ਹੈ, ਹਲਦੀ ਪਾ ਕੇ ਦੁੱਧ ਉਬਾਲ ਲਓ ਤੇ ਵਿੱਚ ਘਿਓ ਪਾ ਕੇ ਪੀ ਲਓ, ਤੁਹਾਡਾ ਗਲਾ ਠੀਕ ਹੋ ਜਾਏਗਾ। ਬਾਕੀ ਬੇਟੇ ਮੈਂ ਤਾਂ PLE ਵਾਲੀ ਦਵਾਈ ਦੱਸਣੀ ਸੀ ਤੇ ਮੈਂ ਕਿਹਾ ਚੱਲ ਮੈਂ ਉਹ ਦੱਸ ਦੇਵਾਂਗੀ, ਉਧਰ ਹੀ ਪੁੱਛੀ ਸਾਨੇ, ਫਿਰ ਮੈਂ ਰੱਖੀ, ਲੱਭੀ ਨਹੀਂ ਸੀ ਮੈਨੂੰ, ਤਾਂ ਕਰਕੇ। ਗੰਜ ਤਾਂ ਆਪਾਂ ਰੋਜ਼ ਦੱਸ ਦਿੰਦੇ ਹੁੰਦੇ। ਜਿੰਨਾ ਚਿੱਟਾ ਮੋਤੀਆ ਨਾ ਬੇਟੇ, ਉਹ ਚਿੱਟਾ ਪਾਣੀ ਗੰਢੇ ਦਾ ਕੱਢ ਕੇ ਨਾ ਉਹਨੂੰ ਠੰਡਾ ਰੱਖ ਦੇਣ ਫਰਿੱਜ ਸ਼ੀਸ਼ੀ 'ਚ ਪਾ ਕੇ, ਉਹ ਰੋਜ਼ ਪਾਉਣ ਚਿੱਟੇ ਮੋਤੀਏ ਵਾਲੇ। ਕਿਸੇ ਨੂੰ ਬੜਾ ਆਰਾਮ ਆਏ ਪਿਆਜ਼ ਦੇ ਪਾਣੀ ਨਾਲ ਹੀ। ਤੇ ਮੈਂ ਪੀਲੀ ਵਾਲੀ ਦਵਾਈ ਦੱਸ ਰਹੀ, ਤੁਹਾਡਾ ਟਾਈਮ ਹੋ ਗਿਆ ਹੈ। ਤੇ ਜੋ ਜਿਹੜੀ ਪੀਲੀਏ ਦਵਾਈ ਉਹ ਤਾਂ ਹੁਣ ਇੰਡੀਆ ਤੋਂ ਮਿਲਦੀ, ਅਸਲੀ ਉਹ ਇਹ ਕਾਲੇ ਚਿੱਟੇ ਪੀਲੀਏ ਨੂੰ ਉਹਨੇ ਮੁੜ ਕੇ ਨਹੀਂ ਹੋਇਆ। ਤੁਹਾਨੂੰ ਮੈਂ ਕਿੰਨੀ ਵਾਰ ਦੱਸਿਆ, ਸਾਡਾ ਮੁੰਡੇ ਨੂੰ ਮੁੜ ਕੇ ਨਹੀਂ ਹੋਇਆ, ਵੇਲਾ ਹਰ ਗਰਮੀਆਂ ਪਿਆ ਰਹਿੰਦਾ ਸੀ ਵਿਚਾਰਾ। ਤੇ ਮੈਂ ਹੁਣ ਜਿਹੜਾ ਜੇ ਤੋਂ ਇੱਥੇ ਹੈਗਾ ਤੇ ਮੈਂ ਉਹਨੂੰ ਆ ਛੋਟੇ ਛੋਟੇ ਦੱਸਣੀ ਹੈ ਤੇ ਸ਼ੁਰੂ ਕਰਨ। ਨਿੱਕੀ ਇਲਾਚੀ ਤੇ ਤਵਾ ਖੀਰ ਤੇ ਮਿਸ਼ਰੀ ਪੀਸ ਕੇ ਨਾ ਇਹਨੂੰ 1 ਚਮਚ ਬੱਕਰੀ ਦੁੱਧ ਦੇ ਨਾਲ ਲੈਣੇ, ਪੀਲੀਏ ਵਾਸਤੇ ਬਹੁਤ ਚੰਗੀ। ਠੀਕ ਹੈ। ਕਿਉਂਕਿ ਖੀਰੇ ਦੇ ਜੂਸ ਵਿੱਚ ਨਾ ਮਗਾਂ ਪੀਸ ਕੇ ਲੈ ਲੈਣ। ਇੱਕ ਸੁੱਕੇ ਔਲੇ ਦਾ ਪਾਊਡਰ ਜਿਹੜਾ ਨਾ ਕੱਚੀ ਲੱਸੀ ਨਾਲ ਲੈਣ। ਇਹ ਤੇ ਇੱਥੋਂ ਮਿਲ ਜਾਣੀਆਂ ਚੀਜ਼ਾਂ, ਮੈਂ ਤਾਂ ਦੱਸ ਰਹੀ ਹਾਂ ਉਹਨਾਂ ਨੂੰ। ਜਿਹੜੀ ਨਿੱਕੀ ਨਿੱਕੀ ਕਲੌਂਜੀ ਜਿਹੜੀ ਨਾ ਚੁਟਕੀ ਲੈਣ ਕੱਚੀ ਲੱਸੀ ਬੱਕਰੀ ਦੇ ਦੁੱਧ ਦੇ ਨਾਲ, ਸਵੇਰੇ ਨਿਰਣੇ ਕਾਲਜੇ ਨਾ ਲੈਣ ਪੀਣ। ਜਿਹੜੀ ਚੀਜ਼ ਲੈਣੀ ਹੈ ਨਾ ਠੰਡੀ ਲੈਣ, ਠੰਡੀਆਂ ਸਬਜ਼ੀਆਂ ਹਰੀਆਂ ਖਾਣ, ਫਰੂਟ ਖਾਣ, ਜੂਸ ਪੀਣ, ਲੱਸੀ ਲੈ ਪੀਣ। ਇੱਕ ਦਹੀਂ ਵਿੱਚ ਸ਼ੱਕਰ ਪਾ ਕੇ ਖਾਣ, ਦਹੀਂ ਵਿੱਚ ਸ਼ੱਕਰ ਪਾ ਕੇ ਤੇ ਵਿੱਚ ਉਹਨੂੰ ਰਿੜਕ ਲੈਣ, ਥੋੜਾ ਜਿਹਾ ਪਾਣੀ ਪਾ ਕੇ, ਉਹ ਬੂਰਾ ਜਿਹਾ ਬਣ ਜਾਏਗਾ, ਉਹ ਪੀਣ ਕਰਨ। ਜਿਹੜੀ ਆ ਦਵਾਈ ਅਸਲੀ ਮੈਂ ਦੱਸਣ ਲੱਗੀ ਹਾਂ, ਉਹ ਜੇ ਕੋਈ ਮਿਲ ਸਕਦੀ ਨਾ, ਜੀ ਕੋਈ ਇੰਡੀਆ ਹੀ ਖਰੇ ਕਹਿੰਦੇ ਸੀ ਹੈਗੇ ਸੀ, ਤੇ ਮੈਂ ਦੱਸ ਦੇਣੀ ਤੇ ਫਿਰ ਮੇਰੀ ਉਹ ਤੁਹਾਡਾ ਟਾਈਮ ਹੋ ਗਿਆ ਬੇਟਾ। ਇੱਕ ਗਊ ਧਨ, ਜੇ ਗਊ ਧਨਤੀ ਜਿਹੜੀ ਹੈ ਨਾ 2 ਤੋਲੇ, ਤਵਾ ਖੀਰ 2 ਤੋਲੇ, ਕਲਮੀ ਸ਼ੋਰਾ 2 ਤੋਲੇ, ਜੌਂ ਖਾਰ 2 ਤੋਲੇ, ਸੁਹਾਗਾ 2 ਤੋਲੇ, ਟਿੱਕੀ ਦੀ ਸਾਦਰ 1 ਤੋਲਾ, ਕੱਥਾ 1 ਤੋਲਾ, ਬੰਗ ਪਸਮ 2 ਤੋਲੇ, ਛੱਦ ਚੀਨੀ 2 ਤੋਲੇ, ਨਿੱਕੀ ਇਲਾਚੀ 2 ਤੋਲੇ ਤੇ ਕੁੱਜਾ ਮਿਸ਼ਰੀ 4 ਤੋਲੇ। ਇਹ YouTube 'ਚ ਹੁਣ ਦੁਬਾਰਾ ਵੇਖ ਕੇ ਇਹਨੂੰ ਇਹ ਇੱਕ ਕਹਿਣ ਦਵਾਈ, ਭਾਵੇਂ ਕਾਲਾ ਭਾਵੇਂ ਚਿੱਟਾ, ਪੀਸ ਕੇ ਤੇ ਚਮਚੇ ਦਾ ਚੌਥਾ ਹਿੱਸਾ ਜਿਹੜਾ ਹੈ ਨਾ ਉਹ ਬੱਕਰੀ ਦੁੱਧ ਦੀ ਕੱਚੀ ਲੱਸੀ ਨਾਲ ਨਹੀਂ ਲੈਣਾ, ਬੱਕਰੀ ਦੁੱਧ ਨਾਲ ਲੈਣਾ। ਜਿੰਨਾ ਵੀ ਲਿਆ ਉਹਨਾਂ ਨੂੰ ਆਰਾਮ ਆ ਗਿਆ ਬੇਟੇ। ਇੱਕ ਇਹ ਦਵਾਈਆਂ ਜਿਹੜੀਆਂ ਨੇ ਬੜੀਆਂ ਕੀਮਤੀ ਨੇ, ਧਿਆਨ ਨਾਲ ਲੈਣ ਤੇ ਮੰਗਾ ਲੈਣ। ਹੁਣ ਤਾਂ ਕੋਈ ਆ ਜਾਂਦੇ ਪਏ ਨੇ। ਓਕੇ ਬੇਟਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਬਹੁਤ ਧੰਨਵਾਦ। ਖੁਸ਼ ਰਹੋ, ਆਬਾਦ ਰਹੋ, ਵਾਹਿਗੁਰੂ ਤੁਹਾਨੂੰ ਖੁਸ਼ੀ ਰੱਖਿਓ। ਥੈਂਕ ਯੂ ਜੀ, ਥੈਂਕ ਯੂ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜੀ, ਜਿਨ੍ਹਾਂ ਨੇ ਕਾਲਾਂ ਕਰੀਆਂ, ਨਾਲ ਨਾਲ ਇਲਾਜ ਵੀ ਦੱਸਿਆ। ਹੁਣ ਮਾਫ਼ ਕਰਨਾ ਜੀ, ਮੈਂ ਕਾਲਸ 'ਤੇ ਨਹੀਂ ਲਾ ਸਕਾਂਗੀ। 4 ਤੋਂ ਲੈ ਕੇ 5:30 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੈ। ਇਸੇ ਪ੍ਰੋਗਰਾਮ ਨੂੰ ਦੁਆਰਾ ਤੁਸੀਂ YouTube 'ਤੇ ਵੀ ਸੁਣ ਸਕਦੇ ਆ ਅਤੇ ਨਾਲ ਦੀ ਨਾਲ ਤੁਸੀਂ ਫੋਨ ਦੇ ਉੱਤੇ ਵੀ ਸੁਣ ਸਕਦੇ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।